ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਰੋਤ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ ਅੱਜ ਜੁਲਾਈ ਦੀ 2 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਗੁਰਪ੍ਰੀਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 5200 ਦੇ ਉੱਤੇ। ਸਰੋਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ ਤੇ ਇੱਕ ਦੋ ਜਿਹੜੀਆਂ ਮੇਨ ਖਬਰਾਂ ਦੁਨੀਆ 'ਚ ਅਮਰੀਕਾ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸ਼ਾਰਟ ਦੇ ਵਿੱਚ ਸਾਂਝੀਆਂ ਕਰਦੇ ਆ। ਤੇ ਅੱਜ ਦੀ ਜਿਹੜੀ ਮੇਨ ਖਬਰ ਆ, ਰਸ਼ੀਆ ਵਾਲਿਆਂ ਨੇ ਕੀਵ ਯੂਕਰੇਨ ਦੇ ਵਿੱਚ ਇੱਕ ਵਾਰੀ ਫੇਰ ਅਟੈਕ ਕੀਤਾ ਹੈਗਾ। 11 ਘੰਟੇ ਲਗਾਤਾਰ ਉਹਨਾਂ ਨੇ ਡਰੋਨਸ ਮਿਜ਼ਾਈਲ ਦੇ ਨਾਲ ਅਟੈਕ ਕੀਤਾ, ਜਿਹਦੇ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੋਕ ਆ ਉਹ ਫੱਟੜ ਵੀ ਹੋਏ ਆ। ਤੇ ਯੂਕਰੇਨ ਨੇ ਰਸ਼ੀਆ ਦੀ ਇੱਕ ਆਇਲ ਫੈਸਿਲਿਟੀ ਨੂੰ ਵੀ ਅਟੈਕ ਕੀਤਾ ਹੈਗਾ ਆ। ਯੂਕਰੇਨ ਦੀ ਜਿਹੜੀ ਕੈਪੀਟਲ ਆ, ਜਿੱਥੇ 50,000 ਤੋਂ ਵੱਧ ਲੋਕ ਸ਼ੈਲਟਰ ਕਰ ਰਹੇ ਆ ਇਸ ਟਾਈਮ ਸਬਵੇ ਸਟੇਸ਼ਨਸ ਦੇ ਅੰਡਰ। ਸੋ ਉਹਨਾਂ ਨੂੰ ਵਾਰਨਿੰਗਸ ਵੀ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਇਹ ਕਿਹਾ ਹੈ ਵੀ ਇਹ ਅਸੀਂ ਬੰਬਾਰਡਮੈਂਟ ਤਾਂ ਕੀਤੀ ਆ ਕਿਉਂਕਿ ਯੂਕਰੇਨ ਵਾਲਿਆਂ ਨੇ ਲੌਂਗ ਰੇਂਜ ਸਟਰਾਈਕਸ ਉਹਨਾਂ ਦੇ ਜਿਹੜਾ ਸ਼ਹਿਰ ਆ ਮੇਨ ਰਸ਼ੀਆ ਦੇ ਵਿੱਚ ਉੱਥੇ ਅਟੈਕ ਕੀਤਾ ਸੀਗਾ। ਯੂਕਰੇਨ ਦੇ ਲਗਾਤਾਰ ਰਸ਼ੀਆ ਦੇ ਵਿੱਚ ਅਟੈਕ ਹੋਣ ਕਰਕੇ ਅਸੀਂ ਉਸ ਦਾ ਜਿਹੜਾ ਜਵਾਬ ਦਿੱਤਾ ਆ, ਇਹ ਰਸ਼ੀਆ ਵਾਲੇ ਕਹਿ ਰਹੇ ਜੀ। ਤੇ ਇੱਕ ਜਿਹੜੀ ਹਰਜੋਤ ਸਿੰਘ ਜੀ, ਵੈਨੇਜ਼ੁਏਲਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੀ ਸਥਿਤੀ ਬਣੀ ਪਈ ਆ, ਲੋਕਾਂ ਦਾ ਬਹੁਤ ਬੁਰਾ ਹਾਲ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਰ ਚੁੱਕੇ ਆ। ਪਰ ਇੱਕ ਇਹ ਸਾਰੇ ਕਾਸੇ ਦੇ ਵਿੱਚ ਜਿਹੜੇ ਮਦਦਗਾਰ ਹੁੰਦੇ ਆ, ਮਦਦ ਕਰਨ ਵਾਲੇ ਹੁੰਦੇ ਆ, ਉਹਨਾਂ ਦੇ ਹੌਸਲੇ ਤੇ ਦੁਨੀਆ ਦੇ ਹੌਸਲੇ ਬੁਲੰਦ ਹੋ ਜਾਂਦੇ ਆ ਜਦੋਂ 8 ਦਿਨਾਂ ਬਾਅਦ ਅੱਜ ਇੱਕ 43 ਸਾਲਾਂ ਦੇ ਬੰਦੇ ਨੂੰ ਜੀਵਤ ਉਸ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਉਹ ਗਿਆ ਆ। ਇੱਦਾਂ ਹੋਣ ਦੇ ਨਾਲ ਸਾਰਿਆਂ ਨੂੰ ਆਸ ਜਿਹੜੀ ਉਹ ਵੱਝਦੀ ਆ ਵੀ ਕੋਈ ਕਿਤੇ ਜਿਹੜਾ ਉਹ ਇਸ ਮਲਬੇ ਦੇ ਵਿੱਚ ਅਜੇ ਵੀ ਸੁਰੱਖਿਅਤ ਹੋ ਸਕਦਾ ਆ। ਕਹਿੰਦੇ ਵੀ ਉਹ ਸਿਕਿਉਰਿਟੀ ਗਾਰਡ ਸੀਗਾ ਹਰਨਨ ਅਲਬਰਟੋ ਗਿਲ ਫਲੋਰਸ, 43 ਸਾਲ ਦਾ। ਜਿਹੜੇ ਰੈਸਕਿਊਅਰਸ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਉਹਦੀ ਘਰਵਾਲੀ ਨੇ ਕਹਿੰਦੇ ਵੀ ਜੇ ਨਾ ਸਰਵਾਈਵ ਕੀਤੀ ਤੇ ਇੱਦਾਂ ਜਿਹੜਾ ਉਹ ਤੁਸੀਂ ਕਰਿਓ। ਪਰ ਕਹਿੰਦੇ ਵੀ ਉਹ 8 ਦਿਨਾਂ ਬਾਅਦ ਆਪਣੇ ਜਿਹੜੇ ਵਰਕ ਸਟੇਸ਼ਨ ਕੈਬਨ ਸੀਗਾ ਜਦ ਉਸ ਨੂੰ ਥੱਲੋਂ ਕੱਢਿਆ ਗਿਆ, ਇੱਕ ਛੋਟੀ ਜੀ ਕਹਿ ਲਓ ਵੀ ਮਘੋਰਾ ਸੀਗਾ ਜਿਹਦੇ ਕਰਕੇ ਹਵਾ ਉੱਥੇ ਆ ਜਾ ਰਹੀ ਸੀ, ਜਿਹਦੇ ਕਰਕੇ ਇਸ ਨੂੰ ਸਾਹ ਆਉਂਦਾ ਰਿਹਾ। ਪਰ 8 ਦਿਨ ਤੱਕ ਉਸ ਮਲਬੇ ਦੇ ਹੇਠਾਂ ਫਸਿਆ ਰਿਹਾ ਸੀਗਾ। ਹੁਣ ਤੱਕ ਹਰਜੋਤ ਸਿੰਘ ਜੀ ਅਨੁਮਾਨਿਤ 2200 ਜਾਣੇ ਇਹ ਜਿਹੜੇ ਦੋਹਰੇ ਆਏ ਭੁਚਾਲ 7.2 ਤੇ 7.5 ਮੈਗਨੀਚਿਊਡ ਦੇ ਉਹਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਆંકੜਾ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਆ। ਕਹਿੰਦੇ ਕੋਸਟਾ ਰੀਕਾ ਦੀ ਰੈੱਡ ਕਰਾਸ ਦੀ ਸਪੈਸ਼ਲਾਈਜ਼ਡ ਟੀਮ ਸੀ ਜਿਨ੍ਹਾਂ ਨੇ ਡਿਟੈਕਟ ਕੀਤਾ ਵੀ ਇੱਥੇ ਕੋਈ ਜੀਵਤ ਬੰਦਾ ਹੋ ਸਕਦਾ ਆ। ਤੇ ਫਿਰ ਕਹਿੰਦੇ ਵੀ ਇਵੈਂਚੁਅਲੀ ਹੌਲੀ ਤੱਕ ਉੱਥੇ ਜਿਹੜਾ ਉਹਨੂੰ ਪਹੁੰਚੇ ਤਾਂ ਉਸ ਨੂੰ ਜਿਹੜਾ ਉਸ ਦੇ ਵਿੱਚੋਂ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਹੋ ਗਿਆ ਆ। ਪਰ ਹਾਲਾਤ ਜਿਹੜੇ ਵੈਨੇਜ਼ੁਏਲਾ ਦੇ ਵਿੱਚ ਹਰਜੋਤ ਸਿੰਘ ਜੀ ਖਾਸੇ ਮਾੜੇ ਬਣੇ ਪਏ ਆ। ਬਿਲਡਿੰਗਾਂ ਜਿੱਥੇ ਡਿੱਗੀਆਂ, ਮਲਬਿਆਂ ਦੇ ਢੇਰ ਜਿੱਥੇ ਲੱਗੇ ਆ, ਉੱਥੇ ਰਾਹਤ ਕਾਰਜਾਂ ਦੇ ਵਿੱਚ ਜੋ ਲੋੜੀਂਦੀ ਸਹਾਇਤਾ ਲੋਕਾਂ ਨੂੰ ਮਿਲਣੀ ਚਾਹੀਦੀ ਆ ਉਹਦੇ ਵਿੱਚ ਕਾਫੀ ਅੜਚਨਾਂ ਲੋਕਾਂ ਨੂੰ ਆ ਰਹੀਆਂ ਹੈਗੀਆਂ ਆ। ਮੁੱਢਲੇ ਐਨਾਲਿਸਿਸ ਦੇ ਵਿੱਚ ਜਿਹੜੇ ਸੈਟੇਲਾਈਟ ਡਾਟਾ ਆ ਉਹ ਇਹ ਦੱਸਦਾ ਵੀ 58,000 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਜਾਂ ਉਹ ਪੂਰੀ ਤਰ੍ਹਾਂ ਨਸ਼ਟ ਜਿਹੜੀਆਂ ਆ ਉਹ ਹੋ ਚੁੱਕੀਆਂ, ਮਲਬਾ ਉਹਨਾਂ ਦਾ ਬਣ ਚੁੱਕਾ ਹੈਗਾ ਆ।
ਵੈਨੇਜ਼ੁਏਲਾ ਦੀ ਇਸ ਟਾਈਮ ਇੰਟਰਮ ਪ੍ਰੈਜ਼ੀਡੈਂਟ ਹੋਰਜੇ ਰੋਡਰੀਗਜ਼ ਉਹਨਾਂ ਨੇ ਕਿਹਾ ਅਦਾਲਤ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਵੀ 855 ਬਿਲਡਿੰਗਸ ਡੈਮੇਜ ਹੋਈਆਂ ਹੈ, ਜਿਨ੍ਹਾਂ ਦੇ ਵਿੱਚ 199 ਪੂਰੀ ਤਰ੍ਹਾਂ ਜਿਹੜੀਆਂ ਉਹ ਮਲਬੇ ਦਾ ਢੇਰ ਬਣ ਗਈਆਂ ਆ। ਪਰ ਸੈਟੇਲਾਈਟ ਇਮੇਜ ਕਹਿੰਦੀ ਆ ਵੀ 58,000 ਤੱਕ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਤੇ ਆਪਣੇ ਨਾਲ ਹੁਣ ਰਮਨ ਢਿੱਲੋਂ ਜੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਜੀ ਆਇਆਂ ਨੂੰ ਰਮਨ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਰਮਨ ਜੀ ਆਪਣੀ ਆਵਾਜ਼ ਔਨ ਕਰ ਲਿਓ ਜੀ। ਲਓ ਜੀ, ਔਨ ਹੋ ਗਈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਜੀ ਆਇਆਂ ਨੂੰ ਜੀ ਜੀ। ਸੋ ਰਮਨ ਜੀ, ਕੀ ਜਿਹੜੀ ਲੇਟੈਸਟ ਸਥਿਤੀ, ਆਪਾਂ ਇਸੇ ਤੋਂ ਹੀ ਜਿਹੜੀ ਸ਼ੁਰੂਆਤ ਜਿਹੜੀ ਉਹ ਕਰਦੇ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ, ਵਾਟਸ ਲੇਟੈਸਟ ਕਾਫੀ ਕੁਛ ਚੱਲ ਰਿਹਾ ਹੈਗਾ ਰਾਜਕਿਰਨ ਇੰਡਸਟਰੀ ਜੇ ਕਹੀਏ ਤੇ ਐਜ਼ ਹੋਲ ਬਹੁਤ ਵਧੀਆ ਚੱਲ ਰਹੀ ਹੈ। ਰਿਪੋਰਟ ਜਿਹੜੀ ਆ ਆਲਮੋਸਟ ਟਰੱਕਿੰਗ ਕੰਪਨੀਜ਼ ਤੋਂ ਬੜੀ ਵਧੀਆ ਆ ਰਹੀ ਹੈ ਕਿ ਸਾਰਾ ਕੁਛ ਠੀਕ ਹੋ ਰਿਹਾ ਹੈਗਾ, ਰੇਟਸ ਵਧੀਆ ਹੋ ਰਹੇ ਹੈਗੇ ਆ। ਪਰ ਜਿਹੜੀਆਂ ਸਿਚੁਏਸ਼ਨਾਂ ਅਜੇ ਵੀ ਬਣੀਆਂ ਹੋਈਆਂ ਆ ਉਹ ਹੈਗਾ ਕਿ ਜਿਹੜੀ ਇੱਕ ਥੈਫਟ ਦੀ ਸਿਚੁਏਸ਼ਨ ਆ ਤੇ ਦੂਸਰੀ ਜਿਹੜੀ ਡਰਾਈਵਰ ਸ਼ਾਰਟੇਜ ਜਿਹੜੀ ਹੁਣ ਕੰਪਨੀਜ਼ ਨੂੰ ਦਿਖ ਰਹੀ ਹੈਗੀ ਆ। ਔਰ ਜਿਵੇਂ ਕਹਿ ਲਓ ਵੀ ਇਸ ਵੇਲੇ ਇੱਕ ਥੋੜ੍ਹੀ ਜਿਹੀ ਡਰਾਈਵਰ ਪੇ ਦੀ ਵਾਰ ਵੀ ਜਿਹੜੀ ਆ ਉਹ ਚੱਲ ਪਈ ਹੈਗੀ ਆ। ਤੇ ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਇਸ ਵੇਲੇ ਜਿਹੜਾ ਕੰਬੈਟਿੰਗ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਐਕਟ ਹੈਗਾ ਆ, ਉਹ ਹਾਊਸ ਦੇ ਵਿੱਚ ਪਾਸ ਹੋ ਗਿਆ 348/60 ਹੈ ਨਾ। ਐਂਡ ਇਹ ਜਿਹੜਾ ਲਾਅ ਹੈਗਾ ਇਹ ਹੁਣ ਸੈਨੇਟ ਦੇ ਵਿੱਚ ਜਿਹੜਾ ਇਹਦਾ ਪਲੇ ਆਊਟ ਹੋਊਗਾ। ਔਰ ਮੇਰੇ ਖਿਆਲ ਦੇ ਵਿੱਚ ਕਿ ਕਾਫੀ ਜ਼ਿਆਦਾ ਜ਼ਰੂਰੀ ਹੈਗਾ ਇਹ ਚੀਜ਼ਾਂ ਜਿਹੜੀਆਂ ਕਰਨੀਆਂ। ਇਸ ਵੇਲੇ $18 ਮਿਲੀਅਨ ਅ ਡੇ ਜਿਹੜਾ ਰਫਲੀ ਨੁਕਸਾਨ ਹੁੰਦਾ ਆ ਟਰੱਕਿੰਗ ਇੰਡਸਟਰੀ ਨੂੰ। ਅਬਾਊਟ $6.6 ਬਿਲੀਅਨ ਦਾ ਨੁਕਸਾਨ ਜਿਹੜਾ ਹੁੰਦਾ ਆ ਇਹਦੇ ਵਿੱਚ ਐਵਰੀ ਡੇ ਦੇ ਹਿਸਾਬ ਦੇ ਨਾਲ। ਤੇ ਜਿਹੜਾ ਇਸ ਵੇਲੇ ਸਕੇਰੀਅਸਟ ਨੰਬਰ ਆਇਆ ਹੈਗਾ ਕਿ ਜਿਹੜਾ ਫਰਾਡ, ਆਇਡੈਂਟੀਟੀ ਥੈਫਟ ਤੇ ਫੇਕ ਪੇਪਰ ਵਰਕ ਦਿਖਾ ਕੇ ਜਿਹੜੇ ਲੋਡ ਚੋਰੀ ਕਰਨੇ ਆ, ਉਹ 2021 ਤੋਂ ਲੈ ਕੇ ਹੁਣ ਤੱਕ 1500% ਦਾ ਇਨਕਰੀਜ਼ ਉਹਦੇ ਵਿੱਚ ਦੇਖਣ ਨੂੰ ਮਿਲਿਆ ਆ। ਸੋ ਇਹ ਜਿਹੜਾ ਇਨਕਰੀਜ਼ ਹੈਗਾ ਆ ਇਹ ਬੜਾ ਸਕੇਰੀਅਸਟ ਹੈਗਾ ਇਸ ਵੇਲੇ। ਸੋ ਇਸ ਕਰਕੇ ਇਹਦੇ ਉੱਤੇ ਕਾਫੀ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਕਿ ਇਹਨੂੰ ਪਾਸ ਕਰਨ ਵਾਸਤੇ। ਤੇ ਜੇ ਆਪਾਂ ਹੁਣ ਉਹ ਇਹਦੀ ਗੱਲ ਕਰ ਲਈਏ ਤੇ ਆਪਣਾ ਜਿਹੜਾ ਆ ਆਪਣੇ ਰੀਸੈਂਟਲੀ 1-2 ਦਿਨ ਪਹਿਲਾਂ ਜਿਹੜੀ ਅਰੈਸਟ ਹੋਈ ਹੈਗੀ ਆ ਇੰਡੀਆਨਾ ਦੇ ਵਿੱਚ, ਗ੍ਰੀਨਫੀਲਡ ਇੰਡੀਆਨਾ ਦੇ ਵਿੱਚ, ਡਰਾਈਵਰ ਜਿਹੜਾ ਦੀਪਕ ਕੁਮਾਰ ਫ੍ਰਿਜ਼ਨੋ 31 ਈਅਰਸ ਓਲਡ, ਜਿਹੜੇ ਕਿ ਉੱਥੋਂ ਲੋਡ ਆਲਮੋਸਟ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਤੇ ਇੱਥੇ ਉਹਨਾਂ ਨੂੰ ਤਾਂ ਉਹਦੀ ਮਿਲੀ ਜਿਹੜੀ ਟਿਪ ਤੇ ਇੰਡੀਆਨਾ ਤੋਂ ਚੋਰੀ ਕਰਕੇ ਲਿਆ ਰਿਹਾ ਸੀ। ਨਹੀਂ, ਇਹ ਇੰਡੀਆਨਾ ਤੋਂ ਨਹੀਂ ਸੀਗਾ, ਇਹ ਮੇਰੇ ਖਿਆਲ ਸੀਗਾ ਪੈਂਸਿਲਵੇਨੀਆ ਤੋਂ ਸੀਗਾ। ਪੈਂਸਿਲਵੇਨੀਆ ਤੋਂ ਚੋਰੀ ਹੋਇਆ, ਪਰ ਉੱਥੇ ਗਏ ਜੂਨ 25 ਨੂੰ ਪੈਂਸਿਲਵੇਨੀਆ ਤੋਂ ਚੋਰੀ ਹੋਇਆ ਸੀਗਾ। ਤੇ ਪੈਂਸਿਲਵੇਨੀਆ ਤੋਂ ਉਹਨਾਂ ਦੇ ਲਈ ਉਹ ਸੀਗੀ ਆਪਣੀ ਵਾਰੰਟ ਇਸ਼ੂ ਹੋਇਆ ਸੀਗਾ। ਸੋ ਇਹ ਜਿਹੜਾ ਲੋਡ ਸੀਗਾ ਇਹ ਅਬਾਊਟ 40,000 ਪਾਊਂਡ ਟੰਗਸਟਨ ਆਕਸਾਈਡ ਪਾਊਡਰ ਸੀਗਾ, ਜਿਹੜਾ ਕਿ ਮਿਤਸੂਬਿਸ਼ੀ ਮਟੀਰੀਅਲ ਜਾਪਾਨ ਨੂੰ ਜਾਣਾ ਸੀਗਾ ਤੇ ਜਿਹੜਾ ਕਿ ਇਹ ਚੋਰੀ ਕਰ ਲਿਆ ਗਿਆ। ਇਹਦੀ ਕੀਮਤ ਕੋਈ ਤਕਰੀਬਨ 3 ਮਿਲੀਅਨ ਦੇ ਲਾਗੇ ਦੱਸੀ ਜਾਂਦੀ ਸੀ ਲੋਡ ਦੀ। ਸੋ ਇਹ ਜਿਹੜਾ ਲੋਡ ਆ ਇਹ ਚੋਰੀ ਹੋਇਆ। ਔਰ ਇਹ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਹੈਗੀਆਂ ਇਹਨਾਂ ਦੇ ਕਰਕੇ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਕਾਫੀ ਜਿਹੜੀ ਆ ਉਹ ਕਹਿ ਲਓ ਵੀ ਜਿਹੜੇ ਇੱਦਾਂ ਦੇ ਲਾਜ਼ ਬਣਨੇ ਆ ਉਹ ਤਾਂ ਹੀ ਫਿਰ ਉੱਤੇ ਜ਼ੋਰ ਪੈਂਦਾ, ਤਾਂ ਹੀ ਫਿਰ ਉਹ ਅੱਗੇ ਵੱਧਦੇ ਆ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ। ਇਹਦੇ ਨਾਲ ਰਾਜਕਿਰਨ ਇੱਕ ਜਿਹੜੀ ਹੋਰ ਇੰਟਰਸਟਿੰਗ ਔਰ ਜਿਹੜੀ ਬਹੁਤ ਜ਼ਰੂਰੀ ਜਿਹੜੀ ਖਬਰ ਹੈਗੀ ਆ, ਮਲਟੀ ਸਟੇਟ ਕ੍ਰੈਕ ਡਾਊਨ ਜਿਹੜਾ ਔਨ ਕਮਰਸ਼ੀਅਲ ਜਿਹੜੇ ਵਹੀਕਲਸ ਹੈਗੇ ਉਹਨਾਂ ਦੇ ਵਾਇਲੇਟਰਸ ਦੇ ਉੱਤੇ ਚੱਲਿਆ ਹੈਗਾ। ਠੀਕ ਹੈ, ਜਿਹਦੇ ਵਿੱਚ ਇਹ ਕਾਫੀ ਮਹੀਨਿਆਂ ਤੋਂ ਬਿਲਡਅਪ ਕੀਤਾ ਜਾ ਰਿਹਾ ਸੀਗਾ ਇਸ ਚੀਜ਼ ਨੂੰ। ਤੇ ਜਿਹਦੇ ਵਿੱਚ ਕਿ ਇੰਡੀਆਨਾ ਦੇ ਵਿੱਚ 223 ਅਰੈਸਟ ਜਿਹੜੀਆਂ ਆਈਸ ਤੇ ਸਟੇਟ ਪੁਲਿਸ ਦੇ ਆਪਰੇਸ਼ਨ ਦੇ ਨਾਲ ਕੀਤੀਆਂ ਗਈਆਂ ਇਲੀਨੋਇਸ ਸਟੇਟ ਲਾਈਨ ਦੇ ਲਾਗੇ। ਓਕਲਾਹੋਮਾ ਵੱਲੋਂ 120 ਅਰੈਸਟ ਜਿਹੜੀਆਂ I-40 ਤੇ ਵਿਦ ਰੈਪ ਸ਼ੀਟ ਇਨਕਲੂਡਿੰਗ DUI, ਹਿਊਮਨ ਸਮਗਲਿੰਗ ਤੇ ਡਰੱਗ ਡਿਸਟ੍ਰੀਬਿਊਸ਼ਨ ਤੇ। ਟੈਕਸਸ ਪੈਨ ਹੈਂਡਲ ਦੇ ਵਿੱਚ 30+ ਅਰੈਸਟ ਹੋਈਆਂ। ਨੇਸ਼ਨ ਵਾਈਡ ਜੇ ਉਹ ਟੈਲੀ ਕੀਤੀ ਜਾਵੇ ਤੇ ਨੇਸ਼ਨ ਵਾਈਡ ਦੱਸਿਆ ਜਾ ਰਿਹਾ ਕਿ ਆਲਮੋਸਟ 9500 ਕਮਰਸ਼ੀਅਲ ਟਰੱਕ ਟੇਕਨ ਆਫ ਦਾ ਰੋਡ ਇਸ ਸਵੀਪ ਦੇ ਵਿੱਚ।
ਸੋ ਇਹਦੇ ਵਿੱਚ ਵੀ ਜਿਹੜੀ ਇਹ ਚੀਜ਼ ਹੈਗੀ ਆ ਉਹ ਉੱਭਰ ਕੇ ਸਾਹਮਣੇ ਉਹੀ ਆ ਰਹੀ ਆ ਕਿ ਜਿਹੜੀਆਂ ਇਸ ਵੇਲੇ 2 ਸਟੇਟਸ ਹੈਗੀਆਂ, ਕੈਲੀਫੋਰਨੀਆ ਨੂੰ ਤਾਂ ਕਾਫੀ ਮਤਲਬ ਹਿੱਟ ਆਲਰੇਡੀ ਕਰ ਚੁੱਕੇ ਆ, ਐਂਡ ਨਿਊਯਾਰਕ ਨੂੰ ਹਿੱਟ ਜਿਹੜਾ ਇਸ ਵੇਲੇ ਹੋ ਰਿਹਾ ਹੈਗਾ ਕਿ ਉਹਨਾਂ ਦੀ ਫੰਡਿੰਗਸ ਵਗੈਰਾ ਜਿਹੜੀ ਆ ਰੁਕੀ ਹੋਈ ਆ, ਕਿ ਇੰਪਲੀਮੈਂਟੇਸ਼ਨ ਜਿਹੜੀ ਆ ਰੂਲਸ ਦੀ ਨਹੀਂ ਹੋ ਰਹੀ ਹੈਗੀ। ਸੋ ਅੱਛਾ। ਇਹ ਵੀ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਰਾਜਕਿਰਨ, ਜਿਹੜਾ ਫਲੋਰੀਡਾ ਵਾਲਾ ਆਪਣਾ ਯੂਟਰਨ ਲਾਸੂਟ ਸੀਗਾ, ਉਹਦੇ ਵਿੱਚ C.H. ਰੋਬਿਨਸਨ ਜਿਹੜਾ ਸੀਗਾ ਉਹ ਡ੍ਰੌਪ ਆਊਟ ਕਰ ਦਿੱਤਾ ਗਿਆ C.H. ਰੋਬਿਨਸਨ ਨੂੰ ਉਸ ਕੇਸ ਦੇ ਵਿੱਚੋਂ, ਕਿਉਂਕਿ ਉਸ ਕੇਸ ਦੇ ਵਿੱਚ ਇਹ ਪਾਇਆ ਗਿਆ ਕਿ C.H. ਰੋਬਿਨਸਨ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਜਿਹੜਾ ਆਪਣਾ ਇਹ ਕੇਸ ਸੀਗਾ ਮੌਂਟਗੋਮਰੀ ਵਰਸਸ ਕਾਰਬਾਈ ਟਰਾਂਸਪੋਰਟ ਦਾ, ਜਿਹੜਾ ਯੂਨਾਨਿਮਸ ਡਿਸੀਜਨ ਆਇਆ ਸੀ ਸੁਪਰੀਮ ਕੋਰਟ ਦਾ ਬ੍ਰੋਕਰ ਲਾਇਬਿਲਿਟੀ ਦਾ, ਸੋ ਉਹ ਸ਼ਾਇਦ ਇੱਥੇ ਪਲੇ ਆਊਟ ਹੋਣਾ ਸੀਗਾ, ਪਰ ਡੈਫੀਨੇਟਲੀ ਇਸ ਵਾਰੀ ਉਹ ਪਲੇ ਆਊਟ ਨਹੀਂ ਹੋਇਆ। ਸੋ C.H. ਰੋਬਿਨਸਨ ਜਿਹੜੇ ਆ ਉਹ ਉਸ ਲਾਸੂਟ ਦੇ ਵਿੱਚ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ। ਜੀ ਅੱਛਾ, ਕਾਰਗੋ ਥੈਫਟ ਦੀ ਜੇ ਰਾਜਕਨਵੀਰ ਸਿੰਘ ਤੇ ਆਪਣੇ ਰਮਨ ਭਾਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ 4th ਜੁਲਾਈ ਆ ਇਹ ਰਿਪੋਰਟ ਕੀਤਾ ਗਿਆ ਵੀ ਕਾਰਗੋ ਨੈਟ ਨੇ 4th ਜੁਲਾਈ ਜਿਹੜਾ ਥੈਫਟ ਆ ਇਹ ਬਹੁਤ ਜ਼ਿਆਦਾ ਹੁੰਦਾ ਆ, ਪਿਛਲੇ ਸਾਲ ਵੀ ਹੋਇਆ ਸੀ। ਸੋ ਸਾਰੇ ਕੇਅਰਫੁਲ ਰਹਿਣ। ਜਿਹੜੇ ਏਰੀਆ ਉਹਨਾਂ ਨੇ ਮੇਨ ਮੈਂਸ਼ਨ ਕੀਤੇ ਆ, ਕੈਲੀਫੋਰਨੀਆ, ਟੈਕਸਸ ਤੇ ਇਲੀਨਾਇਸ, 3 ਸਟੇਟਾਂ ਜਿਹੜੀਆਂ ਉਹਨੇ ਦੱਸੀਆਂ ਹੈਗੀਆਂ। ਸੋ ਜਿਹੜੇ ਟਰੱਕਿੰਗ ਦੇ ਵਿੱਚ ਆ ਖਾਸ ਕਰਕੇ ਇਹ ਵਾਰਨਿੰਗ ਆ 4th ਜੁਲਾਈ ਨੂੰ, ਕਹਿੰਦੇ ਵੀ ਇਸ ਏਰੀਏ ਦੇ ਵਿੱਚ ਇਹ ਹਾਈ ਵੈਲਿਊ ਟਾਰਗੇਟ ਏਰੀਆ ਆ। ਕੈਲੀਫੋਰਨੀਆ ਦਾ ਜੇ ਕਾਉਂਟੀ ਵਾਈਜ਼ ਦੱਸਦੇ ਜਾਈਏ, ਸੈਨ ਬਰਨਡੀਨੋ ਤੇ ਲਾਸ ਐਂਜਲਸ ਕਾਉਂਟੀ, ਤੇ ਡੈਲਸ ਕਾਉਂਟੀ 'ਚ ਟੈਕਸਸ, ਮੈਰੀਕੋਪਾ ਕਾਉਂਟੀ ਐਰੀਜ਼ੋਨਾ ਤੇ ਸ਼ੈਲਵੀ ਕਾਉਂਟੀ ਟੈਨਸੀ ਦੇ ਵਿੱਚ। ਇਹ ਕਾਫੀ ਇਸ ਵੇਲੇ ਟਾਈਮ ਜਿਹੜਾ ਆ ਉਹ ਐਕਸਪੈਕਟਡ ਹੁੰਦਾ ਕਿ ਇਸ ਵੇਲੇ ਕਾਫੀ ਜਿਹੜੀਆਂ ਚੋਰੀਆਂ ਆ ਉਹ ਇਸ ਟਾਈਮ ਤੇ ਹੁੰਦੀਆਂ ਹੈਗੀਆਂ। ਸੋ ਡੈਫੀਨੇਟਲੀ ਜੇ ਤੁਸੀਂ ਬਾਹਰ ਹੈਗੇ, ਰੋਡ ਤੇ ਹੈਗੇ, ਤਾਂ ਬੀ ਕੇਅਰਫੁਲ ਜੀ। ਅੱਛਾ ਰਮਨ ਜੀ, ਇਹਦੇ ਵਿੱਚ ਜਿਹੜੀਆਂ ਤੁਸੀਂ 2-4 ਚੀਜ਼ਾਂ ਦਿੱਤੀਆਂ, ਉਹਨੂੰ ਥੋੜਾ ਹੋਰ ਅੱਗੇ ਗੱਲ ਨੂੰ ਜਿਹੜਾ ਵਧਾਉਂਦੇ ਆ, ਡਰਾਈਵਰ ਪੇ ਵਾਰ, ਇਹ ਕੀ ਰੀਜ਼ਨ ਇਹਦੇ ਵਿੱਚ ਹੁਣ ਇਹ ਚੱਲ ਪਿਆ ਵੀ ਡਰਾਈਵਰ ਜਿਹੜੇ ਚੱਲਣ ਵਾਲੇ ਉਹ ਘਟ ਗਏ ਆ, ਇਸ ਲਈ ਕੰਪਨੀਆਂ ਹੁਣ ਇੱਕ ਦੂਜੇ ਦੇ ਡਰਾਈਵਰ ਖੋਹਣ ਵਾਲੀ ਗੱਲ, ਉਹ ਪਹਿਲੋਂ ਵਾਲਾ ਜਿਹੜਾ ਸਿਸਟਮ ਆ ਉਦਾਂ ਉਹਦੇ ਵੱਲ ਨੂੰ ਜਾ ਰਿਹਾ? ਡੈਫੀਨੇਟਲੀ ਰਾਜਕਰਨ, ਹੁਣ ਉਹੀ ਚੀਜ਼ ਜਿਹੜੀ ਆ, ਦੇਖੋ ਹੁਣ ਇਹ ਸੋਚਿਆ ਜਾਂਦਾ ਕਿ ਹੁਣ ਜਿਹੜੇ ਰੇਟਸ ਹੈਗੇ ਆ ਉਹ ਕਾਫੀ ਜ਼ਿਆਦਾ ਵਧੀਆ ਹੋਏ ਆ, ਰੇਟਸ ਜਿਹੜੇ ਅੱਗੇ ਨਾਲੋਂ ਬੜੇ ਵਧੀਆ ਹੋ ਗਏ ਆ। ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਡਰਾਈਵਰ ਪੇ ਆ ਉਹ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਜਿਹੜੀਆਂ ਕਿ ਅਗੇਨ ਕੱਲ ਵੀ ਸਾਡੀ ਇੱਕ ਆਪਣੀ ਟਰੱਕਿੰਗ ਕੰਪਨੀ ਦੇ ਆਫਿਸ ਦੇ ਉਦਘਾਟਨ ਦੇ ਲਈ ਗਏ ਸੀਗੇ, ਤੇ ਉੱਥੇ ਉਹਨਾਂ ਨੇ ਦੱਸਿਆ ਕਿ ਸਾਰੇ ਜਣੇ ਗੱਲ ਕਰ ਰਹੇ ਸੀ ਕਿ ਭਈ ਇਹ ਜਿਹੜੀ ਚੀਜ਼ ਆ ਇਹ ਕਿੱਦਾਂ ਇਹਨੂੰ ਠੱਲ ਪਾਉਣੀ ਚਾਹੀਦੀ ਆ, ਜਾਂ ਕਿੱਦਾਂ ਇਹ ਚੀਜ਼ ਜਿਹੜੀ ਚੀਜ਼ ਨੂੰ ਖਤਮ ਕਰਨਾ ਚਾਹੀਦਾ, ਜਾਂ ਇਸ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ। ਸੋ ਸਾਰਿਆਂ ਦੀ ਕੰਪਲੇਂਟ ਇਹੋ ਹੀ ਸੀਗੀ ਜੀ, ਟਰੱਕਿੰਗ ਜਿਹੜੀਆਂ ਡਰਾਈਵਰ ਪੇ ਆ ਉਹ ਵਧਾ ਰਹੇ, ਤੇ ਮੈਂ ਕਿਹਾ ਵੀ ਵਧਾ ਕੌਣ ਰਿਹਾ? ਆਈ ਮੀਨ ਦੇयर ਇਜ਼ ਨੋਬਡੀ ਐਲਸ, ਇਜ਼ ਯੂ ਗਾਇਜ਼, ਹੈ ਨਾ, ਵੀ ਆਪ ਹੀ ਵਧ ਰਹੀ ਹੈਗੀ ਆ। ਤੁਹਾਡੇ ਟਰੱਕਿੰਗ ਕੰਪਨੀਆਂ ਵੱਲੋਂ ਹੀ ਇਹ ਚੀਜ਼ ਕੀਤੀ ਜਾ ਰਹੀ ਹੈ, ਇੱਕ ਦੂਜੇ ਦੇ ਜਿਹੜੇ ਡਰਾਈਵਰ ਖਿੱਚੇ ਜਾ ਰਹੇ, ਇੱਦਾਂ ਕੀਤੇ ਜਾ ਰਹੇ ਆ। ਤੇ ਇਹ ਟ੍ਰੈਂਡ ਜਿਹੜਾ ਆ ਇਹ ਆਪਣੇ ਖਾਸ ਕਰਕੇ ਆਪਣੀਆਂ ਕੰਪਨੀਆਂ ਦੇ ਵਿੱਚ ਬਹੁਤ ਜ਼ਿਆਦਾ ਆ, ਔਰ ਇਹੋ ਹੀ ਇੱਕ ਰੀਜ਼ਨ ਹੈਗਾ ਆ ਕਿ ਜਿਹਦੇ ਵਿੱਚ ਮੇਰੇ ਖਿਆਲ ਡਰਾਈਵਰ ਦੀ ਪੇ ਜਿਹੜੀ ਆ ਉਹ ਬੇਸ ਆਫ ਐਕਸਪੀਰੀਅੰਸ ਹੋਣੀ ਚਾਹੀਦੀ ਆ, ਬੇਸਿਸ ਔਨ ਕਿ ਡਰਾਈਵਰ ਦੀ ਪਰਫਾਰਮੈਂਸ ਤੇ ਹੋਣੀ ਚਾਹੀਦੀ ਆ, ਨਾ ਕਿ ਜਸਟ ਇੱਕ ਇਹ ਹੋਣਾ ਚਾਹੀਦਾ ਕਿ ਡਰਾਈਵਰ ਇੱਕ ਉਹਦੇ ਕੋਲ ਕਲਾਸ ਏ ਲਾਇਸੈਂਸ ਹੈਗਾ ਤੇ ਉਹਦੀ ਪੇ ਜਿਹੜੀ ਆ ਇਸ ਆਧਾਰ ਤੇ ਹੋਵੇ ਕਿ ਉਹਦੇ ਕੋਲ ਗ੍ਰੀਨ ਕਾਰਡ ਹੈ ਜਾਂ ਸਿਟੀਜ਼ਨ ਆ, ਪਰ ਇਸ ਆਧਾਰ ਤੇ ਹੋਣੀ ਚਾਹੀਦੀ ਆ ਵੀ ਡਰਾਈਵਰ ਕਿੰਨਾ ਚੰਗਾ ਹੈਗਾ, ਡਰਾਈਵਰ ਕਿਵੇਂ ਟਰੱਕ ਚਲਾਉਂਦਾ, ਕਿਵੇਂ ਆਪਣੇ ਲੋਡ ਦੀ ਦੇਖਭਾਲ ਕਰਦਾ। ਸੋ ਪਰਫਾਰਮੈਂਸ ਬੇਸ ਜਿਹੜੀ ਤਨਖਾਹ ਹੈਗੀ ਆ ਉਹ ਮੇਰੇ ਖਿਆਲ ਇੰਡਸਟਰੀ ਸਟੈਂਡਰਡ ਹੈਗਾ ਦੂਜਿਆਂ ਸਾਰੀਆਂ ਗੋਰਿਆਂ ਦੀਆਂ ਕੰਪਨੀਆਂ ਦੇ ਵਿੱਚ। ਸੋ ਇੰਡਸਟਰੀ ਸਟੈਂਡਰਡ ਨੂੰ ਅਪਣਾਉਣਾ ਚਾਹੀਦਾ ਔਰ ਇੰਡਸਟਰੀ ਸਟੈਂਡਰਡ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ। ਅਦਰਵਾਈਜ਼ ਜਿਹੜੀ ਆਪਣੀ ਅੱਗੇ ਗਲਤੀਆਂ ਜਿਹੜੀਆਂ ਕੋਵਿਡ ਤੋਂ ਬਾਅਦ ਹੋਈਆਂ ਹੈਗੀਆਂ ਉਹ ਫਿਰ ਉਸੇ ਲੈਵਲ ਤੇ ਆਪਾਂ ਜਾ ਰਹੇ ਹੈਗੇ ਆ। ਸੋ ਅਨਫੋਰਚੂਨੇਟਲੀ ਉਹੀ ਚੀਜ਼ਾਂ ਫਿਰ ਦੁਬਾਰਾ ਦੁਹਰਾਈਆਂ ਜਾ ਰਹੀਆਂ। ਜੀ ਬਿਲਕੁਲ। ਤੇ ਸੋ ਚਲੋ ਦੇਖਦੇ ਹਾਂ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ, ਇਹ ਕਿਸ ਪਾਸੇ ਨੂੰ ਇੰਡਸਟਰੀ ਜਿਹੜੀ ਇਹਦੇ ਨਾਲ ਜਾਊਗੀ। ਜਿਹੜੇ ਹੁਣ ਬਿੱਲ ਦੇ ਵਿੱਚ ਤੁਸੀਂ ਗੱਲ ਕੀਤੀ ਆ ਰਮਨ ਜੀ, ਵੀ ਉਹਦੇ ਵਿੱਚ ਥੋੜਾ ਹੋਰ ਵਿਸਤਾਰ ਦੇ ਵਿੱਚ ਦੱਸਣ ਦੀ ਜਿਹੜੀ ਕੋਸ਼ਿਸ਼ ਕਰਿਓ ਵੀ ਇਹ ਜਿਹੜੀ ਸਮੱਸਿਆ ਇੰਨੀ ਜ਼ਿਆਦਾ ਹੁਣ ਵਧੀ ਆ, ਤੁਸੀਂ ਜਿੱਦਾਂ ਉਹ ਗ੍ਰੀਨਫੀਲਡ ਵਾਲੇ ਵੀ ਇਨਸੀਡੈਂਟ ਦੇ ਵਿੱਚ ਨਾਲ ਜ਼ਿਕਰ ਜਿਹੜਾ ਉਹ ਕੀਤਾ ਆ ਵੀ ਇਹ ਸਿਚੁਏਸ਼ਨ ਇੰਡਸਟਰੀ ਨੂੰ ਲਗਾਤਾਰ ਅੰਦਰੋਂ ਖੋਖਲਾ ਜਿਹੜੀ ਉਹ ਕਰਦੀ ਜਿਹੜੀ ਉਹ ਜਾ ਰਹੀ ਆ।
ਇੱਦਾਂ ਦਾ ਮਾਹੌਲ ਅਚਾਨਕ ਆਈ ਵੁਡਨਟ ਸੇ ਅਚਾਨਕ ਬਟ ਬੜੀ ਤੇਜ਼ੀ ਦੇ ਨਾਲ ਇਹ ਜਿਹੜਾ ਮਾਹੌਲ ਇਹ ਬਣ ਗਿਆ। ਹੁਣ ਇੰਡਸਟਰੀ ਦੇ ਵਿੱਚ ਰੂਲ ਜਿਹੜੇ ਉਹ ਆ ਰਹੇ ਆ ਉਸ ਨੂੰ ਸੁਧਾਰਨ ਦੇ ਲਈ ਜਿਹੜਾ ਉਹ ਹੁਣ ਫੈਡਰਲ ਲੈਵਲ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਜਿਹੜੀ ਉਹ ਚੱਲ ਰਹੀ ਆ। ਵਾਈ ਡੂ ਯੂ ਥਿੰਕ ਇਟ ਹੈਪਨ ਵੀ ਇਹ ਹੋਇਆ ਕਿਉਂ ਇੰਨਾ ਜ਼ਿਆਦਾ, ਇੰਨੀ ਦੂਰ ਤੱਕ ਇਹ ਚਲਾ ਕਿੱਦਾਂ ਗਿਆ? ਰਾਜਕਰਨ ਅਗੇਨ ਜਿਹੜਾ ਨਾ ਇਹ ਇਟਸ ਬਿਨ ਬਿਲਡਿੰਗ, ਠੀਕ ਹੈ ਨਾ। ਇਹ ਆਪਣਾ ਜਦੋਂ ਕੋਵਿਡ ਤੋਂ ਬਾਅਦ ਦਾ ਬਿਲਡ ਹੋ ਰਿਹਾ ਹੈਗਾ। ਜਿਹੜੀਆਂ ਕਾਰਗੋ ਥੈਫਟ ਆ ਇਹ ਪਹਿਲਾਂ ਤੋਂ ਵੀ ਹੁੰਦਾ ਆ ਰਿਹਾ, ਇਹ ਨਹੀਂ ਵੀ ਅੱਜ ਕੋਈ ਨਵਾਂ ਹੋ ਰਿਹਾ ਹੈਗਾ, ਇਹ ਪਹਿਲਾਂ ਤੋਂ ਹੁੰਦਾ ਆ ਰਿਹਾ ਔਰ ਪਹਿਲਾਂ ਤੋਂ ਹੀ ਜਿਹੜੀ ਆ ਇਹ ਚੀਜ਼ ਚੱਲਦੀ ਆ ਰਹੀ ਕਾਰਗੋ ਥੈਫਟ ਦੀ ਜਿਹੜੀ ਚੀਜ਼ ਆ। ਪਰ ਇਹਦਾ ਲੈਵਲ ਜਿਹੜਾ ਅਟੇਨ ਹੋਇਆ ਇਸ ਵੇਲੇ, ਜਿਹੜਾ ਲੈਵਲ ਇਸ ਵੇਲੇ ਪਹਿਲਾਂ ਹੁੰਦਾ ਸੀਗਾ ਕਾਰਗੋ ਥੈਫਟ ਹੁੰਦਾ ਸੀਗਾ ਕਿ ਕੋਈ ਟ੍ਰੇਲਰ ਦੇ ਵਿੱਚੋਂ ਥੋੜ੍ਹੀ ਬਹੁਤ ਪੈਲਟ ਚੋਰੀ ਹੋ ਗਈ ਜਾਂ ਕਿਸੇ ਨੇ ਸਮਾਨ ਟ੍ਰੇਲਰ ਚੋਂ ਕੱਢ ਲਿਆ ਜਾਂ ਕਿਸੇ ਨੇ ਕੋਈ ਚੀਜ਼ ਕਿਸੇ ਦਾ ਟ੍ਰੇਲਰ ਕਿਤੇ ਖੜਾ ਆ ਉੱਥੋਂ ਕਰ ਲਿਆ। ਥੋੜ੍ਹੇ ਬਹੁਤ ਲੈਵਲ 'ਤੇ ਛੋਟੇ ਲੈਵਲ 'ਤੇ ਕੰਮ ਜਿਹੜਾ ਸੀਗਾ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਸੀਗਾ। ਪਰ ਹੁਣ ਜਿਹੜਾ ਉਹਦਾ ਕੰਮ ਚੋਰੀ ਕਰਨ ਦਾ ਤਰੀਕਾ ਤੇ ਚੋਰੀ ਮਤਲਬ ਜਿਹੜਾ ਸਾਈਜ਼ ਆ ਉਹਦੇ ਤੇ ਸਿਗਨੀਫੀਕੈਂਟਲੀ ਇਫੈਕਟ ਪਿਆ ਹੈਗਾ। ਜਿਹੜਾ ਪਹਿਲਾਂ ਚੋਰੀ ਹੁੰਦੀ ਸੀਗੀ ਕਿ ਕਿਤੇ ਖੜੇ ਟ੍ਰੇਲਰ 'ਚੋਂ ਸਮਾਨ ਲਾ ਲਿਆ ਜਾਂ ਕਿਸੇ ਨੇ ਕੋਈ ਬਹੁਤ ਘੱਟ ਚਾਂਸਿਸ ਹੁੰਦੇ ਸੀ ਕਿ ਸਾਰਾ ਟ੍ਰੇਲਰ ਕੋਈ ਹੁੱਕਅਪ ਕਰਕੇ ਲੈ ਜਾਂਦਾ ਸੀਗਾ। ਛੋਟੇ ਮੋਟੇ ਚਾਂਸ ਹੋਏ ਸੀਗੇ ਪਰ ਇਦਾਂ ਦੇ ਨਹੀਂ ਸੀ ਹੁੰਦੇ। ਪਰ ਹੁਣ ਜਿਹੜੇ ਚਾਂਸਿਸ ਹੋ ਗਿਆ, ਹੁਣ ਜਿਹੜੀ ਖਾਸ ਕਰਕੇ ਫਰਾਡ, ਆਇਡੈਂਟੀਟੀ ਥੈਫਟ ਤੇ ਫੇਕ ਪੇਪਰ ਵਰਕ, ਜਿਹੜਾ ਹੁਣ ਆ ਲੋਡ ਦੀ ਗੱਲ ਆਪਾਂ ਕਰ ਰਹੇ ਸੀਗੇ ਪੈਨਸਿਲਵੇਨੀਆ ਚੋਰੀ ਹੋਇਆ, ਇਹ ਵੀ ਫੇਕ ਪੇਪਰ ਵਰਕ ਬਣਾ ਕੇ ਲੋਡ ਚੁੱਕਿਆ ਗਿਆ। ਅੱਗੇ ਹੁੰਦਾ ਸੀਗਾ ਛੋਟਾ ਮੋਟਾ ਚੀਜ਼, ਜਿੱਦਾਂ ਮੈਂ ਕਹਿੰਦਾ ਕਿ ਉਹ ਚੀਜ਼ ਹੁੰਦੀ ਸੀ। ਹੁਣ ਆ ਕਿ ਹੁਣ ਪੂਰੇ ਦਾ ਪੂਰਾ ਲੋਡ ਹੀ ਜਿਹੜਾ ਆ ਔਰ ਐਕਚੁਅਲੀ ਇੰਨੇ ਕੁ ਸੋਫਿਸਟੀਕੇਟਡ ਹੋ ਗਏ ਆ ਕਿ ਇੱਕ ਲੈਜਿਟ ਕੰਪਨੀ ਜਿਹੜੀ ਬਿਲਕੁਲ ਪਰਫੈਕਟਲੀ ਵੈਲ ਵਰਕ ਕਰ ਰਹੀ ਆ, ਉਹਨੂੰ ਚੁਣਿਆ ਜਾਂਦਾ ਟੂ ਸਟੀਲ ਦਾ ਲੋਡ। ਸੋ ਇਹ ਜਿਹੜੇ ਬੈਕ ਐਂਡ ਤੇ ਬੰਦੇ ਬੈਠੇ ਆ ਉਹ ਇੱਕ ਬੜੀ ਵਧੀਆ ਕੰਪਨੀ ਨੂੰ ਚੁਣਦੇ ਆ ਜਿਨ੍ਹਾਂ ਦਾ ਰੈਕਡ ਬਹੁਤ ਵਧੀਆ, ਜਿਨ੍ਹਾਂ ਨੂੰ ਜਿਹੜੇ ਲੋਡ ਆ ਇਦਾਂ ਦੇ ਮਿਲ ਜਾਂਦੇ ਆ ਵੱਡੇ, ਉਹਨਾਂ ਨੂੰ ਚੁਣਦੇ ਆ। ਉਹਨਾਂ ਨੂੰ ਚੁਣ ਕੇ ਤੇ ਇਹ ਥੈਫਟ ਜਿਹੜਾ ਉਹਨਾਂ ਦੇ ਕੋਲੋਂ ਕਰਵਾਇਆ ਜਾਂਦਾ। ਸੋ ਇਹ ਜਿਹੜੀ ਚੀਜ਼ ਆ ਇਹ ਖਤਰਨਾਕ ਆ। ਪਹਿਲਾਂ ਜਿਹੜੀ ਚੀਜ਼ ਸੀ ਉਹ ਕਾਰਗੋ ਥੈਫਟ ਸੀਗਾ। ਆਪਾਂ ਦੇਖਿਆ ਕਿ LA ਦੇ ਵਿੱਚ ਬਹੁਤ ਕਾਰਗੋ ਥੈਫਟ ਜਿਹੜਾ ਆ ਉਹ ਟ੍ਰੇਨ ਦੇ ਉੱਤੇ ਦੇਖਦੇ ਆ ਕਿ ਉੱਥੇ ਕੰਟੇਨਰ ਖੋਲ ਕੇ ਉੱਥੋਂ ਲੋਕੀ TV ਲੁੱਟੀ ਜਾਂਦੇ ਆ ਜਾਂ ਆਪਣਾ ਚੱਕੀ ਜਾਂਦੇ, ਸਮਾਨ ਲਈ ਜਾਂਦੇ ਆ, ਇਲੈਕਟ੍ਰੋਨਿਕ ਲਈ ਜਾਂਦੇ ਆ। ਹੁਣ ਜਿਹੜਾ ਇਹ ਟੋਟਲੀ ਚੇਂਜ ਹੋ ਗਿਆ ਕਿ ਇਹਦੇ ਵਿੱਚ ਜਿਹੜੀ ਆ ਆਪਣੀ ਫਰਾਡ ਤੇ ਆਇਡੈਂਟੀਟੀ ਥੈਫਟ ਆ ਗਿਆ ਤੇ ਫੇਕ ਪੇਪਰ ਯੂਜ਼ ਕਰਨਾ ਆ ਗਿਆ। ਇਹਦੇ ਨਾਲ ਲੋਡ ਦੀ ਜਿਹੜੀ ਚੋਰੀ ਹੋਣ ਦਾ ਕੰਮ ਆ ਉਹ ਟੋਟਲੀ ਡਿਫਰੈਂਟ ਲੈਵਲ ਤੇ ਚਲਾ ਗਿਆ ਕਿ ਅੱਗੇ ਜਿਹੜਾ ਕੰਮ ਸੀਗਾ ਛੋਟੇ ਮੋਟੇ ਲੈਵਲ ਤੇ ਹੁੰਦਾ ਸੀ, ਹੁਣ ਬਹੁਤ ਵੱਡੇ ਲੈਵਲ ਤੇ ਹੋਣ ਲੱਗ ਗਿਆ। ਕੀ ਤੁਹਾਨੂੰ ਲੱਗਦਾ ਵੀ AI ਦੇ ਨਾਲ ਇਹ ਕੰਮ ਸੌਖਾ ਹੋ ਗਿਆ ਹੋਰ ਉਹਨਾਂ ਨੂੰ? ਦੇਖੋ AI ਤਾਂ ਇੱਕ ਅਨਦਰ, ਦੇਖੋ AI is a tool, ਹੈ ਨਾ, they are using that tool, definitely use ਹੋ ਰਿਹਾ AI ਵੀ। ਪਰ ਇਹਦੇ ਨਾਲ ਜਿਹੜੀ ਆਇਡੈਂਟੀਟੀ ਥੈਫਟ ਹੈਗੀ ਆ ਉਹ ਪਹਿਲਾਂ ਆਇਡੈਂਟੀਟੀ ਥੈਫਟ ਜਿਹੜੀ ਸੀਗੀ ਉਹ ਡਿਫਰੈਂਟ ਹੁੰਦੀ ਸੀ, ਲੇਕਿਨ ਹੁਣ ਆਇਡੈਂਟੀਟੀ ਥੈਫਟ ਜਿਹੜੀ ਆ ਤੁਹਾਡੀ ਕੰਪਨੀ ਦਾ ਆਇਡੈਂਟੀਟੀ ਆ। ਅੱਗੇ ਤਾਂ ਸਿਰਫ ਆਇਡੈਂਟੀਟੀ ਥੈਫਟ ਮੰਨਿਆ ਜਾਂਦਾ ਸੀ ਕਿ ਇੱਕ ਬੰਦੇ ਦੀ ਆਇਡੈਂਟੀਟੀ ਜਿਹੜੀ ਚੋਰੀ ਹੁੰਦੀ ਆ। ਹੁਣ ਕੰਪਨੀ ਦੀ ਜਿਹੜੀ ਆ ਪੇਪਰ ਵਰਕ ਆ। ਔਰ ਇੱਥੇ ਹੁਣ ਇਹ ਵੀ ਪਤਾ ਲੱਗ ਰਿਹਾ ਹੈਗਾ ਕਿ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਆਪਣੀਆਂ ਇਨਫੋਰਮੇਸ਼ਨ ਵੈਸੇ ਹੀ ਵੇਚ ਰਹੀਆਂ ਹੈਗੀਆਂ ਕਿ ਓਕੇ ਠੀਕ ਹੈ ਜੀ, ਇੱਕ ਹੋਰ ਕੁਛ ਤਾਂ ਨਹੀਂ ਬਣਿਆ ਹੈਗਾ, ਚਲੋ ਕੰਪਨੀ ਦੀ ਇਨਫੋਰਮੇਸ਼ਨ ਹੀ ਵੇਚ ਦਿਓ, ਕੋਈ ਜਿੱਦਾਂ ਮਰਜ਼ੀ ਕਰ ਲਵੇ, ਜੋ ਮਰਜ਼ੀ ਕਰ ਲਵੇ। ਸੋ ਦੇਰ ਆਰ ਥਿੰਗਸ ਹੈਪਨਿੰਗ। ਕੁਛ ਇੱਕ ਜਿਹੜੀਆਂ ਇਹ ਉੱਦਾਂ ਕੀਤੀਆਂ ਜਾਂਦੀਆਂ, ਕੁਛ ਇੱਕ ਵਿਲਫੁਲੀ ਵੀ ਇਹ ਚੀਜ਼ਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ। ਅੱਛਾ, ਫਿਰ ਕੰਪਨੀਜ਼ ਨੂੰ ਆਪਣੇ ਆਪ ਨੂੰ ਬਚਾਉਣਾ ਕਿੱਦਾਂ ਆ? ਮਤਲਬ ਆਈ ਥਿੰਕ ਉਹ ਹੁਣ ਜ਼ਿਆਦਾ ਉਹਦੇ ਤੇ ਫੋਕਸ ਵੀ ਹੋਣਾ ਚਾਹੀਦਾ। ਜਿੱਦਾਂ ਤੁਸੀਂ ਕਿਹਾ ਵੀ ਵੈਲ ਐਸਟੈਬਲਿਸ਼ਡ ਕੰਪਨੀਆਂ ਜਿਹੜੀਆਂ ਚੱਲ ਰਹੀਆਂ ਆ ਉਹਨਾਂ ਦੇ ਨਾਮ ਯੂਜ਼ ਹੁੰਦੇ ਆ, ਉਹਨਾਂ ਤੋਂ ਕਰਵਾਇਆ ਜਾਂਦਾ ਹੈ। ਸੋ ਇਹ ਮਤਲਬ ਹਾਊ ਇਜ਼ ਦਿਸ ਹੈਪਨਿੰਗ ਤੇ ਇਹਨੂੰ ਰੋਕਣਾ ਕਿੱਦਾਂ ਆ? ਮਤਲਬ ਇੱਕ ਕੰਪਨੀ, ਇੱਕ ਓਨਰ ਆਪਰੇਟਰ ਜਿਹਦਾ ਇਸ ਤਰੀਕੇ ਦੇ ਨਾਲ ਵਰਤਿਆ ਹੁੰਦਾ, ਉਹ ਵਾਟ ਆਰ ਦ ਸਾਈਨਸ ਜਿਹਦੇ ਤੇ ਉਹ ਫੋਕਸ ਕਰੇ ਵੀ ਬਚਾਅ ਹੋ ਸਕੇ? ਦੇਖੋ ਜੀ, ਪਹਿਲੀ ਚੀਜ਼ ਤੇ ਹੈਗੀ ਆ ਕਿ ਕੰਪਨੀਆਂ ਨੂੰ ਸਾਰਿਆਂ ਨਾਲੋਂ ਵੱਡੀ ਚੀਜ਼ ਇਹ ਕਰਨ ਦੀ ਲੋੜ ਹੈਗੀ ਆ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਹੈਗੀ ਆ, ਚਾਹੇ ਉਹ ਤੁਹਾਡਾ ਈਮੇਲ ਆ, ਚਾਹੇ ਪਾਸਵਰਡਸ ਆ, ਚਾਹੇ ਤੁਹਾਡਾ ਕੋਈ ਵੀ ਇਨਫੋਰਮੇਸ਼ਨ ਆ, ਉਹ ਤੁਸੀਂ ਕਿਸੇ ਵੀ, ਚਾਹੇ ਕੋਈ ਡਰੱਗ ਟੈਸਟਿੰਗ ਵਾਲਾ ਆ ਮੇਰੇ ਵਰਗਾ, ਚਾਹੇ ਕੋਈ ਪਰਮਿਟ ਵਾਲਾ ਆ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕੰਮ ਕਰਦਾ ਆ,
ਉਹਨੂੰ ਇਹ ਚੀਜ਼ਾਂ ਰਿਲੀਜ਼ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਮੈਂ ਤੁਹਾਨੂੰ ਦੱਸਦਾ ਇੰਟਰਸਟਿੰਗ ਗੱਲ ਇੱਕ ਰਾਜਕਰਨ, ਕਿ ਸਾਡੇ ਕੋਲ ਕਿਸੇ ਕੰਪਨੀ ਦਾ ਅਕਾਊਂਟ ਸੀਗਾ ਤੇ ਉਹਨਾਂ ਨੇ ਅਕਾਊਂਟ ਮੂਵ ਕੀਤਾ ਦੂਜੇ ਪਾਸੇ ਕਿਸੇ ਹੋਰ ਕੰਪਨੀ ਦੇ ਕੋਲ, ਪਰਮਿਟਸ ਵਾਲਿਆਂ ਦੇ ਕੋਲ, ਤੇ ਉਹ ਪਰਮਿਟਸ ਵਾਲਿਆਂ ਦੀ ਸਾਨੂੰ ਈਮੇਲ ਆਈ ਕਿ ਸਾਨੂੰ ਇਸ ਕੰਪਨੀ ਦੇ ਸਾਰੇ ਲੌਗਇਨ, ਪਾਸਵਰਡਸ, ਐਵਰੀਥਿੰਗ ਰਿਲੀਜ਼ ਕਰੋ। ਅਸੀਂ ਕਿਹਾ ਵੀ ਮਤਲਬ ਤੁਸੀਂ ਅਮਰੀਕਾ 'ਚ ਰਹਿੰਦੇ ਆ, ਡੂ ਯੂ ਥਿੰਕ ਦੈਟ ਇਜ਼ ਅ ਵੈਲਿਡ ਥਿੰਗ ਟੂ ਆਸਕ somebody ਕਿ ਇਸ ਕੰਪਨੀ ਦੇ ਸਾਰੇ ਲੌਗਇਨਸ, ਪਾਸਵਰਡ, ਹਰ ਚੀਜ਼ ਜਿਹੜੀ ਹੈ ਰਿਲੀਜ਼ ਕਰੋ? ਮੈਂ ਕਿਹਾ ਦੈਟ ਇਜ਼ ਨਾਟ ਹਾਊ ਦਿਸ ਕੰਟਰੀ ਵਰਕਸ। ਠੀਕ ਹੈ। ਸੋ ਉਹ ਤੁਸੀਂ ਇਹ ਸੋਚੋ ਵੀ ਜਦੋਂ ਕੰਪਨੀਆਂ ਜਿਹੜੀਆਂ ਆ ਉਹ ਤੁਹਾਡੇ ਕੋਲ ਮੰਗਦੀਆਂ ਕਿ ਸਾਨੂੰ ਪਾਸਵਰਡ ਵੀ ਚਾਹੀਦਾ, ਤੁਹਾਨੂੰ ਲੌਗਇਨ ਵੀ ਚਾਹੀਦਾ, ਸਾਨੂੰ ਆ ਵੀ ਚਾਹੀਦਾ। ਹੁਣ ਇੱਕ ਤਾਂ ਤੁਸੀਂ ਕੰਪਨੀ ਨੂੰ ਦਿੱਤਾ, ਹੁਣ ਇੱਕ ਕੰਪਨੀ ਦੇ ਵਿੱਚ ਉਹਦਾ ਬੈਕਐਂਡ ਕਿਸੇ ਹੋਰ ਕੰਟਰੀ 'ਚ ਆ, ਉੱਥੇ ਜਿਹੜਾ ਬੰਦਾ ਬੈਠਾ ਕਿ ਉਹ ਵੀ ਉਸ ਲੈਵਲ ਤੇ ਕੰਮ ਕਰ ਰਿਹਾ ਹੈਗਾ। ਹੁਣ ਜਦੋਂ ਤੁਹਾਡੀ ਇਨਫੋਰਮੇਸ਼ਨ ਲੀਕ ਹੁੰਦੀ ਹੈ, ਇਨਫੋਰਮੇਸ਼ਨ ਕਿਸੇ ਤਰੀਕੇ ਨਾਲ ਲੀਕ ਹੁੰਦੀ ਹੈ, ਨਾਟ ਕਿ ਜਸਟ ਲਾਈਕ ਕਿ ਉਹ ਕੋਈ AI ਨੇ ਕਿਸੇ ਨੇ ਕਮਾਂਡ ਦਿੱਤੀ ਤੇ ਉਹਨੇ ਤੁਹਾਡੇ ਸਾਰੇ ਪਾਸਵਰਡ ਚੋਰੀ ਕਰ ਲਏ, ਇਦਾਂ ਥੋੜੀ ਹੁੰਦਾ। ਇਨਫੋਰਮੇਸ਼ਨ ਲੀਕ ਹੁੰਦੀ ਆ ਸਿੰਪਲ ਇਹੋ ਜਿਹੇ ਸਟੈਪਸ ਤੋਂ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਜ਼ਰੂਰੀ ਹੈ, ਟਰੱਕਿੰਗ ਕੰਪਨੀਆਂ ਨੂੰ, ਕਿ ਆਪਣੇ ਈਮੇਲਸ ਨੂੰ ਵੈਰੀ ਕਲੋਜ਼ਲੀ ਮੋਨੀਟਰ ਕਰੋ। ਹੁਣ ਇਹ ਵੀ ਚੀਜ਼ ਦੇਖਣ ਵਾਲੀ ਹੈ ਕਿ ਰਾਜਕਰਨ, ਬਹੁਤ ਬੰਦੇ ਐਸੇ ਰੋਜ਼ਮਰਰਾ ਦੀ ਜ਼ਿੰਦਗੀ 'ਚ ਆਉਂਦੇ ਆ ਜਿਹਨੇ ਈਮੇਲ ਲੌਗਇਨ ਕੀਤੀ ਨੂੰ ਵੀ ਵੀਕ 2 ਵੀਕ ਲੰਘ ਜਾਂਦੇ ਆ, ਨਹੀਂ ਕਰਦੇ ਹੈਗੇ। ਠੀਕ ਆ। ਸੋ ਈਮੇਲ ਜਿਹੜੀ ਆ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਤੁਹਾਡੀ ਈਮੇਲ। ਦੂਸਰੀ ਚੀਜ਼ ਆ ਕਿ ਆਪਣਾ ਜਿਹੜਾ ਤੁਹਾਡਾ ਡਾਟਾ ਕਿਊ ਹੈਗਾ, ਆਪਣਾ ਜਿਹੜਾ ਤੁਹਾਡਾ ਮੋਟਸ ਦੇ ਉੱਤੇ ਤੁਹਾਡੀ ਜਿਹੜੀ ਕੰਪਨੀ ਹੈਗੀ ਆ, ਉਹਨੂੰ ਮੋਨੀਟਰ ਕਰੋ ਐਵਰੀ ਸਿੰਗਲ ਡੇ। ਮਤਲਬ ਕੋਈ ਵੱਡੀ ਗੱਲ ਨਹੀਂ, ਮੈਂ ਤਾਂ ਕਹਿੰਦਾ ਦਿਹਾੜੀ 'ਚ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਉਹਨੂੰ ਮੋਨੀਟਰ ਕਰੋ। ਉਹਨੂੰ ਮੋਨੀਟਰ ਕਰਕੇ ਦੇਖੋ ਵੀ ਉਹਦੇ 'ਚ ਕੋਈ ਚੇਂਜਸ ਤਾਂ ਨਹੀਂ ਆਈਆਂ, ਮੇਰਾ ਅਕਾਊਂਟ ਠੀਕ ਆ, ਮੇਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਠੀਕ ਆ ਵਿੱਚ। ਆਪਣੀ ਈਮੇਲ ਨੂੰ ਜਿਹੜਾ ਆ ਪ੍ਰੋਪਰ ਚੈੱਕ ਕਰੋ, ਆਪਣੀ ਜਿਹੜੀ ਜਿੱਥੇ ਤੁਸੀਂ ਉਹਦੀ ਅਥੈਂਟੀਕੇਸ਼ਨ, ਡਬਲ ਅਥੈਂਟੀਕੇਸ਼ਨ ਲਾ ਸਕਦੇ ਆ, ਅਥੈਂਟੀਕੇਟਰ ਐਪਸ ਦੇ ਨਾਲ ਜਿਹੜੀ ਆ ਅਥੈਂਟੀਕੇਸ਼ਨ ਕਰ ਸਕਦੇ ਆ। ਈਵਨ ਅੱਜ ਕੱਲ੍ਹ ਟੈਕਸਟ ਵਾਲੀ ਅਥੈਂਟੀਕੇਸ਼ਨ ਵੀ ਜਿਹੜੀ ਆ ਉਹ ਇੰਨੀ ਵੱਡੀ ਨਹੀਂ ਮੰਨੀ ਜਾ ਰਹੀ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਜਿਹੜਾ ਖਰਾਬ ਹੋ ਗਿਆ ਹੈਗਾ। ਸੋ ਆਲ ਟੂਗੇਦਰ ਕਹਿਣ ਦਾ ਭਾਵ ਇਹ ਆ ਕਿ ਕਈ ਕੰਪਨੀਆਂ ਦੀ ਇਹ ਹਾਲਾਤ ਹੋਏ ਪਏ ਆ ਕਿ ਉਹਨਾਂ ਦੇ ਕੋਲੋਂ ਐਕਚੁਅਲੀ ਆਪ ਦਾ ਅਕਾਊਂਟ ਲੌਗਇਨ ਕਰਨ ਨੂੰ ਉਹਨਾਂ ਦੇ ਕੋਲ ਤਰੀਕਾ ਨਹੀਂ ਹੈਗਾ, ਕਿਉਂਕਿ ਕਿਸੇ ਹੋਰ ਨੂੰ ਸਾਰਾ ਕੁਝ ਉਹਨਾਂ ਨੇ ਦਿੱਤਾ ਹੋਇਆ। ਉਹ ਆਪ ਵੀ ਕਰਨਾ ਚਾਹੁਣ ਤੇ ਆਪ ਵੀ ਆਪਣੇ ਅਕਾਊਂਟ ਦੇ ਵਿੱਚ ਲੌਗਇਨ ਕਰਨ ਨੂੰ ਕਈ ਵਾਰੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਕੰਪਨੀ ਨੂੰ ਇਹੋ ਹੀ ਵਾਚ ਕਰਨਾ ਜ਼ਰੂਰੀ ਆ। ਇੱਕ ਤੇ ਆਪਣੀ ਈਮੇਲ ਐਵਰੀ ਸਿੰਗਲ ਡੇ 10 ਵਾਰੀ ਭਾਵੇਂ ਲੌਗਇਨ ਕਰੋ, ਭਾਵੇਂ ਜਦੋਂ ਮਰਜ਼ੀ ਕਰੋ, ਈਮੇਲ ਆਪਣੀ ਵਾਚ ਕਰੋ, ਆਪਣੇ ਜਿਹੜਾ ਮੋਟਸ ਤੇ ਜਾ ਕੇ ਆਪਣਾ ਵਾਚ ਕਰੋ, ਆਪਣਾ ਡਾਟਾ ਕਿਊ ਤੇ ਵਾਚ ਕਰੋ, ਆਪਣੀਆਂ ਜਿਹੜੀਆਂ ਵਾਇਲੇਸ਼ਨਸ ਆ ਉਹ ਵਾਚ ਕਰੋ। ਹੁਣ ਇਹ ਵੀ ਰਾਜਕਰਨ ਦੇਖਣ 'ਚ ਮਿਲ ਰਿਹਾ ਹੈਗਾ ਕਿ ਕਈ ਕੰਪਨੀਆਂ ਸਾਡੇ ਕੋਲ ਆਉਂਦੀਆਂ ਜਿਹੜੀਆਂ ਕਿ ਉਹਨਾਂ ਦੀ ਵਾਇਲੇਸ਼ਨਸ ਜਦੋਂ ਚੈੱਕ ਕਰੀਦੇ ਆ, ਤੇ ਕਈ ਵਾਇਲੇਸ਼ਨਸ ਉਹ 'ਚ ਇਹ ਆਉਂਦੀਆਂ ਕਿ ਉਹ ਕਹਿੰਦੇ ਕਿ ਸਾਡੀ ਤਾਂ ਵਾਇਲੇਸ਼ਨ ਹੀ ਹੈ ਨਹੀਂ ਆ, ਸਾਡਾ ਡਰਾਈਵਰ ਹੀ ਹੈ ਨਹੀਂਗਾ, ਸਾਡੇ ਤੇ ਵਾਇਲੇਸ਼ਨ ਕਿੱਦਾਂ ਪਈ ਆ, ਹਨਾ। ਤੇ ਤੁਸੀਂ ਕਲੋਜ਼ਲੀ ਮੋਨੀਟਰ ਨਹੀਂ ਕਰਦੇ ਹੈਗੇ ਆਪਾਂ ਕੰਪਨੀ ਨੂੰ, ਇਸ ਕਰਕੇ ਜਿਹੜੀਆਂ ਇਹ ਸਿਚੁਏਸ਼ਨਾਂ ਆ ਕੰਪਨੀਆਂ ਲਈ ਪੈਦਾ ਹੋ ਜਾਂਦੀਆਂ। ਜੀ ਹਰਜੋਤ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਇਹਦੇ 'ਚ ਨਾ ਇੱਕ ਸੁਜੈਸ਼ਨ ਮੈਂ ਜ਼ਰੂਰ ਦਊਂਗਾ ਵੀ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ, ਕੋਈ ਵੀ ਬਿਜ਼ਨਸ ਆ, ਜਿਹੜਾ ਤੁਹਾਡਾ ਟਰੱਕਿੰਗ ਦਾ ਬਿਜ਼ਨਸ ਆ ਨਾ, ਉਹਦੀ ਜਿਹੜੀ ਸੈਪਰੇਟ ਈਮੇਲ ਰੱਖੋ ਤੁਸੀਂ ਬਿਜ਼ਨਸ ਵਾਲੀ। ਮੈਂ ਬਹੁਤ ਵਾਰ ਦੇਖਦਾ ਵੀ ਪਰਸਨਲ ਯੂਜ਼ ਵਾਲੀ ਵੀ ਤੁਹਾਡੀ ਘਰ ਦੀ ਪੇਮੈਂਟ, ਕੋਈ ਹੋਰ ਕ੍ਰੈਡਿਟ ਕਾਰਡ ਬਿੱਲ, ਉਹਦੇ ਲਈ ਵੀ ਤੁਸੀਂ ਸੇਮ ਈਮੇਲ ਯੂਜ਼ ਕਰਦੇ ਆ, ਤੇ ਬਿਜ਼ਨਸ ਲਈ ਵੀ ਉਹਦੇ 'ਚ ਤੁਹਾਡੀ ਜਿਹੜੀ ਹੈਕ ਹੋਣ ਦੇ ਚਾਂਸ ਬਹੁਤ ਜ਼ਿਆਦੇ ਆ। ਬਿਲਕੁਲ ਹਰਜੋਤ ਭਾਜੀ, ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਬਹੁਤ ਕੰਪਨੀ ਓਨਰਸ ਜਿਹੜੇ ਆ, ਜਿਹੜੇ ਉਹਨਾਂ ਦੀ ਜਿਹੜੀ ਕੰਪਨੀ ਦੀ ਈਮੇਲ ਆ ਤੇ ਉਹਨਾਂ ਦੀ ਪਰਸਨਲ ਈਮੇਲ ਆ, ਉਹ ਜਿਹੜੀ ਆ ਉਹ ਸੇਮ ਹੁੰਦੀ ਆ। ਅਸੀਂ ਜਦੋਂ ਇੱਥੇ ਹੁਣ ਕੰਪਨੀ ਦਾ ਅਕਾਊਂਟ ਖੋਲ੍ਹਦੇ ਹਾਂ ਤੇ ਕਲੀਅਰਿੰਗ ਹਾਊਸ ਦਾ, ਤੇ ਡਰਾਈਵਰ ਦਾ ਅਕਾਊਂਟ ਖੋਲ੍ਹੀ ਦਾ ਕਲੀਅਰਿੰਗ ਹਾਊਸ ਦਾ, ਉਹਨਾਂ ਨੂੰ ਹਮੇਸ਼ਾ ਕਹੀਦਾ ਕਿ ਕੰਪਨੀ ਦੀ ਈਮੇਲ ਜਿਹੜੀ ਉਹ ਸੈਪਰੇਟ ਰੱਖੋ, ਡਰਾਈਵਰ ਦੀ ਈਮੇਲ ਸੈਪਰੇਟ ਰੱਖੋ। ਆਪਣੀ ਪਰਸਨਲ ਈਮੇਲ ਤੇ ਤੁਸੀਂ ਡਰਾਈਵਰ ਅਕਾਊਂਟ ਸਾਈਨ ਕਰ ਸਕਦੇ ਆ, ਪਰ ਕੰਪਨੀ ਦੀ ਈਮੇਲ ਟੋਟਲੀ ਡਿਫਰੈਂਟ ਰੱਖੋ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਐਬਸੋਲੂਟਲੀ 100% ਠੀਕ ਹੈ ਕਿ ਜਦੋਂ ਸਾਰੀਆਂ ਈਮੇਲਾਂ ਮਿਕਸਅਪ ਹੁੰਦੀਆਂ ਤੇ ਤੁਹਾਡੇ ਜਿਹੜੇ ਹੈਕਿੰਗ ਦੇ ਚਾਂਸਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਆ। ਆਈ ਥਿੰਕ ਡੋਮੇਨ ਵਾਲੀਆਂ ਇੰਨੀਆਂ ਤੁਸੀਂ ਹਰ ਇੱਕ ਨੇ ਆਪਣੀ ਕੰਪਨੀ ਦਾ ਨਾਂ ਰੱਖਿਆ ਹੁੰਦਾ, ਉਹਦਾ ਡੋਮੇਨ ਲੈ ਲਿਆ ਕਰੋ। ਜ਼ਿਆਦਾਤਰ ਜਦੋਂ ਤੁਸੀਂ ਡੋਮੇਨ ਲੈਂਦੇ ਉਹਦੇ ਨਾਲ ਈਮੇਲ ਫ੍ਰੀ ਹੁੰਦੀ ਆ। ਉਹ ਐਟਲੀਸਟ ਜੇ ਮੰਨ ਲਓ ਤੁਹਾਡੀ ਕੋਈ ਈਮੇਲ ਹੈਕ ਵੀ ਕਰ ਲੈਂਦਾ, ਤੁਸੀਂ ਡੋਮੇਨ ਵਾਲੀ ਸਰਵਿਸ ਦੇ ਵਿੱਚ ਜਾ ਕੇ ਉਹ ਈਮੇਲ ਦੇ ਵਿੱਚ ਦੁਬਾਰਾ ਤੁਸੀਂ ਐਂਟਰ ਹੋ ਸਕਦੇ ਆ। ਤੁਸੀਂ ਲੋਕਾਂ ਦੂਜਿਆਂ ਨੂੰ ਕਿੱਕ ਆਊਟ ਜਿਹੜਾ ਉਹ ਕਰ ਸਕਦੇ ਆ। ਇਹ ਤੁਹਾਡੀ ਆਪਣੀ ਪ੍ਰੋਟੈਕਸ਼ਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆ
ਸੋ ਕਈ ਵਾਰੀ ਕਹਿੰਦਾ ਉਹ ਯਾਰ ਇਹਦੇ ਕੀ ਆ ਵੀ ਇੰਨੇ ਪੈਸੇ ਕੋਈ ਜ਼ਿਆਦਾ ਨਹੀਂ ਹੁੰਦੇ, ਕਈ ਵਾਰੀ $15-20 ਹੀ ਸਾਲ ਦੇ ਹੁੰਦੇ ਆ, ਨਹੀਂ ਤੇ 50-100 ਆਉਣਗੇ, ਬਟ ਚਲੋ ਤੁਹਾਡੀ ਕੰਪਨੀ ਦਾ ਨਾਮ ਹੀ ਹੋ ਜਾਂਦਾ, ਇੱਕ ਵਧੀਆ ਈਮੇਲ ਵੀ ਲੱਗਦੀ ਆ ਤੇ ਫਿਰ ਨਾਲੇ ਹਾਂ ਪ੍ਰੋਫੈਸ਼ਨਲ ਵੀ ਲੱਗਦਾ ਹੈ ਤੇ ਨਾਲੇ ਤੁਹਾਡੀ ਸੇਫਟੀ ਵੀ ਉਹਦੇ ਨਾਲ ਜ਼ਿਆਦਾ ਵੱਧਦੀ ਹੈ ਉਸ ਚੀਜ਼ ਦੇ। ਬਿਲਕੁਲ ਰਾਜਕਰਨ, ਜਿਹੜੀ ਗੂਗਲ ਦੀ ਈਮੇਲ ਹੈਗੀ ਆ ਇਸ ਵੇਲੇ ਮੇਰੇ ਖਿਆਲ ਮਿਨੀਮਮ $7.5 ਮੰਥਲੀ ਹੈਗੀ ਆ, ਤੇ ਜਿਹੜਾ ਡੋਮੇਨ ਹੈਗਾ ਆ ਉਹ ਅਬਾਊਟ $20 ਸਾਲ ਦਾ ਹੁੰਦਾ ਆ। ਸੋ ਆਲ ਟੂਗੈਦਰ ਤੁਹਾਡਾ ਇਹ ਖਰਚਾ ਹੈਗਾ। ਜੇ ਤੁਸੀਂ ਈਮੇਲ ਜਿਹੜੀ ਆ ਸਿਕਿਉਰ ਈਮੇਲ ਜ਼ਰੂਰ ਰੱਖੋ ਆਪਣੀ, ਕਿਉਂਕਿ ਜੇ ਤੁਸੀਂ ਡੋਮੇਨ ਲੈਂਦੇ ਆ ਤੇ ਡੋਮੇਨ ਦੇ ਨਾਲ ਜਿਹੜੀ ਈਮੇਲ ਆ ਉਹ ਤੁਸੀਂ ਗੂਗਲ ਦੇ ਥਰੂ ਜਾਂ ਦੂਜੀਆਂ ਸਰਵਿਸਿਜ਼ ਆਊਟਲੁੱਕ ਦੇ ਥਰੂ ਤੁਸੀਂ ਉਹ ਪਰਚੇਸ ਕਰ ਸਕਦੇ ਆ, ਜਾਂ ਜੇ ਤੁਸੀਂ ਜਿੱਦਾਂ ਹੁਣ GoDaddy ਦੇ ਉੱਤੇ ਤੁਹਾਡਾ ਡੋਮੇਨ ਹੈਗਾ ਤੇ GoDaddy ਤੋਂ ਹੀ ਤੁਸੀਂ ਉਹ ਸਰਵਿਸ ਜਿਹੜੀ ਹੈ ਹਾਂ ਈਮੇਲ ਲੈ ਲਓ। ਹਾਂਜੀ ਬਿਲਕੁਲ। ਸੋ ਸਰੋਤੇ ਤੁਹਾਡਾ ਵੀ ਕੋਈ ਕੁਐਸਚਨ ਆ, ਤੁਸੀਂ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਨੰਬਰ ਹੈ 408-272-5200 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਅਮਰਜੀਤ ਜੀ ਆਪਣੇ ਨਾਲ ਜੁੜੇ ਹੋਏ ਆ, ਉਹਨਾਂ ਨਾਲ ਕਰਦੇ ਆ ਜੀ ਗੱਲਬਾਤ। ਹਾਂਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਕੁਐਸਚਨ ਹੈ ਜੀ ਆਪਣੇ ਰਮਨ ਭਾਜੀ, ਮੈਂ ਨਾ 2 ਮਹੀਨੇ ਹੋ ਗਏ ਪਹਿਲਾਂ ਆਪਣਾ ਜਿਹੜਾ DOT ਨੰਬਰ ਸੀ ਉਹ ਡੀਐਕਟੀਵੇਟ ਕੀਤਾ ਸੀ ਆਨਲਾਈਨ ਜਿੱਦਾਂ ਨਾ, ਤੇ FMSC ਦੀ ਵੈਬਸਾਈਟ ਤੇ ਜਾ ਕੇ ਰਜਿਸਟ੍ਰੇਸ਼ਨ ਦੇ ਵਿੱਚ ਜਾ ਕੇ ਫਿਰ ਅੱਗੇ ਆਉਂਦਾ ਜਿੱਦਾਂ ਲਿੰਕ ਤੋਂ ਕਰਕੇ ਫਿਰ ਲਿੰਕ ਟੂ ਆਸ ਜਿੱਦਾਂ ਫਿਰ ਆਉਂਦਾ ਟਿਕਟ ਦਾ ਆਉਂਦਾ ਹਨਾ, ਜਿੱਦਾਂ ਟਿਕਟ ਦੇ ਥਰੂ ਕੀਤਾ ਸੀ ਮੈਂ ਉਹ ਨਾ ਸਾਰੀ ਇਨਫੋਰਮੇਸ਼ਨ ਜਿੱਦਾਂ ਉਹ ਮੰਗਦੇ ਆ ਦਿੱਤੀ, ਤੇ ਉਹਨਾਂ ਦਾ ਕੋਈ ਈਮੇਲ ਮੈਨੂੰ ਜ਼ਰੂਰ ਆ ਗਈ ਸੀ ਉਹਨਾਂ ਦੀ ਵੀ ਤੁਹਾਡਾ ਉਹ ਹੈਗਾ ਪ੍ਰੋਸੈਸ ਜਿੱਦਾਂ ਹਨਾ, ਪਰ ਹਲੇ ਵੀ ਮੈਂ ਚੈੱਕ ਕਰਦਾ ਮੇਰਾ ਹਲੇ ਵੀ ਐਕਟਿਵ ਆਉਂਦਾ DOT ਨੰਬਰ। ਇਹਦਾ ਕੀ ਕਰਨਾ ਚਾਹੀਦਾ ਅੱਗੇ? ਇਸ ਵੇਲੇ ਤਾਂ ਮੈਂ ਸਿੰਪਲ ਗੱਲ ਕਹੂੰਗਾ ਕਿ FMC ਅਸੀਂ ਨੂੰ ਡਾਇਰੈਕਟਲੀ ਕਨੈਕਟ ਕਰ ਲਓ, ਉਹਨਾਂ ਨੇ ਡਾਇਰੈਕਟਲੀ ਕਾਲ ਕਰ ਲਓ ਜਾਂ ਚੈਟ ਕਰ ਲਓ, ਉਹਨਾਂ ਨੂੰ ਪੁੱਛ ਲਓ ਕਿ ਕੀ ਹੋ ਰਿਹਾ ਹੈਗਾ ਤਾਂ ਜਾਂ ਕੀ ਕਰ ਸਕਦੇ ਹੈਗੇ ਆ। ਜੇ ਡੀਐਕਟੀਵੇਟ ਕੀਤਾ ਹੈਗਾ ਤੇ ਉਹ ਆਬਵੀਅਸਲੀ ਥੋੜਾ ਟਾਈਮ ਲੱਗਦਾ ਹੁੰਦਾ ਡੀਐਕਟੀਵੇਟ ਹੋਣ ਨੂੰ, ਪਰ ਹੋ ਜਾਣਾ ਚਾਹੀਦਾ, ਪਰ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ। ਜੇ ਤੁਸੀਂ ਆਪ ਕਰਦੇ ਹੈਗੇ ਤੁਸੀਂ FMC ਨੂੰ ਕਾਲ ਕਰ ਸਕਦੇ ਹੋ ਜੀ। ਓਕੇ, ਥੈਂਕ ਯੂ ਜੀ। ਰਮਨ ਜੀ ਪੁੱਛਦੇ ਆ ਇੱਕ ਜਣੇ ਆਨਲਾਈਨ ਵੀ ਕਹਿੰਦੇ ਵੀ ਕੈਲੀਫੋਰਨੀਆ ਵਾਲੇ ਰੀਇਸ਼ੂ ਕਰ ਰਹੇ ਆ CDL ਨਾਨ ਡੋਮਿਸਾਈਲ ਨੂੰ, ਕਹਿੰਦੇ ਇੰਸਟਾਗ੍ਰਾਮ ਤੇ ਅਸੀਂ ਚੈੱਕ ਕੀਤਾ ਵੀ ਅਸਲੀ ਆ ਕਿ ਨਕਲੀ ਆ। ਇਹ ਇੰਸਟਾਗ੍ਰਾਮ ਵਾਲਿਆਂ ਨੂੰ ਪੁੱਛ ਲਓ ਵੀ ਜੇ ਦੇ ਸਕਦੇ ਲਾਇਸੈਂਸ ਤਾਂ। ਆਈ ਡੋਂਟ ਥਿੰਕ ਸੋ ਕਿ ਕੋਈ ਵੀ ਸਟੇਟ ਇਸ ਵੇਲੇ ਨਾਨ ਡੋਮਿਸਾਈਲ ਨੂੰ ਇਸ਼ੂ ਕਰ ਰਹੀ ਆ। ਸਿਰਫ ਨਾਨ ਡੋਮਿਸਾਈਲ ਨੂੰ ਇਸ਼ੂ ਹੋ ਰਿਹਾ ਲਾਇਸੈਂਸ, ਡੈਫੀਨੇਟਲੀ ਜਿਹੜਾ ਨਾਨ ਡੋਮਿਸਾਈਲ ਆ ਇਸ਼ੂ ਹੋ ਰਿਹਾ, ਪਰ ਉਹਦੇ ਵਿੱਚ ਜਿਹੜਾ ਤੁਹਾਡਾ ਨਾਨ ਡੋਮਿਸਾਈਲ ਜਾਂ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੁੰਦਾ ਆ ਉਹਦੇ ਲਈ H2A H2B E2 ਵੀਜ਼ਾ ਹੋਲਡਰ ਜਿਹੜੇ ਆ ਉਹਨਾਂ ਦੇ ਲਈ ਹੋ ਰਿਹਾ। ਡਾਕਾ TPS ਜਿਹੜਾ ਆ ਅਸਾਈਲਮ ਐਂਡ ਮੋਸਟ EAD ਹੋਲਡਰਸ ਜਿਹੜੇ ਆ ਉਹ ਇਸ ਲਈ ਕੁਆਲੀਫਾਈ ਨਹੀਂ ਕਰਦੇ ਹੈਗੇ। ਸੋ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੈਗੇ ਆ, ਯੈਸ ਇਹ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੋ ਰਹੇ ਆ, ਪਰ ਮਾਰਕ ਮਾਈ ਵਰਡਸ ਕਿ ਇਹ ਕੰਡੀਸ਼ਨਸ ਅਪਲਾਈ ਹੈ ਨਾਲ। ਹਾਂ, ਇਹ ਸਿਰਫ ਤੇ ਸਿਰਫ H2A H2B ਤੇ E2 ਵੀਜ਼ਾ ਨੂੰ ਇਸ਼ੂ ਹੋ ਰਹੇ ਆ। ਡਾਕਾ TPS ਅਸਾਈਲਮ ਤੇ ਮੋਸਟ EAD ਜਿਹੜੇ ਹੋਲਡਰ ਆ ਉਹਨਾਂ ਦੇ ਲਈ ਇਹ ਨਹੀਂ ਇਸ਼ੂ ਹੋ ਰਹੇ। ਸੋ ਪਲੀਜ਼ ਇਹ ਰੋਂਗ ਇਨਫੋਰਮੇਸ਼ਨ ਹੈਗੀ ਆ। ਤੇ ਕੌਰ ਟਰੱਕਰ ਹੁਣੀ ਕਹਿ ਰਹੇ ਆ ਕਿ ਐਰੀਜ਼ੋਨਾ ਦੇ ਵਿੱਚ ਉਹਨਾਂ ਦਾ ਨਾਨ ਡੋਮਿਸਾਈਲ ਲਾਇਸੈਂਸ ਦਾ ਜਿਹੜਾ ਮੈਡੀਕਲ ਅਪਡੇਟ ਹੋ ਗਿਆ, ਐਂਡ ਸ਼ੀ ਇਜ਼ ਵੈਰੀ ਹੈਪੀ। ਵੀ ਆਰ ਹੈਪੀ ਫॉर ਯੂ ਟੂ। ਤੇ ਬਿਲਕੁਲ ਚੰਗੀ ਗੱਲ ਆ। ਇਹ ਨਾਨ ਡੋਮਿਸਾਈਲ ਦਾ ਤਾਂ ਛੱਡੋ ਰਮਨ ਜੀ, ਟੈਕਸਸ ਵਾਲੇ ਤਾਂ H1B ਵਾਲਿਆਂ ਦੇ ਤੇ ਦੂਜਿਆਂ ਦੇ ਉਹਨਾਂ ਦੇ ਤਾਂ ਰੈਗੂਲਰ ਲਾਇਸੈਂਸ ਵੀ ਉਹ ਰਿਜੈਕਟ ਕਰ ਰਹੇ ਆ। ਤੁਸੀਂ ਹਿਸਾਬ ਲਾ ਲਓ ਵੀ ਸਿਚੁਏਸ਼ਨ ਕਿੱਥੇ ਤੱਕ ਪਹੁੰਚੀ ਹੋਈ ਆ। ਭਾਈ ਹੁਣ ਇਹ ਰਾਜਕਰਨ ਉਹੀ ਗੱਲ ਹੈ ਨਾ ਕਿ ਦੇਖੋ ਜਦੋਂ ਇਹ ਚੀਜ਼ ਆ ਜਾਂਦੀ ਆ ਕਿ ਕੋਈ ਵੀ ਚੀਜ਼ ਤੁਹਾਨੂੰ ਅੱਜ ਇਸ਼ੂ ਹੋਈ ਆ, ਉਹ ਤੁਸੀਂ ਐਪਲੀਕੇਸ਼ਨ ਜਦੋਂ ਕੀਤੀ, ਐਪਲੀਕੇਸ਼ਨ ਦੇ ਤੁਸੀਂ ਕੀ ਭਰਿਆ, ਤੁਸੀਂ ਸੱਚ ਝੂਠ ਕੀ ਕੀਤਾ ਉੱਥੇ। ਹੁਣ ਜੇ ਤੁਹਾਡਾ ਉਹਨਾਂ ਨੇ ਬੇਸ ਹੀ ਤੁਹਾਡਾ ਇਲੀਗਲ ਕਰਾਰ ਦੇ ਦਿੱਤਾ, ਬੇਸ ਹੀ ਤੁਹਾਡਾ ਜਿਹੜਾ ਤੁਸੀਂ ਜਿਹੜੀ ਜਾੜੀ ਤੁਹਾਡੀ ਇਲੀਗਲ ਕਰਾਰ ਦਿੱਤੀ, ਉਹਦੇ ਨਾਲ ਜੋ ਚੀਜ਼ਾਂ ਅੱਗੇ ਜੁੜੀਆਂ ਸਾਰੀਆਂ ਹੀ ਉਹ ਫਿਰ ਗਲਤ ਹੋ ਜਾਣੀਆਂ ਨਾ। ਜੀ ਜੀ ਬਿਲਕੁਲ। ਕੁਝ ਕਾਲਰ ਨੇ ਆਪਣੇ ਨਾਲ, ਉਹਨਾਂ ਨਾਲ ਗੱਲ ਕਰਦੇ ਆ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਪੰਜਾਬੀ ਡਰਾਈਵਰਾਂ ਲਈ ਪਹਿਲਾਂ ਤਾਂ ਗਰਮ ਹਵਾ ਦੇ ਬੁੱਲੇ ਆਉਂਦੇ ਰਹੇ, 1-2 ਦਿਨ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਵੀ ਆਇਆ ਜੀ ਇੱਕ। ਜੀ। ਤੇ USA ਦੇ ਸੈਨੇਟਰ ਨੇ ਸਟੇਟਮੈਂਟ ਦਿੱਤੀ ਹੈ ਜੀ ਵੀ ਡਾਟਾ ਸਾਹਮਣੇ ਆਇਆ ਕੋਈ ਪੰਜਾਬੀ ਟਰੱਕ ਡਰਾਈਵਰਾਂ ਦੀ ਵਾਇਓਲੇਸ਼ਨ ਸਭ ਨਾਲ ਤੇ ਲੋ ਲੈਵਲ ਤੇ ਹੈ। ਤੁਹਾਡੀ ਨੌਲੇਜ ਵਿੱਚ ਵੀ ਹੋਊਗੀ ਸਟੇਟਮੈਂਟ ਇਹ। ਕਿੱਦਾਂ ਦੁਬਾਰਾ ਬੋਲਿਓ। ਪੰਜਾਬੀ ਟਰੱਕਰਸ ਦੀ ਇਵੈਲੂਏਸ਼ਨ ਸਭ ਤੋਂ ਲੋ ਲੈਵਲ ਤੇ ਹੈ?
ਹਾਂ ਵਾਇਓਲੇਸ਼ਨ ਸਭ ਤੋਂ ਲੋ ਲੈਵਲ ਤੇ ਹੈ ਵਾਇਓਲੇਸ਼ਨ ਹਾਂ ਵਾਇਓਲੇਸ਼ਨ ਠੀਕ ਹੈ ਵਾਇਓਲੇਸ਼ਨ ਹਾਂਜੀ ਹਾਂਜੀ ਵਾਇਓਲੇਸ਼ਨ ਵਾਇਓਲੇਸ਼ਨ ਇਹ USA ਦੇ ਸੈਨੇਟਰ ਦੀ ਸਟੇਟਮੈਂਟ ਹੈ ਜੀ ਗੋਰੇ ਦੀ। ਠੀਕ ਹੈ ਜੀ ਵੈਰੀ ਗੁੱਡ ਆ ਜੀ ਉਹਨੇ ਦਿੱਤੀ ਹੈ। Thank you, ਤੁਹਾਨੂੰ ਪਤਾ ਵੀ thank you. ਸੈਨੇਟਰ ਕਿਹੜਾ ਆ? ਹਾਂ ਮੈਂ ਤੁਹਾਨੂੰ ਮੈਸੇਜ ਕਰ ਦਾਂਗਾ ਜੀ ਨਾਮ ਕਰ ਦਿਓ ਜ਼ਰੂਰ ਪਲੀਜ਼ ਸੋ ਆਪਾਂ ਸ਼ੇਅਰ ਕਰ ਦਿਓ ਮੇਰੇ ਧਿਆਨ ਨਹੀਂ ਰਿਹਾ ਇਹਨਾਂ ਦੇ ਨਾਂ ਗੱਜਣ ਸਿੰਘ, ਸੋਹਣ ਸਿੰਘ ਬਾਦਲ ਤੇ ਭਗਵੰਤ ਮਾਨ ਸਾਰੇ ਯਾਦ ਰਹਿ ਜਾਂਦੇ, ਇਹਨਾਂ ਦੇ ਨਾਂ ਚੇਤੇ ਨਹੀਂ ਨਾ ਰਹਿੰਦੇ ਜੀ ਉਹ ਤੁਹਾਨੂੰ ਮੈਂ ਟੈਕਸਟ ਮੈਸੇਜ ਕੋਈ ਗੱਲ ਨਹੀਂ ਕਰ ਦੋ ਟੈਕਸਟ ਮੈਸੇਜ ਕਰ ਦੋ ਫਿਰ ਆਪਾਂ ਸ਼ੇਅਰ ਕਰਦੇ ਆ ਕਿ ਉਹਨੇ ਕੀ ਆਖਿਆ ਹਾਂਜੀ, ਹੈਗਾ। ਕਰ ਦਿੰਦੇ। ਹਾਂਜੀ ਥੈਂਕ ਯੂ ਵੀਰ ਜੀ ਥੈਂਕ ਯੂ ਥੈਂਕ ਸੋ ਯੂ। ਮਚ। ਸਰਦੂਲ ਸਿੰਘ ਜੀ ਹਾਂਜੀ ਜੀ ਜੀ ਰਾਜਨ ਜਿਹੜੀ ਆਪਣੀ ਭਾਜੀ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਤੇ ਮੈਂ ਇੱਕ ਛੋਟੀ ਜਿਹੀ ਟਿੱਪਣੀ ਕਰਦੇ ਹਾਂ ਜ਼ਰੂਰ ਕਿ ਕੋਈ ਵੀ ਐਸਾ ਸਿਸਟਮ ਨਹੀਂ ਹੈਗਾ ਜਿਹਦੇ ਵਿੱਚ ਕਿ ਜਿਹੜੇ ਕਮਰਸ਼ੀਅਲ ਡਰਾਈਵਰਸ ਆ ਉਹ ਕਿਸੇ ਇੱਕ ਜਾਤ ਦੇ ਆਧਾਰ ਤੇ ਉਹਨਾਂ ਨੂੰ ਕਿਤੇ ਕਾਊਂਟ ਕੀਤਾ ਜਾਂਦਾ ਆ ਜਾਂ ਕਿਤੇ ਉਹਦੀ ਕੋਈ ਨੰਬਰਸ ਹੈਗੇ ਆ ਕਿ ਕਿੰਨੇ ਸਿੱਖ ਡਰਾਈਵਰ ਆ, ਕਿੰਨੇ ਇੱਥੇ ਮੈਕਸੀਕਨ ਆ, ਕਿੰਨੇ ਇੱਥੇ, ਕਿਉਂਕਿ ਇਹ ਕੋਈ ਵੀ ਤਰੀਕਾ ਨਹੀਂ ਹੈਗਾ ਇਸ ਵੇਲੇ ਕਾਊਂਟਿੰਗ ਦਾ ਕਿ ਇੱਦਾਂ ਕਰ ਸਕਦੇ ਆ। ਸੋ ਆਈ ਡੋਂਟ ਨੋ ਕਿ ਜਿਹੜੇ ਵੀ ਸੈਨੇਟਰਸ ਇਹ ਇਨਫੋਰਮੇਸ਼ਨ ਦੇ ਰਹੇ ਹੈਗੇ ਕਿ ਹਾਊ ਐਕੂਰੇਟ ਦੈਟ ਇਜ਼, ਬਟ ਇਹੋ ਜਿਹਾ ਸਿਸਟਮ ਜਿਹੜਾ ਨਹੀਂ ਹੈਗਾ ਸਿਸਟਮ ਦੇ ਵਿੱਚ ਕਿ ਜਿੱਥੇ ਜਾਤ ਦੇ ਆਧਾਰ ਤੇ ਹੈ ਨਾ ਰਾਈਟ ਨਾਲ ਵਿੱਚ ਉਹਦੇ ਨੈਸ਼ਨੈਲਿਟੀ ਜਿੱਦਾਂ ਹੁਣ ਨੌਨ ਡੋਮਿਸਾਈਲ ਦਾ ਜਾਂ ਦੂਜੇ ਆ ਉਹ ਇਨਫੋਰਮੇਸ਼ਨ ਨਹੀਂ ਹੁੰਦੀ ਵਿੱਚ? ਨੋ ਇਹੋ ਜਿਹੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸਿਸਟਮ ਦੇ ਵਿੱਚ ਨਹੀਂ ਹੁੰਦੀ ਕਿ ਜਿੱਥੇ ਤੁਹਾਨੂੰ ਜਾਤ ਦੇ ਆਧਾਰ ਦੇ ਉੱਤੇ ਕੋਈ ਨੰਬਰ ਜਿਹੜਾ ਆ ਉਹ ਦਿੱਤਾ ਜਾ ਸਕੇ। ਨਹੀਂ ਜਾਤ ਨਹੀਂ ਮਤਲਬ ਉਹਦੇ ਵਿੱਚ ਐਥਨੀਸਿਟੀ ਤਾਂ ਉਹਦੇ ਵਿੱਚ ਐਡ ਕਰਾਉਂਦੀ ਆ ਫਾਰਮ ਦੇ ਵਿੱਚ ਜਦੋਂ ਭਰਦੇ ਆ ਵੀ ਤੁਸੀਂ ਕਿਹੜੀ ਐਥਨੀਸਿਟੀ ਦੇ ਆ, ਹਿਸਪੈਨਿਕ ਆ, ਨਾਨ ਹਿਸਪੈਨਿਕ ਆ। ਜਦੋਂ ਆਪਾਂ CDL ਲੈਂਦੇ ਆ ਉਹਦੇ ਵਿੱਚ ਨਾਟ CDL ਕੋਈ ਵੀ DL ਲੈਂਦੇ ਆ ਤਾਂ ਉਹਦੇ ਵਿੱਚ ਤੁਹਾਡੀ ਐਥਨੀਸਿਟੀ ਤਾਂ ਪੁੱਛੀ ਜਾਂਦੀ ਹੈ। ਐਥਨੀਸਿਟੀ ਪੁੱਛੀ ਜਾਂਦੀ ਹੈ ਪਰ ਉਹ ਨੰਬਰਸ ਅਵੇਲੇਬਲ ਨਹੀਂ ਹੈਗੇ CDL ਦੇ ਲਈ। ਇਹ ਤਾਂ DMV ਵਾਲੇ ਤਾਂ ਹੁਣ ਸਾਰੇ ਨੰਬਰ ਫੈਡਰਲ ਨੂੰ ਦੇਣ ਲੱਗੇ ਆ, ਕੀ ਪਤਾ ਹੋਵੇ ਇਹਨਾਂ ਕੋ ਸੈਨੇਟਰਾਂ ਕੋ ਕੀ ਪਤਾ ਕੋਈ ਅੰਦਰ ਖਾਤੇ ਬੈਕਡੋਰ ਰੱਖੀ ਹੋਵੇ ਇਹਨਾਂ ਨੇ। ਦੇਖੋ ਜੋ ਆਉਣ ਵਾਲੀ ਚੀਜ਼ ਆ ਉਹ ਕਰ ਲਾਂਗੇ ਦੇਖ ਲਾਂਗੇ ਪਰ ਡੈਫੀਨੇਟਲੀ ਇਦਾਂ ਦੇ ਜਿਹੜੇ ਨੰਬਰਸ ਹੈਗੇ ਆ ਉਹ ਅਵੇਲੇਬਿਲਿਟੀ ਨਹੀਂ ਹੈਗੀ। ਸੋ ਆਈ ਡੋਨਟ ਨੋ ਕਿ ਨਹੀਂ ਹਾਂ ਇਹ ਆਪਾਂ ਚੀਜ਼ ਜ਼ਰੂਰ ਮੰਨ ਸਕਦੇ ਵੀ ਪਬਲਿਕ ਨੂੰ ਉਹਦੀ ਅਵੇਲੇਬਿਲਿਟੀ ਨਹੀਂ ਹੈ। ਇੱਕ ਸੈਨੇਟਰ ਦੇ ਕੋਲ ਹੋ ਸਕਦੀ ਹੈ, ਇਹ ਸੋਚਿਆ ਜਾ ਸਕਦਾ, ਇਹ ਜਾਣਨ ਦੀ ਗੱਲ ਹੈਗੀ ਆ, ਉਹ ਪਤਾ ਕਰਨ ਵਾਲੀ ਗੱਲ ਹੋ ਸਕਦੀ ਹੈ। ਜਾਂ ਹੋ ਸਕਦਾ ਸੈਨੇਟਰ ਕਿਤੇ ਗੁਰਦੁਆਰੇ ਗਿਆ ਹੋਵੇ ਤੇ ਪੰਜਾਬੀ ਵੋਟਾਂ ਲੈਣ ਦੇ ਲਈ ਇਹ ਕਹਿ ਸਕਦਾ ਹੈ। ਹਾਂ ਇਹ ਵੀ ਗੱਲ ਜ਼ਰੂਰੀ ਹੈ, ਇਹ ਵੀ ਗੱਲ ਨਾਲ ਹੋ ਸਕਦੀ ਹੈ। ਸਰਦੂਲ ਸਿੰਘ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਕਾਰਗੋ ਥੈਫਟਿਕ ਲੱਗਾ ਗੱਲ ਦੱਸਣ, ਮੇਰੀ ਅੱਖੀਂ ਵੇਖਣ ਦੀ ਗੱਲ ਹੈ। ਮੈਂ ਪਿਛਲੇ ਚੱਕਰ ਮੈਰੀਲੈਂਡ ਦੇ ਵਿੱਚ ਖੜਾ ਸੀਗਾ ਤੇ ਉੱਥੇ ਬਹੁਤ ਤਗੜਾ ਇੱਕ ਹੈਗਾ ਇਹਨਾਂ ਦਾ ਆਪਣਾ ਸਟੋਰ ਜਿਹੜਾ ਐਮਾਜ਼ੋਨ ਦਾ ਉੱਥੇ ਨਾ ਮੈਂ ਵਾਕ ਕਰ ਰਿਹਾ ਸੀ, ਟਰੱਕ ਮੇਰਾ ਪਾਰਕਿੰਗ ਤੇ ਖੜਾ ਸੀ, ਮੈਂ ਵਾਕ ਕਰ ਰਿਹਾ ਸੀ, ਸਵੇਰ ਦਾ ਟਾਈਮ, ਇੱਕ ਟਰੱਕ ਆਇਆ, ਉਹਨੇ ਸਾਈਡ ਤੇ ਕੱਢ ਕੇ ਮਤਲਬ ਉਹ ਸਟਰੀਟ ਸੀਗਾ ਉਹਦੇ ਤੇ ਜਗ੍ਹਾ ਕਾਫੀ ਸੀ, ਉਹਨੇ ਸਾਈਡ ਤੇ ਲਾਇਆ ਆਪਣੇ ਵੱਲੋਂ, ਉਹਨੇ ਲੋਡ ਚੁੱਕਣਾ ਸੀ ਐਮਾਜ਼ੋਨ ਦੇ ਵਿੱਚ ਆ ਕੇ, ਉਹਨੇ ਇੱਕ ਬੈਗ ਜਿਹਾ ਕੱਢਿਆ ਤੇ ਬੈਗ ਕੱਢ ਕੇ ਨਾ ਤੇ ਉਹ ਮਤਲਬ ਆਪਣੇ ਆਪ ਨੂੰ ਸੇਫ ਸਮਝਿਆ ਵੀ ਮੈਨੂੰ ਹੁਣ ਕੋਈ ਨਹੀਂ ਦੇਖਦਾ। ਇੱਕ ਉਹਨੇ ਸੈਨ ਕੱਢੇ ਆਪਣੇ ਟਰੱਕ ਦੇ ਉੱਤੇ ਤੇ ਜਿਹੜੇ ਪਹਿਲੇ ਸੈਨਾਂ ਦੇ ਉੱਤੇ ਖੜਪ ਕਰਕੇ ਮੈਨੂੰ ਆਵਾਜ਼ ਆਈ ਵੀ ਉਹ ਮਤਲਬ ਚਿਪਕ ਗਿਆ ਨਾਲ ਉਹਦੀ ਬਾਡੀ ਦੇ ਨਾਲ, ਟਰੱਕ ਦੀ ਬਾਡੀ ਦੇ, ਉਹ ਇੱਕ ਉਧਰ ਚਿਪਕਾਤਾ ਇੱਕ ਉਧਰ ਚਿਪਕਾਤਾ ਤੇ ਨਾਲ ਹੀ ਉਹਨੇ ਅੱਗੇ ਆਪਣੀ ਨੰਬਰ ਪਲੇਟ ਵੀ ਨਾਲ ਹੀ 2 ਮਿੰਟ ਲੱਗੇ ਹੋਣੇ, ਤਿੰਨੇ ਹੀ ਕੰਮ ਉਹਨੇ ਕਰਤੇ ਦੋਨੋਂ ਪਾਸੇ। ਨੰਬਰ ਪਲੇਟ ਵੀ ਚੇਂਜ ਕਰਤੀ? ਨੰਬਰ ਪਲੇਟ ਵੀ ਚੇਂਜ ਕਰਤੀ ਤੇ 2 ਮਿੰਟ ਦੇ ਮੇਰੇ ਕੋਲ ਚਲੋ ਮੈਂ ਕੈਮਰੇ ਨਾਲ ਮੇਰਾ ਫੋਨ ਮੇਰਾ ਟਰੱਕ ਦੇ ਵਿੱਚ ਸੀਗਾ, ਮੈਂ ਕੋਈ ਗੌਰ ਨਹੀਂ ਕੀਤੀ ਤੇ ਮੈਂ ਦੇਖਿਆ ਵੀ ਮੈਂ ਆਪਾਂ ਸਾਰੇ ਆਪਣੇ ਬੰਦਿਆਂ ਨੂੰ ਕਹਿੰਦੇ ਰਹਿੰਦੇ ਵੀ ਗੋਰੇ ਕਮੂਲ ਦਾ ਮੇਰੇ ਖਿਆਲ ਦੇ ਵਿੱਚ ਉਹ ਲੜਕਾ ਸੀਗਾ, 35-36 ਸਾਲ ਦੀ ਉਹਦੀ ਉਮਰ ਹੋਏਗੀ। ਮਤਲਬ ਮੈਂ ਵੀ 100% ਨਹੀਂ ਮਿਲੀਅਨ% ਜਿਹੜੇ ਟਰੱਕਾਂ ਤੇ ਇਹ ਸਾਈਨ ਲੱਗੇ ਆ ਨਾ ਜੀ, ਮੈਂ ਤੁਹਾਨੂੰ ਕਿਤੇ ਤੁਹਾਡੀ ਮੀਟਿੰਗ ਹੁੰਦੀ ਹੈ ਜਾਂ ਕਿਤੇ ਇਹਦਾ ਵੇਅਰ ਹਾਊਸ ਵਾਲਿਆਂ ਨੂੰ ਵੀ ਇਹਨਾਂ ਨੂੰ ਕੇਅਰਫੁਲ ਹੋਣਾ ਪੈਣਾ ਕਿ ਜਦੋਂ ਤੁਹਾਡਾ ਗਾਰਡ ਚੈਕਿੰਗ ਕਰਦਾ ਵਾ ਦੇਖੋ ਮਾੜਾ ਜਿਹਾ ਧਿਆਨ ਮਾਰੋ ਕਿ ਟਰੱਕ ਦੇ ਸਾਈਨ ਜਿਹੜੇ ਆ ਓਰੀਜਨਲ ਲੱਗੇ ਆ ਕਿ ਜਾਂ ਉੱਤੇ ਹੀ ਉਦਾਂ ਹੀ ਡੁਪਲੀਕੇਟ ਜੇ ਤਾਂ ਨਹੀਂ ਕਿਸੇ ਨੇ ਲਾਏ। ਜੇ ਡੁਪਲੀਕੇਟ ਲੱਗੇ ਆ ਨਾ ਕਿਤੇ ਵੀ ਉਸ ਟਰੱਕ ਦੇ ਸਾਈਨ ਤੇ ਉਹਦੇ ਵਿੱਚ ਕੋਈ ਨਾ ਕੋਈ ਗੜਬੜੀ ਜ਼ਰੂਰ ਜੇ। ਤੇ ਬਾਕੀ ਹਾਂਜੀ ਧੰਨਵਾਦ ਜੀ, ਥੈਂਕ ਯੂ ਜੀ। ਇਹ ਜਿਹੜੀ ਗੱਲ ਹੈ ਨਾ ਕਿ ਜਿਹੜੇ ਸਾਈਨ ਲੈਂਦੀ ਇਹ ਗੱਲ ਕਰ ਰਹੇ ਉਹ ਮੈਗਨੈਟਿਕ ਸਾਈਨ ਹੁੰਦੇ ਆ। ਮੈਗਨੈਟਿਕ ਨੂੰ ਜਿਹੜੀਆਂ ਬਹੁਤ ਕੰਪਨੀਆਂ ਜਿਹੜੇ ਆ ਉਹ ਟੈਂਪਰੇਰੀ ਸਾਈਨ ਯੂਜ਼ ਕਰਦੀਆਂ ਹੈਗੀਆਂ, ਪਰ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈਗੀ ਆ ਬਿਲਕੁਲ ਡੈਫੀਨਿਟਲੀ ਸੱਚੀ ਹੈਗੀ ਆ।
ਐਸ ਜਿੱਦਾਂ ਕਿ ਆਪਣੀ ਉਹ ਕੰਪਨੀ ਜਿਹੜੀ ਸੀਗੀ ਸੁਪਰ ਈਗੋ, ਉਹਦੇ ਵਿੱਚ ਵੀ ਇਹ ਚੀਜ਼ ਪਾਈ ਗਈ ਸੀਗੀ ਕਿ ਮਲਟੀਪਲ ਕੰਪਨੀਆਂ ਸੀਗੀਆਂ, ਮਲਟੀਪਲ ਕੰਪਨੀਆਂ ਦੇ ਨਾਂ ਤੇ ਸਟicker ਲਾ ਕੇ ਲੋਡ ਡਿਫਰੈਂਟ ਕੰਪਨੀਆਂ ਤੋਂ ਡਿਫਰੈਂਟ ਲੋਡ ਚੱਕੇ ਜਾਂਦੇ ਸੀਗੇ। ਹੋਰ ਵੀ ਕਈ ਚੀਜ਼ਾਂ ਇਸ ਵੇਲੇ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਹੈਗੀਆਂ, ਜਿਨ੍ਹਾਂ ਤੇ ਮਤਲਬ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿੱਦਾਂ ਪਤਾ ਲੱਗਦਾ ਹੈ ਕਿ ਬਹੁਤ ਇਹੋ ਜਿਹੇ ਜਿਹੜੇ ਸੀਨ ਹੈਗੇ ਆ ਉਹ ਸਾਹਮਣੇ ਆ ਰਹੇ ਆ ਕਿ ਜਿੱਥੇ ਕੰਪਨੀਜ਼ ਦੇ ਸਟickers ਜਿਹੜੇ ਆ ਉਹ ਚੇਂਜ ਕਰਕੇ ਲਾਇਸੈਂਸ ਪਲੇਟ ਚੇਂਜ ਕਰਨੀ, ਦੈਟਸ ਬਹੁਤ ਵੱਡਾ, ਉਹ ਫਿਰ ਕੰਮ ਜ਼ਿਆਦਾ ਵਿਗੜ ਜਾਂਦਾ। ਪਰ ਡੈਫੀਨੇਟਲੀ ਜਿਹੜੇ ਸਟickers ਹੈਗੇ ਆ ਉਹ ਕਾਫੀ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਉਹ ਚੇਂਜ ਕੀਤੇ ਜਾ ਰਹੇ ਨੇ ਜੀ। ਪਹਿਲਾਂ ਇੱਕ ਭਾਈ ਸਾਹਿਬ ਜਿਹੜੇ ਉਹ ਕਹਿ ਕੇ ਗਏ ਆ ਸੈਨੇਟਰ ਨੇ, ਮੈਂ ਸਾਰਾ ਸਰਚ ਕਰ ਲਿਆ, ਕਿਸੇ ਵੀ ਸੈਨੇਟਰ ਨੇ ਇਹ ਨਹੀਂ ਕਿਹਾ ਕਿ ਜਿਹੜੇ ਪੰਜਾਬੀ ਆ ਉਹ ਜ਼ਿਆਦਾ ਐਕਸੀਡੈਂਟ ਕਰਦੇ ਆ, ਤੇ ਕਿਸੇ ਨੇ ਇਹ ਨਹੀਂ ਕਿਹਾ ਵੀ ਪੰਜਾਬੀ ਵਧੀਆ ਡਰਾਈਵਰ ਆ। So none of the senators publicly alleged that Punjabi truckers are group violate trucking laws. So ਇਹ ਮੈਨੂੰ ਲੱਗਦਾ ਉਹੀ ਕਿਤੇ ਟਿਕਟੌਕ ਤੇ ਘੁੰਮਦੀ ਹੋਣੀ ਆ, ਉਹਨਾਂ ਨੇ ਦੱਸਤੀ। ਐਕਸੈਪਟ ਐਡਮ ਸ਼ਿਪ ਹੋਣੀ ਕੁਝ ਹਫ਼ਤੇ ਪਹਿਲਾਂ ਉਹ ਮਿਲੇ ਸੀਗੀ, ਸਿੱਖਾਂ ਨੂੰ ਮਿਲੇ ਸੀਗੇ ਜਾਂ ਸੋ ਉਹਨਾਂ ਨੇ ਆਪਣੇ ਜਿਹੜੇ ਇਸ਼ੂ ਦੱਸੇ ਸੀਗੇ, ਹੋਰ ਕੋਈ ਇਦਾਂ ਦੀ ਸਟੇਟਮੈਂਟ ਨਹੀਂ ਜਾਰੀ ਹੋਈ। ਜੇ ਅਜੇ ਤੱਕ ਤਾਂ ਨਹੀਂ ਮਿਲੀ, ਜੇ ਆ ਗਈ ਸਾਹਮਣੇ ਤਾਂ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਜੀ। ਆਪਣੇ ਅਗਲੇ ਕਾਲਰ ਨੇ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਵਾਲ ਪੁੱਛਣਾ ਸੀਗਾ, ਮੇਰੀ ਕੰਪਨੀ ਖਲਾਈ ਸੀਗੀ ਮਾਰਚ ਵਿੱਚ ਨਵੀਂ, ਤੇ ਇੰਸ਼ੋਰੈਂਸ ਮੈਂ ਕਰਾਈ ਸੀ ਮਈ ਦੇ ਵਿੱਚ 13 ਤਰੀਕ ਦੀ, ਤੇ ਹੁਣ ਮੋਟਰਸਾਈਕਲ ਅਕਾਊਂਟ ਦੇ ਉੱਤੇ ਐਮਸੀ ਐਕਟਿਵ ਨਹੀਂ ਹੋ ਰਹੀ ਹਜੇ ਤੱਕ, ਇਹਦਾ ਕੀ ਰੀਜ਼ਨ ਹੋਊ ਜੀ? ਭਾਜੀ ਰੀਜ਼ਨ ਇਹਦਾ ਇਹੋ ਹੀ ਆ ਕਿ ਜਸਟ ਗਿਵ ਦਮ ਅ ਕਾਲ। ਹੁਣ ਜਿਹੜੀ ਐਕਟੀਵੇਸ਼ਨ ਆ ਤੁਹਾਡੀ, ਉਹ ਜਿਹੜੀ ਕਾਫੀ ਬੇਸਿਸ ਦੇ ਉੱਤੇ ਹੁੰਦੀ ਆ ਕਿ ਤੁਹਾਡਾ ਜਿਹੜਾ ਪਹਿਲਾਂ ਅਕਾਊਂਟ ਜਿਹੜਾ ਖੋਲ ਕੇ ਤੁਹਾਡੀਆਂ ਜਿਹੜੀਆਂ ਫੇਸ ਆਈਡੀ ਆ ਉਹ ਕਰਕੇ ਬਹੁਤ ਜਿਹੜੀ ਇਹ ਚੀਜ਼ਾਂ ਆ ਇਹ ਕੀਤੀਆਂ ਜਾ ਰਹੀਆਂ। ਸੋ ਇਸ ਕਰਕੇ ਗੈਟ ਇਨ ਟੱਚ ਵਿਦ FMCSA ਡਾਇਰੈਕਟਲੀ, ਉਹਨਾਂ ਨੂੰ ਕਾਲ ਕਰ ਲਓ, ਚੈਟ ਕਰ ਲਓ ਜਾਂ ਈਮੇਲ ਕਰ ਲਓ, ਉਹਨਾਂ ਨਾਲ ਗੱਲ ਕਰੋ। ਤੇ ਜਿਹੜੇ ਤੁਹਾਡੇ ਪਰਮਿਟਸ ਵਾਲੇ ਆ ਡੈਫੀਨੇਟਲੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਟਸ ਗੋਇੰਗ ਔਨ, ਕਿਹਦੇ ਕਰਕੇ ਨਹੀਂ ਹੋ ਰਹੀ। ਜੇ ਨਹੀਂ ਹੋ ਰਹੀ ਤਾਂ ਦੇ ਕੈਨ ਆਲਵੇਜ਼ ਰੀਚ ਆਊਟ ਟੂ FMCSA ਐਜ਼ ਵੈਲ। ਨਹੀਂ, ਉਹ ਕਹਿੰਦੇ ਵੀ ਜਿਨ੍ਹਾਂ ਦੇ ਨਵੀਆਂ ਕੰਪਨੀਆਂ ਖਲਾਈਆਂ ਉਹਨਾਂ ਦੇ ਮੋਟਰਸਾਈਕਲ ਅਕਾਊਂਟ ਦੇ ਵਿੱਚ ਕੋਈ ਸਾਰਿਆਂ ਦੀ ਪ੍ਰੋਬਲਮ ਆ ਰਹੀ ਆ। ਇਹ ਜਿਨ੍ਹਾਂ ਨੇ ਮਈ ਦੇ ਵਿੱਚ ਇੰਸ਼ੋਰੈਂਸ ਕਰਾਈ ਆ, ਮਈ ਤੇ ਜੂਨ ਦੇ ਵਿੱਚ, ਉਹ ਸਾਰੇ ਕੋਈ ਵੀ ਕੰਪਨੀ ਐਕਟਿਵ ਨਹੀਂ ਹੋ ਰਹੀ। ਜਿਹੜੀ ਐਡਰੈਸ ਚੇਂਜ ਕਰਦੇ ਆ ਜਾਂ ਕੋਈ ਵੀ DOT ਨੰਬਰ ਵਗੈਰਾ ਕੁਝ ਵੀ ਕਰਦੇ ਆ, ਤੇ ਉਹ ਕਹਿੰਦਾ ਭਾਵ ਕਿ ਉਹ ਐਕਟਿਵ ਨਹੀਂ ਹੋ ਰਹੀ ਉੱਤੇ, ਮੋਟਰਸਾਈਕਲ ਅਕਾਊਂਟ ਦੇ ਉੱਤੇ ਸ਼ੋ ਨਹੀਂ ਹੋ ਰਹੀਗੀ। ਨਹੀਂ ਬਿਲਕੁਲ, ਮੈਂ ਤੁਹਾਨੂੰ ਪੈਂਡਿੰਗ ਆ ਰਿਹਾ ਜੀ, ਇਹਦਾ ਕੀ ਸਾਰੇ ਸੇਮ ਹੀ ਆ ਜੀ? ਇਹ ਗੱਲ ਪੱਕੀ ਹੈ ਜੀ ਕਿ ਮੋਟਰਸ ਦਾ ਜਿਹੜਾ ਸਿਸਟਮ ਹੈਗਾ ਉਹ ਉਨੀ ਵਧੀਆ ਤਰੀਕੇ ਨਾਲ ਨਹੀਂ ਚੱਲ ਰਿਹਾ ਹੈਗਾ ਜਿੰਨੇ ਤਰੀਕੇ ਨਾਲ ਗਵਰਨਮੈਂਟ ਨੇ ਸੋਚਿਆ ਸੀਗਾ ਜਾਂ ਸੋਚ ਰਹੇ ਆ, ਉਨੇ ਵਧੀਆ ਤਰੀਕੇ ਨਾਲ ਨਹੀਂ ਚੱਲ ਰਿਹਾ ਹੈਗਾ। ਅਸੀਂ ਵੀ ਆਲਮੋਸਟ ਐਵਰੀ ਡੇ ਸਾਡਾ ਵੀ ਜਿਹੜਾ ਚੈਟ ਹੈ ਮੋਟਰਸ ਦੇ ਨਾਲ ਆਲਮੋਸਟ 2-3 ਘੰਟੇ ਦੀ ਚੱਲਦਾ ਰਹਿੰਦਾ ਆ, ਆਲਵੇਜ਼ ਓਪਨ ਹੁੰਦੀ ਹੈ ਚੈਟ। ਸੋ ਅਸੀਂ ਟਾਈਮ ਟੂ ਟਾਈਮ ਜਿਹੜਾ ਵੀ ਕੋਈ ਕਸਟਮਰ ਆਉਂਦਾ ਆ ਉਹਨੂੰ ਔਨ ਕਰ ਲਈਦਾ ਆ, ਕਿਉਂਕਿ ਤੁਹਾਨੂੰ ਜਦੋਂ ਤੁਸੀਂ ਔਨ ਕਰਦੇ ਆ ਚੈਟ ਦੇ ਵਿੱਚ ਉਹ ਦੱਸ ਦਿੰਦੇ ਆ ਕਿ 200 ਬੰਦੇ ਤੁਹਾਡੇ ਅੱਗੇ ਆ ਤੇ ਸਾਡੇ। ਸੋ ਉਹ ਇੱਕ ਵਿੰਡੋ ਸਾਡੀ ਔਨ ਹੀ ਰਹਿੰਦੀ ਆਫਿਸ ਦੇ ਵਿੱਚ, ਤਾਂ ਕਿ ਅਸੀਂ ਜਦੋਂ ਵੀ ਉਹ ਅਵੇਲੇਬਲ ਹੋਣ, ਜਿਹੜੇ ਸਾਡੇ ਕੁਐਸਚਨ ਉਦੋਂ ਤੱਕ ਇਕੱਠੇ ਹੁੰਦੇ ਆ ਉਹ ਅਸੀਂ ਪੁੱਛ ਲਈਦੇ ਉਦੋਂ। ਤੇ ਇਸ ਕਰਕੇ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਸਹੀ ਹੈਗੀ ਆ ਕਿ ਇਸ਼ੂਜ਼ ਆ ਰਹੇ ਹੈਗੇ ਆ, ਪ੍ਰੋਬਲਮਸ ਹੈਗੀਆਂ ਆ, ਕਾਫੀ ਹੈਗੀਆਂ ਮੋਟਰਸ ਦੇ ਵਿੱਚ। ਪਰ ਅਗੇਨ ਹੁਣ ਉਹਨਾਂ ਨੇ ਸਿਸਟਮ ਲਾਗੂ ਕੀਤਾ ਆ ਤਾਂ ਹੌਲੀ ਹੌਲੀ ਜਿਹੜਾ ਆ ਕਲੀਅਰ ਆਊਟ ਹੋ, ਇਹ ਇਦਾਂ ਹੀ ਹੋਣਾ ਆ, ਥੋੜਾ ਟਾਈਮ ਲੱਗਣਾ ਜੀ। ਪਰ ਉਸ ਤਰ੍ਹਾਂ ਹੁਣ ਆਪਾਂ ਟਰੱਕ ਨਹੀਂ ਫਿਰ ਚਲਾ ਸਕਦੇ ਇਹਦੇ ਵਿੱਚ ਜੀ? ਆਪਾਂ ਨਹੀਂ ਭਾਜੀ, ਉਦਾਂ ਜਿੰਨਾ ਚਿਰ ਉਹ ਐਕਟਿਵ ਨਹੀਂ ਹੁੰਦੇ ਉਹਨਾਂ ਚਿਰ ਨਹੀਂ ਕਰ ਸਕਦੇ ਉਹਨਾਂ ਚਿਰ ਆਪਾਂ ਲੋਕਲ ਵੀ ਨਹੀਂ ਕਰ ਸਕਦੇ ਕੰਮ ਕੈਲੀਫੋਰਨੀਆ ਚ? ਭਾਜੀ ਤੁਸੀਂ ਸਟਰੀਟ ਤੇ ਨਹੀਂ ਜਾ ਸਕਦੇ ਉਹਨਾਂ ਚਿਰ। ਓਕੇ। ਤੇ ਨੰਬਰ 2 ਇੱਕ ਹੋਰ ਕੁਐਸਚਨ ਹੈਗਾ ਜੀ, ਜਿਵੇਂ ਜੇ ਆਪਾਂ ਉਹ MC ਨੂੰ ਛੱਡ ਕੇ ਆਪਾਂ MCP ਮੋਟਰ ਕੈਰੀਅਰ ਪਰਮਿਟ ਅਪਲਾਈ ਕਰਦੇ ਆ ਤੇ ਆਪਣੀ MC ਐਕਟਿਵ ਨਹੀਂ ਕੀਤੀ, ਫਿਰ ਉਹਦੇ ਤੇ ਆਪਾਂ ਚਲਾ ਸਕਦੇ ਹਾਂ ਕੈਲੀਫੋਰਨੀਆ ਲੋਕਲ? ਤੁਸੀਂ ਜਿਨ੍ਹਾਂ ਦੇ ਕੋਲੋਂ ਤੁਸੀਂ ਪਰਮਿਟ ਲੈਂਦੇ ਆ ਨਾ, ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਕਿ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਆ, ਵਿਦਨ ਸਟੇਟ ਕੰਮ ਕਰਦੀ ਕੀ ਹੈਗੀ ਆ, ਮੈਨੂੰ ਜੇ ਮੈਂ ਆਊਟ ਆਫ ਸਟੇਟ ਨਹੀਂ ਜਾਣਾ, ਲੋਕਲ ਕਰਨਾ ਹੈਗਾ, ਕਿਹੜੇ ਪਰਮਿਟਸ ਦੀ ਲੋੜ ਹੈਗੀ ਆ। ਪਰ ਤੁਹਾਨੂੰ MC ਨੰਬਰ ਐਕਟਿਵ ਕਰਵਾਉਣਾ ਹੀ ਪੈਣਾ ਆ, ਚਾਹੇ ਤੁਸੀਂ ਕੁਝ ਵੀ ਕਰਨਾ ਹੈ, ਚਾਹੇ ਤੁਸੀਂ ਲੋਕਲ ਕਰਨਾ ਜਾਂ ਬਾਹਰ ਕਰਨਾ। ਠੀਕ ਹੈ ਜੀ। ਬਾਕੀ ਜੇ ਇਹਦੇ ਇਸ ਸਿਲਸਿਲੇ 'ਚ ਜੇ ਕੋਈ ਵੀ ਪਰਮਿਟਸ ਵਾਲੇ ਸੁਣਦੇ ਹੈਗੇ, ਜੇ ਮੈਂ ਸ਼ਾਇਦ ਗਲਤ ਹੋਵਾਂ, ਜੇ ਉਹਨਾਂ ਦੇ ਕੋਲ ਸਹੀ ਇਨਫੋਰਮੇਸ਼ਨ ਹੈਗੀ ਹੈ ਜਾਂ ਕੀ ਕਰ ਸਕਦੇ ਆ, ਤੇ ਡੈਫੀਨੇਟਲੀ ਕਾਲ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਜੀ। ਨਹੀਂ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਮੈਨੂੰ, ਵੀ ਕਹਿੰਦੇ ਵੀ ਜੇ ਤੁਸੀਂ ਤੁਹਾਡਾ MC ਜਿਹੜਾ ਐਕਟਿਵ ਨਹੀਂ ਹੋਏਗੀ,
ਉਹ ਜੈਸਾ ਲਾਅ ਹੈਗਾ ਬਾਹਰਲੀਆਂ ਸਟੇਟਾਂ ਵਿੱਚ। ਜੇ ਤੁਸੀਂ ਕੈਲੀਫੋਰਨੀਆ ਵਿੱਚ ਚਲਾਉਣਾ ਹੈਗਾ ਤੁਸੀਂ ਟਰੱਕ ਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਚਾਹੀਦੀ ਹੈ, DOT ਐਕਟਿਵ ਚਾਹੀਦੀ ਹੈ, ਤੇ ਉਹਦੇ ਨਾਲ ਤੁਹਾਨੂੰ ਮੋਟਰ ਕੈਰੀਅਰ ਪਰਮਿਟ ਲੈਣਾ ਚਾਹੀਦਾ। ਉਹ ਜੋ ਤੁਹਾਨੂੰ ਮਿਲ ਗਿਆ ਤੇ ਫਿਰ ਤੁਸੀਂ ਲੋਕਲ ਕੰਮ ਕਰ ਸਕਦੇ ਆ ਜੀ। ਡੈਫੀਨਿਟਲੀ ਭਾਜੀ ਦੈਨ ਗੋ ਫॉर ਇਟ। ਇਹ ਤਾਂ ਪਤਾ ਹੀ ਸੀ, ਬਸ ਸੁਣਨਾ ਹੀ ਸੀਗਾ ਰਮਨ ਭਾਈ ਦੇ ਮੂੰਹੋਂ। ਮੈਂ ਤੁਹਾਨੂੰ ਪੁੱਛਣਾ ਨਹੀਂ ਨਹੀਂ ਠੀਕ ਹੈ, ਕਨਫਰਮ ਕਰਨ 'ਚ ਕੋਈ ਹਰਜ ਨਹੀਂ, ਚੰਗੀ ਗੱਲ ਆ। ਕਨਫਰਮ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਹਰਜ ਨਹੀਂ। ਥੈਂਕ ਯੂ ਜੀ, ਥੈਂਕ ਯੂ ਜੀ। ਆਪਣੇ ਨਾਲ ਹੁਣ ਨਿਰਮਲ ਮਾਨ ਜੀ ਜਿਹੜੇ ਜੁੜ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਨਿਰਮਲ ਮਾਨ ਜੀ, ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਰਮਨ ਭਾਜੀ, ਸਾਰੇ ਵੇਖਣ ਸੁਣਨ ਵਾਲੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਤਸਵੀਰ ਲਗਾਈ ਬੈਠੇ ਆ ਤੁਸੀਂ ਆਪਣੀ? ਜੀ ਹਾਂ, ਮੇਰੇ ਨਾ ਕੁਝ ਟੈਕਨੀਕਲ ਡਿਫਿਕਲਟਸ ਆ ਰਹੀ ਹੈ, ਮੈਂ ਇਸ ਕਰਕੇ ਫੋਟੋ ਲਾਤੀ ਹੈ। ਚਲੋ ਠੀਕ ਆ ਜੀ, ਦੈਟਸ ਤਾਂ ਵੀ ਠੀਕ ਆ ਜੀ। ਨਿਰਮਲ ਮਾਨ ਜੀ, ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ? ਬੀਤੇ ਦਿਨਾਂ ਦੇ ਵਿੱਚ ਇੱਕ ਇਹ ਗੁੱਡ ਨਿਊਜ਼ ਆਈ ਸੀਗੀ ਵੀ ਜਿਹੜੀਆਂ ਜੌਬ ਦੀਆਂ ਓਪਨਿੰਗਸ ਆ ਉਹ 7.6 ਮਿਲੀਅਨ ਦੇ ਉੱਤੇ ਹੈਗੀਆਂ, ਜੋ ਐਕਸਪੈਕਟਡ ਸੀ ਉਹਦੇ ਨਾਲੋਂ ਵੱਧ ਆ। ਇਹਨਾਂ ਨੇ ਜਿਹੜਾ ਆਪਣਾ ਇੰਟਰਸਟ ਰੇਟ ਆ ਉਹਨਾਂ ਨੂੰ ਵੀ ਮੇਨਟੇਨ ਰੱਖਿਆ, ਨਾ ਘਟਾਇਆ ਨਾ ਜਿਹੜਾ ਉਹ ਵਧਾਇਆ। ਸੋ ਉਹ ਸਾਰੀ ਚੀਜ਼ ਦਾ ਤੁਹਾਡੀ ਇੰਡਸਟਰੀ ਦੇ ਉੱਤੇ ਕਿੱਦਾਂ ਅਸਰ ਆ? ਜੀ ਬਿਲਕੁਲ, ਹਾਂ ਦੇਖੋ ਜੇ ਓਵਰਆਲ ਗੱਲ ਕਰੀਏ ਆਪਾਂ ਰਾਜਕਰਨ ਤੇ ਥੋੜਾ ਜਿਹਾ ਪੋਜ਼ਿਟਿਵ ਨਿਊਜ਼ ਤੇ ਹੈਗੀ, ਔਰ ਜਿਹੜੀ ਇਸ ਮਹੀਨੇ ਦੀ ਆਉਣ ਵਾਲੀ ਰਿਪੋਰਟ ਹੈ ਉਹ ਵੀ ਉਹਦੀ ਆਸਾਰ ਨੇ ਕਿ ਜੇ ਬਹੁਤ ਹੀ ਪੋਜ਼ਿਟਿਵ ਨਹੀਂ ਤਾਂ ਐਟਲੀਸਟ ਪੋਜ਼ਿਟਿਵ ਤੇ ਉਹ ਆਏਗੀ। ਪਰ ਜਿਹੜਾ ਆਊਟਸਟੈਂਡਿੰਗ ਡੈਟ ਹੈ, ਮੈਂ ਅੱਗੇ ਵੀ ਇਹ ਕਹਿਣਾ ਹੁੰਦਾ ਕਿ ਦੇਖੋ ਕਿ ਹਰ ਬੰਦੇ ਦਾ ਸਿਚੁਏਸ਼ਨ ਆਪਣੀ ਇੱਕ ਪਰਸਨਲ ਹੈਗੀ ਹੈ। ਕਿਸੇ ਦੇ ਬਹੁਤ ਜ਼ਿਆਦਾ ਕਈ ਵਾਰ ਈਵਨ ਦੋ ਸਾਰੀ ਇਕੋਨਮੀ ਥਰਾਈਵ ਕਰਦੀ ਹੁੰਦੀ ਹੈ ਤੇ ਆਪਣਾ ਸਿਚੁਏਸ਼ਨ ਖਰਾਬ ਹੁੰਦੀ ਹੈ। ਸੋ ਜਿਹੜਾ ਵੀ ਇੰਡੀਵਿਜੂਅਲ ਭੈਣ ਭਰਾ ਸੁਣਦਾ ਪਿਆ, ਉਹਨਾਂ ਨੂੰ ਆਪਣਾ ਪਰਸਨਲ ਸਿਚੁਏਸ਼ਨ ਦੇਖਣੀ ਪੈਂਦੀ ਹੈ ਕਿ ਜੇ ਅਸੀਂ 2 ਜਾਂ 3 ਮਹੀਨੇ ਤੋਂ ਬਿਹਾਈਂਡ ਆ ਪੇਮੈਂਟਸ ਦੇ ਉੱਤੇ, ਕਿਉਂਕਿ ਜਿਹੜਾ ਡੈਟ ਉਹ ਹਮੇਸ਼ਾ ਜਿਹੜਾ ਕ੍ਰੈਡਿਟ ਕਾਰਡ ਡੈਟ ਹਿਸਟੋਰਿਕ ਹਾਈ ਹੈ, ਆਲਮੋਸਟ ਕਲੋਜ਼ ਟੂ 1.3 ਟ੍ਰਿਲੀਅਨ ਹੈ, ਉਹ ਤਾਂ ਘਟਦਾ ਨਹੀਂ ਪਿਆ, ਉਹ ਵੱਧਦਾ ਹੀ ਪਿਆ। ਔਰ ਜਿਹੜੀ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਆ ਉਹ ਵੀ 21 ਤੋਂ ਲੈ ਕੇ 22% ਦੇ ਉੱਤੇ ਐਵਰੇਜ ਚੱਲਦਾ ਪਿਆ, ਈਵਨ ਦੋ ਜੇ ਤੁਹਾਡਾ ਕ੍ਰੈਡਿਟ ਸਕੋਰ 850 ਦੇ ਲਾਗੇ ਵੀ ਹੈਗਾ। ਸੋ ਇੰਡੀਵਿਜੂਅਲ ਲੈਵਲ ਤੇ ਔਰ ਜਿਹੜੇ ਈਵਨ ਦੋ ਇੰਡਸਟਰੀ ਦੁਬਾਰਾ ਥਰਾਈਵ ਕਰਦੀ ਪਈ ਹੈ, ਚੰਗੀ ਗੱਲ ਆ, ਚਾਹੇ ਟਰੈਕਿੰਗ ਇੰਡਸਟਰੀ ਵੀ ਤੁਸੀਂ ਗੱਲ ਕਰਦੇ ਪਏ ਹੋ, ਪਰ ਜਿਹੜਾ ਪੁਰਾਣਾ ਡੈਟ ਹੈ, ਆਊਟਸਟੈਂਡਿੰਗ ਡੈਟ ਹੈ, ਉਹਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਵੱਡਾ ਸਿਚੁਏਸ਼ਨ ਪ੍ਰੋਬਲਮ ਹੈਗੀ ਆ। ਔਰ ਜੌਬਸ ਦੀ ਵੀ ਗੱਲ ਕਰ ਲਈਏ ਤੇ ਕੁਝ ਸੈਗਮੈਂਟ ਜਿੱਦਾਂ ਹਸਪਿਟੈਲਿਟੀ ਹੋ ਗਈ ਜਾਂ ਹੈਲਥ ਕੇਅਰ ਹੋ ਗਿਆ, ਉੱਥੇ ਜ਼ਿਆਦੀਆਂ ਜੌਬ ਨਿਕਲੀਆਂ ਨੇ, ਪਰ ਕਈ ਐਸੀ ਜਿਹੜੀ ਅਜੇ ਖਾਸ ਕਰਕੇ ਜੇ IT ਦੀ ਗੱਲ ਕਰ ਲਈਏ ਜਾਂ ਹੋਰ ਕਈ ਇੰਡਸਟਰੀਜ਼ ਨੇ ਜਿੱਥੇ ਅਜੇ ਵੀ ਜੌਬ ਜਿਹੜੀਆਂ ਨੇ ਉਹ ਸਫਰ ਕਰਦੀਆਂ ਪਈਆਂ ਨੇ। ਸੋ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਸੁਣਦਾ ਪਿਆ, ਜਿਹਨਾਂ ਨੂੰ ਲੱਗਦਾ ਕਿ ਹਾਂ ਵੀ ਉਹਨਾਂ ਦੀ ਪਰਸਨਲ ਸਿਚੁਏਸ਼ਨ ਇੱਦਾਂ ਦੀ ਹੈ ਕਿ ਉਹਨਾਂ ਦਾ ਜਿਹੜਾ ਮਿਨੀਮਮ ਡੈਟ ਹੈ ਉਹ ਸਫਰ ਕਰਦੇ ਪਏ ਨੇ ਔਰ ਮਿਨੀਮਮ ਪੇਮੈਂਟਸ ਦੇ ਜਾਂਦੇ ਨੇ ਹਰ ਮਹੀਨੇ, ਔਰ 3 ਮਹੀਨੇ ਹੋ ਗਏ ਉਹਨਾਂ ਨੂੰ ਮਿਨੀਮਮ ਪੇਮੈਂਟ ਦਿੰਦੇ, ਇੱਕ ਵਾਰੀ ਕਾਲ ਕਰ ਲਓ। ਜਿੱਦਾਂ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਹਾਂ ਕਿ ਯੂ ਡੋਂਟ ਪੇ ਅ ਸਿੰਗਲ ਪੈਨੀ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, ਤੇ ਇਸ ਟਾਈਮ ਦੇ ਵਿੱਚ ਤੇ ਬਿਲਕੁਲ ਹੀ ਕੋਈ ਪੈਸਾ ਤੁਸੀਂ ਨਹੀਂ ਦੇਣਾ। ਤੇ ਜਿਹੜੇ ਵੀ ਆਪਸ਼ਨ ਹੈ, ਚਾਹੇ ਸੈਟਲਮੈਂਟ ਹੈ, ਚਾਹੇ ਬੈਂਕਰਪਸੀ ਹੈ, ਚਾਹੇ ਕੰਸੋਲੀਡੇਸ਼ਨ ਹੈ, ਵੀ ਗੋ ਔਰ ਆਲ ਦੈਟ, ਐਂਡ ਐਂਡ ਆਫ ਦਾ ਡੇ ਇਸ ਤੁਹਾਡਾ ਡਿਸੀਜਨ ਹੈ ਕਿ ਤੁਸੀਂ ਕੀ ਕਰਨਾ। ਔਰ ਤੁਸੀਂ ਸਾਰਾ ਕੁਝ, ਜੇ ਤੁਸੀਂ ਇਨਰੋਲ ਵੀ ਕਰਦੇ ਹੋ, ਸਾਰਾ ਕੁਝ ਪੇ ਕਰਨ ਦੇ ਬਾਅਦ ਵੀ ਤੁਸੀਂ ਅੱਧੇ ਤੋਂ ਵੱਧ ਆਪਣੇ ਪੈਸੇ ਬਚਾ ਸਕਦੇ ਹੋ, ਔਰ ਬਾਕੀ ਰਹਿੰਦੀਆਂ ਤੇ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਸੋ ਨੰਬਰ ਦੱਸ ਦੇਣਾ ਮੈਂ ਜੀ, ਨੰਬਰ ਹੈ ਸਾਡਾ 888 888 9914 888 888 9914। ਨਿਰਮਲ ਭਾਜੀ, ਜਿਹੜਾ ਡੈਬਟ ਕੰਸੋਲੀਡੇਸ਼ਨ ਦੇ ਵਿੱਚ ਨਾ ਖਾਸ ਕਰਕੇ ਜਿਹੜੇ ਕਹਿੰਦੇ ਹੋਮ ਇਕੁਇਟੀ ਬੋਰਿੰਗ ਸੀਗੀ, 39% ਰੇਜ਼ ਹੋਈ ਆ, ਕਿਉਂਕਿ ਪਿਛਲੇ 2-3 ਸਾਲਾਂ 'ਚ 2022 ਤੋਂ ਲੈ ਕੇ 24 ਤਾਈਂ ਲੋਕਾਂ ਨੇ 65% ਜਿਹੜਾ ਆਪਣਾ ਹੋਮ ਇਕੁਇਟੀ ਆ ਉਹ ਯੂਜ਼ ਕਰਕੇ ਘਰਾਂ ਦੇ ਵਿੱਚ ਰੈਨੋਵੇਸ਼ਨ ਵਗੈਰਾ ਕੀਤੀ, ਤੇ ਹੁਣ ਬਹੁਤ ਸਾਰੇ ਲੋਕ ਲੇ ਆਫ ਵੀ ਹੋ ਚੁੱਕੇ ਆ, ਕਰਜ਼ੇ ਚੜ ਗਏ ਆ। ਸੋ ਉਹ ਡੈਬਟ ਕੰਸੋਲੀਡੇਸ਼ਨ ਦੇ ਵਿੱਚ ਕਹਿੰਦੇ ਵੀ ਇਸ ਵੇਲੇ ਬਹੁਤ ਵੱਡਾ ਜਿਹੜਾ ਫੈਕਟਰ ਆ, 25% ਤੋਂ ਵੱਧ ਕੇ 39% ਹੋ ਗਿਆ ਜਿਹੜਾ ਹੋਮ ਇਕੁਇਟੀ ਲੋਨ ਦਾ। ਇਹਦੇ ਵਿੱਚ ਮੈਨੂੰ ਲੱਗਦਾ ਐਡ ਕਰਦੇ ਜਾਈਏ, ਆਈ ਥਿੰਕ ਰਮਨ ਭਾਜੀ, ਨਿਰਮਲ ਮਾਨ ਜੀ, ਤੁਹਾਨੂੰ ਵੀ ਇਸ ਚੀਜ਼ 'ਚ ਪਤਾ ਹੀ ਹੋਣਾ ਵੀ ਬਹੁਤ ਸਾਰਿਆਂ ਨੇ ਜਿਹੜੀ ਇਦਾਂ ਹੀ ਹੋਮ ਇਕੁਇਟੀ ਚੱਕ ਕੇ ਆਪਣੇ ਜਿਹੜੇ ਬਹੁਤ ਸਾਰੇ ਟਰੱਕਿੰਗ ਬਿਜ਼ਨਸ ਆ ਉਹ ਵੀ ਚਾਲੂ ਜਿਹੜੇ ਉਹ ਰੱਖੇ ਆ। ਸੋ ਉਹਨਾਂ ਸਾਰਿਆਂ ਦੇ ਲਈ ਕੀ ਆਪਸ਼ਨ ਜਿਹੜੀ ਉਹ ਹੋ ਸਕਦੀ ਹੁਣ ਅੱਗੇ? ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ, ਆਪਣੇ ਹਰਜੋਤ ਭਾਜੀ ਨੇ ਵੀ ਗੱਲ ਕੀਤੀ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਕੀ ਹੁੰਦਾ ਕਿ ਆਪਾਂ ਕਈ ਵਾਰ ਉਹ ਕਹਿੰਦੇ ਆ ਕਿ ਅਸੀਂ ਇੱਥੋਂ ਚੁੱਕ ਲੈਂਦੇ ਹਾਂ, ਆਫ ਕੋਰਸ ਜਿਹੜਾ ਇੰਟਰਸਟ ਰੇਟ ਆਪਾਂ ਜਦੋਂ ਹੋਮ ਇਕੁਇਟੀ ਤੇ ਚੁੱਕਦੇ ਹਾਂ ਉਹ prime+1 ਜਾਂ prime+2 ਚੱਲਦੇ ਨੇ, ਉਹ ਇਸ ਟਾਈਮ ਤਕਰੀਬਨ 8-9 ਦੇ ਲਾਗੇ ਜਾ ਕੇ ਚੱਲਦਾ ਪਿਆ। ਸੋ 8-9 ਜਿਹੜਾ ਉਹ ਵੀ ਬੜਾ ਇਟਸ ਅ ਐਕਸਟ੍ਰੀਮਲੀ ਹਾਈ ਇੰਟਰਸਟ ਰੇਟ,
ਪਰ ਜਿਹੜਾ ਕ੍ਰੈਡਿਟ ਕਾਰਡ ਦਾ ਉਹ 20-22 ਹੁੰਦਾ। ਔਰ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਬਜਾਏ ਇਹਦੇ ਕਿ ਤੁਸੀਂ ਕ੍ਰੈਡਿਟ ਹੋਮ ਐਕੁਇਟੀ ਚੁੱਕ ਕੇ ਬੇਗੜ ਤੁਹਾਡਾ ਅਨਸਿਕਿਉਰਡ ਡਾਟਾ ਤੁਸੀਂ ਉਹਨੂੰ ਬਾਹਰੋਂ ਸੈਟਲ ਕਰ ਸਕਦੇ ਹੋ। ਹੁਣ ਘਰ ਦੇ ਉੱਤੇ ਲੀਨ ਪੈ ਜਾਂਦੀ ਹੈ। ਆਫ ਕੋਰਸ ਉਹਦੇ ਵਿੱਚ ਆਪਸ਼ਨਸ ਹੁੰਦੀਆਂ ਨੇ, ਪਰ ਇਸ ਟਾਈਮ ਬਿਕਾਜ਼ ਅਜੇ ਮਾਰਕੀਟ ਸਟੇਬਲ ਹੈ, ਘਰਾਂ ਦੀ ਮਾਰਕੀਟ ਸਟੇਬਲ ਹੈ। ਕਿਉਂਕਿ ਜਦੋਂ ਪਿਛਲੀ ਵਾਰ ਤੁਸੀਂ ਵੇਖਿਆ 2008 ਦੇ ਵਿੱਚ ਸਾਰੀ ਜਿਹੜੀ ਆ ਰੀਅਲ ਸਟੇਟ ਮਾਰਕੀਟ ਔਰ ਲੋਨ ਮਾਰਕੀਟ ਸਬ ਪ੍ਰਾਈਮ ਦੀ ਕ੍ਰੈਸ਼ ਕੀਤੀ ਸੀ, ਉਦੋਂ ਬੜੀਆਂ ਸੈਟਲਮੈਂਟਸ ਹੋਈਆਂ ਹਨ ਅਤੇ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਸੈਟਲਮੈਂਟ ਮਿਲਦੀ ਪਈ ਹੈ, ਪਰ ਉਹ ਅਜੇ ਇਸ ਲੈਵਲ 'ਤੇ ਨਹੀਂ ਪਹੁੰਚੀਆਂ ਜਿਸ ਲੈਵਲ 'ਤੇ 2008 ਦੇ ਵਿੱਚ ਹੈਗੀਆਂ ਹਨ। ਸੋ ਮੈਂ ਤਾਂ ਇਹੀ ਕਹਾਂ ਕਿ ਜਿਨ੍ਹਾਂ ਲੈ ਲਈ ਹੈ, ਇਟਸ ਕਾਈਂਡ ਆਫ ਟੂ ਲੇਟ। ਆਪਾਂ ਹੁਣ ਜ਼ਿਆਦਾ ਕੁਝ ਨਹੀਂ ਕਰ ਸਕਦੇ, ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਿਰ ਵੀ ਕਾਲ ਕਰ ਸਕਦੇ ਹੋ, ਇਨ ਸਰਟਨ ਸਿਨੈਰੀਓਸ ਵੀ ਕੈਨ ਹੈਲਪ ਯੂ। ਪਰ ਜਿਨ੍ਹਾਂ ਅਜੇ ਨਹੀਂ ਲਈ, ਉਹ ਕੋਸ਼ਿਸ਼ ਕਰੋ ਕਿ ਆਪਣਾ ਇਹ ਕਰਜ਼ਾ ਲਾਉਣ ਵਾਸਤੇ ਜਾਂ ਟਰੱਕਿੰਗ ਦੇ ਵਿੱਚ ਜਾਣਾ, ਜਾਂ ਤੁਹਾਡਾ ਕੋਈ ਇਕੁਇਪਮੈਂਟ ਦਾ ਕਰਜ਼ਾ, ਜਾਂ ਤੁਹਾਡਾ ਕੋਈ ਇਕੁਇਪਮੈਂਟ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ, ਉਹਦੇ ਵਾਸਤੇ ਹੋਮ ਐਕੁਇਟੀ ਤੇ ਨਾ ਚੁੱਕੋ। ਕਿਉਂਕਿ ਐਟਲੀਸਟ ਜਿਹੜਾ ਤੁਹਾਡਾ ਘਰ ਹੈ ਜਾਂ ਪ੍ਰੋਪਰਟੀ ਹੈ ਉਹਨੂੰ ਸਿਕਿਉਰ ਰੱਖੋ, ਉਹਨੂੰ ਬਾਹਰ ਹੀ ਸੈਟਲ ਕਰਾ ਲਓ। ਦੈਟ ਇਜ਼ ਅ ਬੈਟਰ ਆਪਸ਼ਨ, ਬਿਕਾਜ਼ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ 4 ਐਸੈਟਸ ਅਵੇਲੇਬਲ ਹੈਗੀਆਂ ਨੇ, ਉਹਨੂੰ ਵੀ ਆਪਣੇ ਆਪ ਇਹਦੇ ਵਿੱਚ ਲਪੇਟ ਦਿੰਦੇ ਹਾਂ। ਸੋ ਦੈਟਸ ਸਮਥਿੰਗ ਵੀ ਸ਼ੁਡ ਅਵੋਇਡ। ਜੀ, ਤੇ ਬਿਲਕੁਲ। ਤੇ ਜਾਂਦੇ ਇੱਕ ਵਾਰੀ ਫਿਰ ਨੰਬਰ ਦੱਸ ਦਿਓ ਨਿਰਮਲ ਜੀ। ਜੀ, ਨੰਬਰ ਹੈ 888 9914 888-888-9914 ਤੇ ਵੈਬਸਾਈਟ ਹੈ ਸਾਡੀ oora.org, OORAA.org। ਇਹਦੇ ਵਿੱਚ ਜਾਂਦੇ ਸੱਚ ਇੱਕ ਕੁਐਸਚਨ ਮੈਂ ਹੋਰ ਪੁੱਛਣਾ ਚਾਹੁੰਦਾ, ਜਿੱਦਾਂ ਰਮਨ ਭਾਜੀ ਵੀ ਦੱਸ ਰਹੇ ਆ ਵੀ ਇੰਡਸਟਰੀ ਪਿਕ ਕਰ ਰਹੀ ਆ, ਹੁਣ ਜਿਨ੍ਹਾਂ ਦੇ ਆਊਟਸਟੈਂਡਿੰਗ ਡੈਟ ਆ, ਉਹ ਬੰਦਾ ਸੋਚਦਾ ਹੋਣਾ ਵੀ ਹੁਣ ਆਪਣਾ ਸਾਰਾ ਕੁਝ ਪਿਕ ਹੋ ਰਿਹਾ, ਵੀ ਆਪਾਂ ਇਸੇ ਤਰੀਕੇ ਦੇ ਨਾਲ ਲਾ ਦੇਵਾਂਗੇ, ਪਰ ਕੀ ਉੱਥੇ ਸਟ੍ਰੈਟਜੀ ਵਰਤਣੀ ਚਾਹੀਦੀ ਹੈ ਨਿਰਮਲ ਜੀ, ਜੇ ਤੁਸੀਂ ਇਸ ਦੇ ਬਾਰੇ ਕੁਝ ਗੱਲ ਦੱਸਣਾ ਚਾਹੁੰਦੇ ਹੋ? ਜੀ ਬਿਲਕੁਲ, ਦੇਖੋ ਹਾਂ, ਜੇ ਤੁਸੀਂ ਸੈਟਲ ਕਰ ਸਕਦੇ ਹੋ ਦੈਟਸ ਡੈਫੀਨਿਟਲੀ ਤੁਹਾਡੇ ਇੱਕ ਐਡਵਾਂਟੇਜ ਹੈਗੀ ਹੈ। ਔਰ ਜੇ ਤੁਹਾਡਾ ਬਿਜ਼ਨਸ ਦਾ ਡੈਟ ਹੈ ਉਹ ਬਾਹਰੋਂ ਸੈਟਲ ਹੋ ਜਾਂਦਾ, ਦੈਟ ਇਨ ਮੋਸਟ ਕੇਸਿਸ ਉਹ ਤੁਹਾਡੇ ਪਰਸਨਲ ਕ੍ਰੈਡਿਟ 'ਤੇ ਇਫੈਕਟ ਨਹੀਂ ਕਰਦਾ। ਸੋ ਜੇ ਆਪਸ਼ਨ ਅਵੇਲੇਬਲ ਹੈਗੀ ਆ ਆਪਾਂ ਸੈਟਲ ਕਰ ਸਕੀਏ ਤਾਂ ਆਪਾਂ ਕਰ ਲਈਏ। ਹਾਂ, ਕਈ ਵਾਰ ਸਾਡੇ ਇੱਦਾਂ ਦੀ ਕਾਲਾਂ ਆਉਂਦੀਆਂ, ਕਹਿੰਦੇ ਜੀ ਭਾਜੀ ਬੈਂਕਰਪਸੀ ਕਰਨੀ ਹੈ। ਔਰ ਬੈਂਕਰਪਸੀ ਮੇਰੀ ਰਮਨ ਭਾਜੀ ਨਾਲ ਇੱਕ ਦੋ ਵਾਰੀ ਗੱਲ ਹੋਈ ਹੈ, ਇਹਨਾਂ ਨੇ ਕਈ ਵਾਰ ਰੈਫਰ ਵੀ ਕੀਤੇ ਹਨ ਕਲਾਇੰਟ। ਉਹਨਾਂ ਨੇ ਕੋਸ਼ਿਸ਼ ਕੀਤੀ ਬੈਂਕਰਪਸੀ ਹੁੰਦੀ ਨਹੀਂ, ਬਿਕਾਜ਼ ਜਦੋਂ ਦੀ ਬੈਂਕਰਪਸੀ ਕਰਨ ਜਾਂਦੇ ਹੋ ਤੁਹਾਨੂੰ ਸਭ ਕੁਝ ਹੀ ਲਿਕੁਇਡੇਟ ਕਰਨਾ ਪੈਂਦਾ। ਉਹ ਕਹਿੰਦੇ ਕਿ ਜੋ ਕੁਛ ਹੈਗਾ ਵੇਚ-ਵੂਚ ਲਓ, ਜਿੰਨੇ ਲੱਤ ਤੇ ਲਾ ਲਓ, ਔਰ ਜਿਹੜੇ ਬਚਦੇ ਉਹ ਆਪਾਂ ਮਾਫ ਕਰ ਦਾਂਗੇ। ਸੋ ਉਹ ਬਹੁਤਿਆਂ ਵਾਸਤੇ ਉਹ ਸਿਚੁਏਸ਼ਨ ਜਿਹੜੀ ਵਾਈਬਲ ਨਹੀਂ ਹੁੰਦੀ। ਸੋ ਮੈਂ ਕਹਿੰਦਾ ਇੰਡੀਵਿਜੂਅਲ ਕੇਸਿਸ ਦੇ ਵਿੱਚ ਹੈਗਾ, ਜੇ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਤੁਸੀਂ ਕਾਲ ਕਰ ਲਓ। ਹਰ ਕਾਲ 100% ਕੌਨਫੀਡੈਂਸ਼ੀਅਲ ਹੈ, ਸੋ ਤੁਸੀਂ ਖੁੱਲ੍ਹ ਕੇ ਆਪਣੀ ਗੱਲ ਜਿਹੜੀ ਆ ਸ਼ੇਅਰ ਕਰੋ। ਇਨ ਮੋਸਟ ਕੇਸਿਸ ਤੁਸੀਂ ਜਿਹੜੀ ਅੱਜ ਇਕੋਨਮੀ ਖਾਸ ਕਰਕੇ ਟਰੱਕਿੰਗ ਦੀ ਫਲਰਿਸ਼ ਕਰ ਰਹੀ ਹੈ, ਆਪਾਂ ਉਹ ਵੇਵ ਤੇ ਰਾਈਡ ਕਰ ਸਕਦੇ ਹਾਂ। ਔਰ ਪਿਛਲਾ ਆਪਣਾ ਹੈਗਾ ਇਸ਼ੂ, ਉਹਨੂੰ ਆਪਾਂ ਬਾਹਰੋਂ ਸੈਟਲ ਕਰ ਸਕਦੇ ਹਾਂ। ਜੀ, ਥੈਂਕ ਯੂ ਨਿਰਮਲ ਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਅਗਲੇ ਜਿਹੜੇ ਕੁਝ ਕਾਲਰ ਉਹਨਾਂ ਨਾਲ ਵੀ ਗੱਲ ਕਰਦੇ ਜਾਈਏ। ਸਨੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ, ਮੇਰਾ ਕੁਐਸਚਨ ਸੀ, ਸਨੀ ਰੰਧਾਵਾ ਗੱਲ ਕਰ ਰਿਹਾ ਭਾਜੀ। ਹਾਂਜੀ ਰਮਨ ਭਾਜੀ, ਮੇਰਾ ਕੁਐਸਚਨ ਸੀ, ਮੈਂ ਨਾ ਆਪਣੇ ਯਾਰਾਂ ਦੋਸਤਾਂ ਦੇ ਬਿਹਾਫ ਤੇ ਕਾਲ ਕਰ ਰਿਹਾ, ਕਿਉਂਕਿ ਮੈਂ ਪੇਪਰ ਲੌਗ ਯੂਜ਼ ਕਰਦਾ, ਮੈਂ 150 ਮਾਈਲ ਰੇਡੀਅਸ ਚੱਲਦਾ। ਓਕੇ। ਸੋ ਮੇਰੇ ਯਾਰ ਦੋਸਤ ਕਹਿੰਦੇ ਕਿ ਤੂੰ ਕਾਲ ਕਰ ਸਾਡੇ ਬਿਹਾਫ ਤੇ। ਭਾਜੀ ਮੇਰਾ ਕੁਐਸਚਨ ਸੀ ELD ਦੇ ਰਿਲੇਟਡ, ਹਜੇ ਵੀ 80% ELD ਐਡਿਟ ਹੋ ਰਹੀਆਂ, ਪਰ ਕੋਈ ਵੀ ਅੱਗੇ ਆ ਕੇ ਦੱਸਦਾ ਨਹੀਂ, ਕਿਉਂਕਿ ਜਿਹੜੇ ਮੇਰੇ ਕੁਝ ਫਰੈਂਡ ਨੇ ਉਹ ਮਤਲਬ ਜੈਨੂਅਲੀ ਸਹੀ ELD ਯੂਜ਼ ਕਰ ਰਹੇ ਨੇ। ਸੋ ਉਹਨਾਂ ਨੂੰ ਗੁੱਸਾ ਚੜ੍ਹਦਾ ਕਿ ਬਾਕੀ ELD ਐਡਿਟ ਹੋ ਰਹੀਆਂ ਆ, ਉਹਨਾਂ ਦੇ ਕਸਟਮਰ ਸੈਂਟਰ ਉੱਥੇ ਇੰਡੀਆ ਨੇ, ਉਹ ELD ਐਡਿਟ ਹੋ ਜਾਂਦੀ ਆ, ਤੇ ਉਹਦਾ ਭਾਜੀ ਕੋਈ ਹੱਲ ਥੋੜਾ ਦੱਸ ਸਕਦੇ? ਇੱਕ ਉਹ ਕਹਿੰਦੇ ਕਿ ਜੇ ELD ਰਿਵੋਕ ਹੁੰਦੀ ਆ ਮਹੀਨੇ ਕੇ ਬਾਅਦ ਫਿਰ ਉਹ ਸਟਾਰਟ ਹੋ ਜਾਂਦੀ ਨਵੇਂ ਮਾਡਲ ਤੋਂ, ਇਹਦਾ ਭਾਜੀ ਕੋਈ ਸੋਲਿਊਸ਼ਨ ਕੋਈ ਦੱਸ ਸਕਦੇ? ਤੇ ਜੀ ਦੇਖੋ ਜੀ, ਇਹਦਾ ਸੋਲਿਊਸ਼ਨ ਤਾਂ ਇਹੋ ਹੀ ਹੈਗਾ ਕਿ ਰਿਪੋਰਟਿੰਗ ਜਿਹੜੀ ਆ, ਕਿ ਕਿੰਨੀ ਕੁ ਤੁਸੀਂ ਰਿਪੋਰਟਿੰਗ ਕਰਦੇ ਹੈਗੇ ਆ। ਜੇ ਤੁਹਾਡੀ ELD ਐਡਿਟ ਹੋ ਰਹੀ ਆ ਜਾਂ ਹੁੰਦੀ ਆ, ਤੁਸੀਂ ਉਹਨੂੰ ਡਾਇਰੈਕਟਲੀ FMCSA ਨੂੰ ਰਿਪੋਰਟ ਕਰਦੇ ਆ ਕਿ ਨਹੀਂ ਕਰਦੇ ਆ। ਦੇਖੋ, ਜਦੋਂ ਆਪਾਂ ਗਰੁੱਪ ਦੇ ਵਿੱਚ ਗੱਲਾਂ ਕਰ ਲਈਆਂ ਜਾਂ ਤੁਸੀਂ ਸਾਨੂੰ ਇੱਥੇ ਕਾਲ ਕਰਕੇ ਦੱਸ ਦਿੰਦੇ ਆ, ਇਹਦਾ ਅਸੀਂ ਹੱਲ ਇਹੋ ਹੀ ਮੇਰੇ ਖਿਆਲ ਦੇ ਵਿੱਚ ਹੈਗਾ ਕਿ ਜਿਹੜੀ ਰਿਪੋਰਟਿੰਗ ਹੈਗੀ ਆ, ਰਿਪੋਰਟਿੰਗ ਤੋਂ ਬਿਨਾਂ ਜਿਹੜੀ ਕੋਈ ਵੀ ਚੀਜ਼ ਆ ਉਹ ਨਹੀਂ ਚੱਲਦੀ ਹੈਗੀ, ਨਹੀਂ ਸੁਣੀ ਜਾਂਦੀ ਹੈਗੀ। ਦੂਸਰੀ ਗੱਲ ਇਹ ਹੈਗੀ ਕਿ ਮੈਂ ਕਿਸੇ ਨੂੰ ਵੀ ਇਹ ਨਹੀਂ ਕਹੂੰਗਾ ਕਿ ਤੁਸੀਂ ਇਸ ਹਿਸਾਬ ਦੇ ਨਾਲ ਚੱਲੋ ਕਿ ਭਾਈ ਦੂਜਾ ਐਡਿਟ ਕਰ ਰਿਹਾ ਤੇ ਮੈਨੂੰ ਵੀ ਕਰਨੀ ਪੈਣੀ ਹੈ ਕਿਉਂਕਿ ਦੂਜਾ ਕਰ ਰਿਹਾ, ਇਸ ਕਰਕੇ ਮੈਂ ਉਹਨਾਂ ਕੰਪੀਟ ਨਹੀਂ ਕਰ ਸਕਦਾ। ਇਹ ਕਦੀ ਵੀ ਸੋਲਿਊਸ਼ਨ ਨਹੀਂ ਹੁੰਦਾ। ਤੁਸੀਂ ਜਿਹੜਾ ਸਹੀ ਕੰਮ ਕਰਦੇ ਆ, ਸਹੀ ਕੰਮ ਕਰੋ। ਤੁਸੀਂ ਬੁੱਕ ਚੱਕ ਕੇ ਦੇਖ ਲਓ, ਕਿਸੇ ਨੂੰ ਕਾਲ ਕਰਕੇ ਦੇਖ ਲਓ,
ਅੱਜ ਜਿਹੜੀਆਂ ਕੰਪਨੀਆਂ ਸਹੀ ਕੰਮ ਕਰ ਰਹੀਆਂ ਪਿਛਲੇ 10 ਸਾਲਾਂ ਤੋਂ, 15 ਸਾਲਾਂ ਤੋਂ, 20 ਸਾਲਾਂ ਤੋਂ, ਜਿਹੜੀਆਂ ਸਹੀ ਚੱਲ ਰਹੀਆਂ, ਸਹੀ ਪ੍ਰੋਪਰ ਢੰਗ ਨਾਲ ਕੰਮ ਕਰ ਰਹੀਆਂ, ਅੱਜ ਉਹ ਕੰਪਨੀਆਂ ਜਿਹੜੀਆਂ ਵੈਰੀ ਵੈਲ ਸਟਰੋਂਗ ਐਸਟੈਬਲਿਸ਼ ਬਣ ਚੁੱਕੀਆਂ, ਇਸੇ ਕਰਕੇ ਕਿਉਂਕਿ ਉਹ ਸਹੀ ਪੈਰਾਂ ਤੇ ਚੱਲਦੇ ਆ। ਠੀਕ ਹੈ ਨਾ। ਸੋ ਕੋਈ ਕੀ ਕਰ ਰਿਹਾ ਹੈਗਾ, ਉਹਦਾ ਸਿਰਫ ਤੇ ਸਿਰਫ ਇੱਕੋ ਹੀ ਤਰੀਕਾ ਆ ਕਿ ਰਿਪੋਰਟ ਟੂ FMCSA। ਰਿਪੋਰਟ ਜਿਹੜੀ ਹੈ ਰਿਪੋਰਟਿੰਗ ਬੇਸ ਦੇ ਉੱਤੇ ਹੀ ਕੋਈ ਕਾਰਵਾਈ ਹੁੰਦੀ ਆ। ਕੋਈ ਮੇਰੇ ਕਹਿਣ ਨਾਲ ਨਹੀਂ ਕਿ ਉੱਥੇ ਕਾਰਵਾਈ ਹੋਣੀ, ਮੇਰੇ ਕਿਸੇ ਵੀ ਪੁੱਛ ਦੇ ਨਾਲ ਨਹੀਂ ਹੁੰਦੀ। ਕਿਸੇ ਦੀ ਜਿਹੜੀ ਇਦਾਂ ਨਹੀਂ ਚੱਲਦੀ ਹੈਗੀ ਜਿੰਨੀ ਦੇਰ ਤੱਕ ਰਿਪੋਰਟਿੰਗ ਨਹੀਂ ਹੁੰਦੀ। ਜੀ ਭਾਜੀ ਹੁਣ ਦੇਖ ਲਿਓ, ਤਕਰੀਬਨ ਜਿੰਨੀ ਵੀ ਤੁਹਾਡੀ ਆਡੀਅנס ਸੁਣ ਰਹੀ ਹੈ, ਕਿਸੇ ਨੇ ਵੀ ਨਹੀਂ ਦੱਸਣਾ ਕਿ ਕਿਹੜੀ ਲੌਗ ਬੁੱਕ ਐਡਿਟ ਹੋ ਰਹੀ ਹੈ। ਮੋਸਟਲੀ ਹਰ ਕੋਈ ਕਰ ਰਿਹਾ, 80% ਕਹਿ ਰਿਹਾ, ਚਲੋ 20% ਠੀਕ ਵੀ ਹੋਣਗੀਆਂ। ਤੇ ਭਾਜੀ ਆਪਾਂ ਨਾ ਨਾਮ ਲਾਉਂਦੇ ਆ ਡਰਾਈਵਰਾਂ ਦਾ ਜਾਂ ਕੰਪਨੀ ਵਾਲਿਆਂ ਦਾ। ਮੈਂ ਕਹਿੰਦਾ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਕਿ ਜਾਂ ਡਰਾਈਵਰਾਂ ਦਾ ਕਸੂਰ ਹੈ ਜਾਂ ਕੋਈ ਐਡਿਟ ਕਰਦੇ ਨੇ, ਜਾਂ ਕੰਪਨੀ ਵਾਲਿਆਂ ਦੀਆਂ ਐਡਿਟ ਹੁੰਦੀਆਂ ਨੇ। ਭਾਜੀ ਸਪਲਾਈ ਦੀ ਗੱਲ ਪਿੱਛੋਂ ਕਿੱਥੋਂ ਆ ਰਹੀਆਂ ਲੌਗਾਂ? ਉਹਦਾ ਸੌਫਟਵੇਅਰ ਕੌਣ ਬਣਾ ਰਿਹਾ ਹੈ ਨਾ? ਇਹ ਪ੍ਰੋਵਾਈਡ ਕਰ ਰਹੇ, ਕੰਪਨੀ ਵਾਲੇ ਲੈ ਰਹੇ ਆ। ਜੋ ਨਾ ਪਿੱਛੋਂ ਤੇ ਆਪੇ ਕੰਪਨੀ ਵਾਲੇ ਨਾਲ ਹੈ। ਹਾਂਜੀ ਨਹੀਂ ਸਨੀ, ਇਸ ਚੀਜ਼ ਨੂੰ ਤਾਂ ਆਪਾਂ ਮੁੱਢੋਂ ਇਹ ਗੱਲ ਕੀਤੀ ਆ ਕਿ ਜਿਹੜੀ FMCSA DOT ਨੇ ਸੈਲਫ ਸਰਟੀਫਿਕੇਸ਼ਨ ਕੀਤੀ ਆ, ਉਹ ਸੈਲਫ ਸਰਟੀਫਿਕੇਸ਼ਨ ਮੁੱਢੋਂ ਹੀ ਅਸੀਂ ਉਸ ਚੀਜ਼ ਨੂੰ ਤਾਂ ਉਹ ਪਹਿਲਾਂ ਤੋਂ ਸ਼ੁਰੂ ਤੋਂ ਹੀ ਰੌਲਾ ਪਾ ਰਹੇ ਆ ਕਿ ਕਸੂਰ ਉੱਥੇ ਆ, ਜੜ ਉੱਥੇ ਪਈ ਆ, ਜਿਹੜੀ ਆ ਜੜ ਉੱਥੇ ਆ। ਹੁਣ ਜਿਹੜੀ ਜੜ ਆ ਨਾ, ਹੁਣ ਜੜ ਨੂੰ ਜੇ ਤੁਸੀਂ ਹੁਣ ਦੇਖੋ, ਜਿਹੜੀ ਜੜ ਨੂੰ ਪੱਟਣਾ ਜਾਂ ਕਿਸੇ ਨਾ ਕਿਸੇ ਪਾਸਿਓਂ ਖਤਮ ਕਰਨਾ, ਹੁਣ ਤੁਹਾਡੇ ਸਾਹਮਣੇ ਠੀਕ ਆ। ਇਸ ਚੀਜ਼ ਦੇ ਉੱਤੇ ਅਸੀਂ ਜ਼ਰੂਰ ਉੱਥੇ ਗੱਲ ਕਰਦੇ ਹਾਂ ਕਿ ਓਕੇ ਠੀਕ ਆ, ਤੁਸੀਂ ਹੁਣ ਨਵਾਂ ਲਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਜੀ। ਫੋਰਨ ਬੇਸਡ ਜਿਹੜੇ ਬੰਦੇ ਹੈਗੇ ਆ, ਉਹ ELD ਟੂ ਐਡਿਟ ਨਹੀਂ ਕਰਨਾ ਚਾਹੀਦਾ, ਇੱਥੇ ਹੋਣਾ ਚਾਹੀਦਾ। ਦੈਟ ਮੀਨਸ ਕਿ ਤੁਸੀਂ ਲਾਅ ਦੇ ਉੱਤੇ ਦੂਜਾ ਲਾਅ ਸਲੈਪ ਕਰ ਰਹੇ, ਪਹਿਲੇ ਲਾਅ ਨੂੰ ਤੁਸੀਂ ਢੰਗ ਦੇ ਨਾਲ ਇੰਪਲੀਮੈਂਟ ਨਹੀਂ ਕਰ ਰਹੇ। ਠੀਕ ਹੈ ਨਾ। ਤੇ ਤੁਸੀਂ ਦੂਜਾ ਲਾਅ ਉੱਤੇ ਬਣਾ ਰਹੇ। ਹੁਣ ਆਪਣੇ ਈਵਨ ਆਪਾਂ ਕੈਲੀਫੋਰਨੀਆ 'ਚ ਦੇਖ ਲਓ ਕਿੰਨਾ ਕੁਝ ਹੋ ਰਿਹਾ। ਹਰ ਤੀਜੇ ਦਿਨ ਨਵੇਂ ਲਾਅ ਬਣਾਈ ਜਾ ਰਹੇ ਆ। ਆਹ ਨਹੀਂ ਕਰਨਾ, ਇਹਨੂੰ ਬਚਾਉਣ ਲਈ ਆਹ ਕਰ ਲਓ, ਇਹਨੂੰ ਬਚਾਉਣ ਲਈ ਉਹ ਕਰ ਲਓ। ਮਤਲਬ ਹਰ ਪਾਸਿਓਂ ਤੁਹਾਡੇ ਜਿਹੜੇ ਲਾਅ ਆ ਉਹ ਚੇਂਜ ਹੋ ਰਹੇ ਆ। ਪਰ ਜਿਹੜਾ ਐਕਚੁਅਲ ਬੇਸ ਹੈਗਾ, ਹੁਣ ਮੈਂ ਬੜੀ ਵਾਰੀ ਇਹ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਥਰਡ ਪਾਰਟੀ ਸਰਟੀਫਾਈ ਕਰਦੀ ਹੈ ELD ਨੂੰ, ਤੇ ELD ਨੂੰ ਸਰਟੀਫਾਈ ਕਰਾਉਣ ਦਾ $50,000 ਮਿਨੀਮਮ ਖਰਚਾ ਆ। ਠੀਕ ਹੈ ਨਾ। ਸੋ ਜੇ ਹੁਣ ਤੁਹਾਨੂੰ ਇਦਾਂ ਦੇ ਬੈਰੀਅਰਸ, ਐਂਟਰੀ ਬੈਰੀਅਰ ਜਿਹੜਾ ਹੈ ਨਾ, ਐਂਟਰੀ ਬੈਰੀਅਰਸ ਬਹੁਤ ਲੋ ਆ ELD ਦੇ ਵਿੱਚ। ਲੋ ਸੀਗਾ, ਅਜੇ ਵੀ ਲੋ ਆ। ਅਜੇ ਮਿਲਾ ਤਾਂ ਹੈ ਹੀ ਨਹੀਂ, ਅਜੇ ਵੀ ਹੱਥ ਚੱਕ ਕੇ ਖਾਣਾ ਵੀ ਆਈ ਸਰਟੀਫਾਈ। ਇਸ ਕਰਕੇ ਮੁੱਦਾ ਜਿਹੜਾ ਬਿਲਕੁਲ ਸਨੀ ਦੀ ਗੱਲ, ਇਹ ਗੱਲ ਸਹੀ ਹੈ ਕਿ ਮੁੱਦਾ ਉੱਥੋਂ ਜਿਹੜਾ ਇਹ ਠੀਕ ਹੋਣਾ ਆ। ਅਦਰਵਾਈਜ਼ ਜਿਹੜੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਹ ਵਾਪਰਦੀਆਂ ਰਹਿਣੀਆਂ। ਡੈਫੀਨੇਟਲੀ ਇਸ ਸਾਲ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਕੋਈ 90 ਦੇ ਕਰੀਬ ਜਿਹੜੀਆਂ ELDs ਆ ਉਹ ਰਿਮੂਵ ਕਰ ਚੁੱਕੇ ਆ। ਪਰ ਅਗੇਨ ਸਨੀ ਦੀ ਗੱਲ ਉਹ ਵੀ ਠੀਕ ਆ ਕਿ ਉਹੋ ਹੀ ਕੰਪਨੀਆਂ ਨੇ ਪਹਿਲਾਂ ਹੀ 2-2 3-3 ਰਜਿਸਟਰ ਉਹਨਾਂ ਦਾ ਨਵਾਂ ਵਰਜਨ ਆ ਜਾਂਦਾ, ਰੰਗ ਚੇਂਜ ਕਰਕੇ ਉਹ ਆ ਜਾਂਦੀਆਂ ਬਾਅਦ ਚ ਵੇਖੀਆਂ। ਆਪ ਹੀ ਕਹਿੰਦੇ FMCS ਵਾਲੇ ਆਪ ਵੀ ਮੰਨਦੇ ਆ ਵੀ ਹੁਣ ਤਾਂ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੇ ਕੋਲ ਸਾਰਾ ਕੁਝ ਤੁਹਾਨੂੰ ਪਤਾ ਆ ਵੀ ਤੁਸੀਂ ਉਹ ਜੜ ਤੋਂ ਠੀਕ ਕਿਉਂ ਨਹੀਂ ਕਰਦੇ। ਥੈਂਕ ਯੂ ਕਾਲ ਦੇ ਲਈ ਸਨੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਇਕੱਲੇ ਤੁਸੀਂ ਨਹੀਂ, ਬਹੁਤ ਦੁਨੀਆ ਦੁਖੀ ਹੈ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਬਹੁਤ ਸ਼ੁਕਰੀਆ, ਸਭ ਦਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਇੱਕ ਬੇਨਤੀ ਕਰਨੀ ਆ ਰਾਜਕਰਮਵੀਰ ਸਿੰਘ, ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, 4 ਜੁਲਾਈ ਆ ਰਹੀ ਆ। 4 ਜੁਲਾਈ 'ਚ ਪਹਿਲਾਂ ਤਾਂ ਇਹ ਬੇਨਤੀ ਆ ਵੀ ਵੱਧ ਤੋਂ ਵੱਧ ਜਿੱਥੇ ਜਿਹੜੇ ਸ਼ਹਿਰ ਦੇ ਵਿੱਚ ਪਰੇਡ ਹੋਈ ਆ ਨਾ, ਆਪਾਂ ਸਾਰਿਆਂ ਨੂੰ ਉਸ ਪਰੇਡ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਜਿਹੜੇ ਨਹੀਂ ਵੀ ਦਸਤਾਰ ਸਜਾਉਂਦੇ, ਉੱਦਣ ਨੂੰ ਪੱਗ ਬੰਨ੍ਹ ਕੇ ਜ਼ਰੂਰ ਜਾਓ। ਬਹੁਤ ਸ਼ਹਿਰਾਂ ਦੇ ਵਿੱਚ ਜਿਹੜੇ ਸਿੱਖ ਆ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਤੇ ਸੇਵਾ ਵੀ ਕਰਦੇ ਆ। ਫਰੀਮੌਂਟ ਦੇ ਵਿੱਚ, ਜਿਹੜਾ ਕੈਲੀਫੋਰਨੀਆ ਦਾ ਬੇ ਏਰੀਏ ਦਾ ਸ਼ਹਿਰ ਫਰੀਮੌਂਟ ਆ, ਉੱਥੇ ਪਰੇਡ ਹੁੰਦੀ ਹਰ ਸਾਲ। ਤੇ ਉਸ ਪਰੇਡ 'ਚ ਪਿਛਲੇ 15-20 ਸਾਲਾਂ 'ਚੋਂ 15,000 ਦੇ ਕਰੀਬ ਪਾਣੀ ਦੀਆਂ ਬੋਤਲਾਂ ਜਿਹੜੀਆਂ ਫ੍ਰੀ ਸਿੱਖਾਂ ਵੱਲੋਂ ਫਰੀਮੌਂਟ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ। ਉੱਤੇ ਛੋਟਾ ਜਿਹਾ ਬੈਨਰ ਵੀ ਲਾਇਆ ਹੁੰਦਾ, ਹੂ ਆਰ ਦ ਸਿੱਖਸ, ਤੇ ਉਹਨਾਂ ਨੂੰ ਕਈ ਵਾਰੀ ਅਵਾਰਡ ਵੀ ਮਿਲੇ ਆ। ਤੁਹਾਨੂੰ ਯਾਦ ਹੋਊਗਾ ਪਿੱਛੇ ਜਿਹੇ ਬੈਸੈਲੀਆ ਜਿਹੜਾ ਸ਼ਹਿਰ ਹੈਗਾ, ਉਹਨਾਂ ਦੇ ਕੋਲ ਪਟਾਕੇ ਚਲਾਉਣ ਲਈ ਪੈਸੇ ਘੱਟ ਗਏ ਸੀ, ਤੇ ਉਹ ਸਿੱਖਾਂ ਦੇ ਜਿਹੜੇ We Are Sikhs ਕਰਕੇ ਆਰਗੇਨਾਈਜੇਸ਼ਨ ਆ, ਉਹਨਾਂ ਨੇ $10,000 ਦਿੱਤਾ ਸੀ। ਸੋ ਜਦੋਂ ਆਪਾਂ ਨਗਰ ਕੀਰਤਨਾਂ 'ਚ ਜਾਂਦੇ ਹਾਂ, ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਹੁੰਦੇ ਆ। ਇੱਥੇ ਇੰਡੀਆ ਡੇ ਪਰੇਡ ਹੁੰਦੀਆਂ। ਅੱਜ ਕੱਲ੍ਹ ਜੋ ਵੇਵ ਚੱਲ ਰਹੀ ਆ, ਉਹ ਇਸੇ ਕਰਕੇ ਉਹ ਕਹਿੰਦੇ ਵੀ ਦੇਖੋ, ਇਹ ਆਪਣੇ ਫੰਕਸ਼ਨ ਤਾਂ ਮਨਾਉਂਦੇ ਆ, ਜਿਸ ਮੁਲਕ ਦੇ ਵਿੱਚ ਆ ਜਿਹੜੀ ਆਜ਼ਾਦੀ ਦਾ ਗੱਲ ਹੋਣੀ ਆ, ਉੱਥੇ ਆਪਾਂ ਕਿੰਨੇ ਕੁ ਦੇਖਦੇ ਹੈਗੇ ਆ ਇਹ ਜਿਹੜੇ ਇਮੀਗ੍ਰੈਂਟ ਆਏ ਹੈਗੇ ਆ। ਸੋ ਮੇਰੀ ਸਾਰਿਆਂ ਨੂੰ ਬੇਨਤੀ ਆ, ਜਿਹੜੇ ਸ਼ਹਿਰ 'ਚ ਵੀ ਹੋਣੀ ਪਰੇਡ, ਜ਼ਰੂਰ ਉੱਥੇ ਵੱਧ ਤੋਂ ਵੱਧ ਪਹੁੰਚੋ।
ਜਿੱਥੇ ਕੋਈ ਸੇਵਾ ਵੀ ਕਰ ਸਕਦਾ, ਜਿੱਦਾਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ। ਜੇ ਕਿਸੇ ਦਾ ਸਟੋਰ ਆ, ਚਾਹੇ ਸਟੋਰ ਤੇ ਹੀ ਤੁਸੀਂ ਸੋਚ ਲਓ ਵੀ 100 ਪਾਣੀ ਦੀਆਂ ਬੋਤਲਾਂ ਹੀ ਆਪਾਂ ਫ੍ਰੀ ਦੇਣੀਆਂ ਹੈਗੀਆਂ। ਇੱਕ ਛੋਟਾ ਜਿਹਾ ਅਮਰੀਕਾ ਦਾ ਝੰਡਾ ਰੱਖ ਕੇ ਤਾਂ ਤੁਸੀਂ ਕਹੋ ਵੀ ਅੱਜ ਦਾ ਦਿਨ ਜਿਹੜਾ ਆ ਸਾਡੇ ਜਿਹੜੇ ਕੋਈ ਵੀ ਕਸਟਮਰ ਆ ਉਹਨਾਂ ਨੂੰ ਅਸੀਂ ਆ ਪਾਣੀ ਦੀ ਬੋਤਲ ਫ੍ਰੀ ਦੇ ਰਹੇ ਹਾਂ। ਸੋ ਉਹਦੇ 'ਚ ਆਪਾਂ ਨੂੰ ਵੀ ਮਾਣ ਮਹਿਸੂਸ ਹੁੰਦਾ ਤੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਵੀ ਲੱਗਦਾ ਵੀ ਨਹੀਂ ਇਹ ਸਾਡੇ ਹੀ ਬੰਦੇ ਆ, ਸਾਡੇ ਨਾਲ ਦੇ ਹੀ ਆ। ਸੋ ਇਹ ਬਹੁਤ ਜ਼ਰੂਰੀ ਆ। ਆਪਾਂ ਬਹੁਤ ਸਾਲਾਂ ਤੋਂ ਤੁਹਾਨੂੰ ਬੇਨਤੀਆਂ ਕਰਦੇ ਆਉਂਦੇ ਆ। ਬਹੁਤ ਸਾਰੇ ਸਾਡੇ ਸਰੋਤੇ ਸੁਣਦੇ ਵੀ ਆ। ਪਿੱਛੇ ਜਿਹੇ ਓਕਡੇਲ ਤੋਂ ਵੀ ਸਾਨੂੰ ਕਾਲ ਆਈ ਸੀ ਵੀ ਭਾਜੀ ਮੈਂ ਤਾਂ ਸਟੋਰ ਤੇ ਕੰਮ ਕਰਦਾ, ਮੈਂ ਕੀ ਕਰ ਸਕਦਾ? ਮੈਂ ਕਿਹਾ ਤੂੰ ਉੱਥੇ ਕੌਫੀ ਤੇ ਡੋਨਟ ਰੱਖ ਦੇ। ਹੁਣ ਬਾਅਦ 'ਚ ਫੋਟੋਆਂ ਵੀ ਸਾਨੂੰ ਭੇਜੀਆਂ ਮੁੰਡੇ ਨੇ ਤੇ ਉਹ ਦੇਖੋ ਕੈਸ਼ੀਅਰ ਦਾ ਜੋਬ ਕਰਦਾ ਸੀ। ਕਹਿੰਦਾ ਵੀ ਮੈਂ ਉੱਥੋਂ ਪਰੇਡ ਲੰਘਣੀ ਸੀ, ਉੱਥੇ ਟੇਬਲ ਲਾਇਆ, ਟੇਬਲ ਤੇ ਕੌਫੀ ਰੱਖੀ, ਡੋਨਟ। ਕਹਿੰਦਾ ਵੀ ਮੈਨੂੰ ਇੰਨਾ ਜ਼ਿਆਦਾ ਥੈਂਕ ਯੂ ਕੀਤਾ ਸਾਰਿਆਂ ਨੇ ਆ ਕੇ ਤੇ ਵੀ ਮੈਂ ਬੜਾ ਪ੍ਰਾਊਡ ਫੀਲ ਹੋਇਆ ਹੈਗਾ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਹਿੱਸਾ ਜ਼ਰੂਰ ਲਿਆ ਕਰੋ। ਬਿਲਕੁਲ ਹਰਜੋਤ ਭਾਜੀ ਤੇ ਰਾਜਕਰਨ, ਇਹ ਵੀ ਜਦੋਂ ਤੁਸੀਂ ਇੱਥੇ ਵੀ ਜਦੋਂ ਹੱਥ ਚੁੱਕ ਕੇ ਆਪਾਂ ਸਹੁੰ ਖਾਂਦੇ ਆ, ਸੈਲਫ ਸਰਟੀਫਿਕੇਸ਼ਨ ਕਰਦੇ ਆ ਨਾ ਵੀ ਅਸੀਂ ਇਸ ਕੰਟਰੀ ਦੇ ਬਸ਼ਿੰਦੇ ਬਣੇ ਆ, ਓਥ ਲੈਂਦੇ ਆ, ਉਹ ਵੀ ਉਹੀ ਸੈਲਫ ਸਰਟੀਫਿਕੇਸ਼ਨ ਹੈ ਜਿਹੜੀ ELD ਵਾਲੀ ਜਿੱਦਾਂ ਉਹ ਉਹਨਾਂ ਨੇ ਕੀਤੀ ਹੈਗੀ ਆ। ਸੋ ਤੁਸੀਂ ਵੀ ਹੱਥ ਚੁੱਕ ਕੇ ਓਥ ਲਈ ਆ, ਤੁਸੀਂ ਵੀ ਹੱਥ ਚੁੱਕ ਕੇ ਇਸ ਕੰਟਰੀ ਦੇ ਜਿਹੜੇ ਆ ਸਿਟੀਜ਼ਨ ਬਣੇ ਆ। ਸੋ ਜਦੋਂ ਤੁਸੀਂ ਇਹਦਾ ਭਲਾ ਹੋਵੇ, ਇਹਦਾ ਗੁੱਡਵਿਲ ਹੋਵੇ, ਉਹ ਸਾਰੀ ਤੇ ਬਹੁਤ ਆਪਣੇ ਐਸੇ ਵੀ ਆ ਜਿਹੜੇ ਬਣਨਾ ਚਾਹੁੰਦੇ ਆ, ਜਿਹੜੇ ਕਰਨਾ ਚਾਹੁੰਦੇ ਆ। ਸੋ ਇਹ ਨਹੀਂ ਕਿ ਐਟਲੀਸਟ ਜਿਹੜੇ ਸਿਟੀਜ਼ਨ ਆ ਤੇ ਜਿਹੜੇ ਸਿਟੀਜ਼ਨ ਬਣਨਾ ਚਾਹੁੰਦੇ ਆ ਉਹ ਡੈਫੀਨੇਟਲੀ ਇਹ ਜਿਹੜੀਆਂ ਦੇਖੋ ਇਸੇ ਕਰਕੇ ਆਪਾਂ ਇਹ ਗੱਲ ਕਰਦੇ ਆ ਕਿ ਜੇ ਤੁਸੀਂ ਗ੍ਰਾਸ ਰੂਟ ਲੈਵਲਸ ਦੇ ਵਿੱਚ ਤੁਸੀਂ ਗ੍ਰਾਸ ਰੂਟ ਲੈਵਲ ਤੇ ਨਹੀਂ ਨਾ ਐਕਟੀਵੇਟ ਹੁੰਦੇ, ਤੁਸੀਂ ਨਹੀਂ ਜਾਂਦੇ, ਨਹੀਂ ਕੰਮ ਕਰਦੇ, ਨਹੀਂ ਗੱਲ ਕਰਦੇ, ਤੇ ਦੈਨ ਤੁਹਾਡਾ ਜਿਹੜਾ ਕੰਮ ਆ ਉਹ ਆਪਾਂ ਜਿੰਨੇ ਮਰਜ਼ੀ ਆਪਾਂ ਆਪਣੇ ਤਿਉਹਾਰ ਮਨਾ ਲਈਏ, ਆਪਾਂ ਜਿੰਨੇ ਮਰਜ਼ੀ ਵੱਡੇ ਕਰ ਲਈਏ, ਪਰ ਲੇਕਿਨ ਉਹ ਜਿਹੜਾ ਅਸਰ ਆ ਉਹ ਨਹੀਂ ਹੁੰਦਾ। ਸੋ ਡੈਫੀਨੇਟਲੀ ਲੋਕਲ ਤੁਹਾਡੀ ਜਿਹੜੀ ਗ੍ਰਾਸ ਰੂਟ ਲੈਵਲ ਤੇ ਕੰਮ ਆ, ਲੋਕਲ ਪੋਲੀਟਿਕਸ ਕਹਿ ਲਓ, ਲੋਕਲ ਕਿਉਂਕਿ ਜਿਹੜੀਆਂ ਸਿਟੀ ਦੀਆਂ ਪੋਲੀਟਿਕਸ ਆ, ਜਿਹੜੀ ਕਾਊਂਟੀ ਦੀ ਪੋਲੀਟਿਕਸ ਆ, ਜਿਹੜੀ ਕਾਊਂਟੀ ਦੀਆਂ ਮੀਟਿੰਗਸ ਆ, ਸਿਟੀ ਦੀਆਂ ਮੀਟਿੰਗਸ ਆ, ਉਹਨਾਂ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਜਾਏ ਇਹਦੇ ਕਿ ਗਵਰਨਰ ਦੀ ਮੀਟਿੰਗ ਦੇ ਵਿੱਚ ਹਿੱਸਾ ਲਓ ਜਾਂ ਪ੍ਰੈਜ਼ੀਡੈਂਟ ਦੀ ਮੀਟਿੰਗ 'ਚ ਹਿੱਸਾ ਲਓ, ਉਹਦੇ ਨਾਲੋਂ ਲੋਕਲ ਜਿਹੜੀਆਂ ਮੀਟਿੰਗਸ ਆ ਉਹਨਾਂ 'ਚ ਹਿੱਸਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਖਾਸ ਕਰਕੇ ਜਿਹੜੇ ਟਰੱਕਰਸ ਆ, ਹਰ ਟਰੱਕ ਸਟਾਪ ਦੇ ਉੱਤੇ, ਗੈਸ ਸਟੇਸ਼ਨ ਤੇ ਛੋਟੇ-ਛੋਟੇ ਫਲੈਗ ਮਿਲਦੇ ਆ। 4th ਜੁਲਾਈ ਵਾਲੇ ਦਿਨ ਫਲੈਗ ਜ਼ਰੂਰ ਲਾ ਲਿਆ ਕਰੋ, ਬਹੁਤ ਵਧੀਆ ਹੁੰਦਾ। ਮੈਂ ਉਦਾਹਰਨ ਦਿੰਦਾ, ਪਿੱਛੇ ਜਿਹੇ ਰਾਜਕਰਨ ਨੂੰ ਵੀ ਸ਼ਾਇਦ ਯਾਦ ਹੋਊਗਾ, ਸਾਡੇ ਘਰ ਦੇ ਲਾਗੇ ਪਟਾਕੇ ਚੱਲਦੇ ਹੁੰਦੇ ਤੇ ਅਸੀਂ ਸਾਰੇ ਬੈਠੇ ਤੇ ਘਰ ਦੇ ਆਲੇ-ਦੁਆਲੇ ਅਸੀਂ ਛੋਟੇ-ਛੋਟੇ ਫਲੈਗ ਲਾਏ ਹੋਏ ਸੀ ਤੇ ਉਹ ਸ਼ਹਿਰ ਦਾ ਜਿਹੜਾ ਮੇਅਰ ਆ ਉਹ ਸਪੈਸ਼ਲੀ ਆ ਕੇ ਡੋਰ ਨੌਕ ਕਰਕੇ ਕਹਿ ਕੇ ਗਿਆ, ਯਾਰ ਬਹੁਤ ਸੋਹਣੇ ਤੁਹਾਡੇ ਫਲੈਗ ਲੱਗਦੇ ਆ ਘਰ ਦੇ, ਤੁਸੀਂ ਫੈਂਸ ਤੇ ਜਿਹੜੇ ਲਾਏ ਹੋ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਜ਼ਰੂਰ ਜਿੱਥੇ ਵੀ ਛੋਟੀ ਜਿਹੀ, ਤੁਹਾਨੂੰ ਜ਼ਰੂਰੀ ਨਹੀਂ ਵੀ ਤੁਸੀਂ ਪੂਰੀ ਜਿੱਦਾਂ ਬਹੁਤ ਵੱਡਾ ਪ੍ਰੋਗਰਾਮ ਕਰਨਾ, ਛੋਟਾ ਜਿਹਾ ਪ੍ਰੋਗਰਾਮ ਵੀ ਬਹੁਤ ਵੱਡਾ ਹੁੰਦਾ ਹੈ। ਨਹੀਂ ਅਸੀਂ ਅੱਜ ਦੇਖੋ ਅਸੀਂ ਆਪਣੇ ਆਫਿਸ ਦੇ ਵਿੱਚ ਇਹ ਥੀਮ ਰੱਖਿਆ ਕਿ ਅਸੀਂ ਰੈੱਡ ਵਾਈਟ ਐਂਡ ਬਲੂ ਪਾ ਕੇ ਆਉਣਾ ਆ। ਸੋ ਅਸੀਂ ਉਸ ਹਿਸਾਬ ਦੇ ਨਾਲ ਜਿਹੜੇ ਅਗਲੇ ਆਉਣ ਵਾਲੇ 2 ਦਿਨ ਆ, ਅੱਜ ਦਾ ਦਿਨ ਆ, ਕੱਲ੍ਹ ਦਾ ਦਿਨ ਆ, ਸੋ ਰੈੱਡ ਵਾਈਟ ਐਂਡ ਬਲੂ ਦੇ ਵਿੱਚ ਹੀ ਅਸੀਂ ਆਫਿਸ ਦੇ ਵਿੱਚ ਕੰਮ ਕਰ ਰਹੇ ਹਾਂ। ਤੇ ਨਾਲ ਦੇ ਨਾਲ ਇੱਕ ਇਹ ਵੀ ਗੱਲ ਕਹਿੰਦੇ ਜਾਵਾਂਗੇ ਕਿ ਸਾਰਿਆਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿ ਇਲੀਗਲ ਫਾਇਰਵਰਕਸ ਬਿਲਕੁਲ ਨਾ ਕਰਿਓ, ਕਿਉਂਕਿ ਆਪਣੀ ਜਿਹੜੀ ਕੰਟਰੀ ਹੈਗੀ ਆ, ਇੱਥੇ ਜਿੱਥੇ ਆਪਾਂ ਹੈਗੇ ਆ, ਉਹ ਮੇਰਾ ਖਿਆਲ ਉੱਥੇ ਹੁਣ ਇਸ ਵੇਲੇ ਗਰਮੀ ਦਾ ਮੌਸਮ ਚੱਲ ਰਿਹਾ, ਅੱਗਾਂ ਇਸ ਵੇਲੇ ਅਬਾਊਟ 59 ਦੇ ਕਰੀਬ ਜਿਹੜੀਆਂ ਲੱਗੀਆਂ ਹੋਈਆਂ ਆ ਸਾਰੇ ਕੰਟਰੀ ਦੇ ਵਿੱਚ, ਆਪਣੇ ਜਿਹੜੀ ਵੈਸਟ ਕੋਸਟ ਤੇ ਕੋਲੋਰਾਡੋ ਦੇ ਵਿੱਚ, ਹੋਰ ਬਹੁਤ ਜਗ੍ਹਾ ਤੇ ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਹੁਤ ਜ਼ਿਆਦਾ ਇਸ ਚੀਜ਼ ਲਈ ਮੰਨਿਆ ਜਾਂਦਾ ਖਤਰਨਾਕ ਹੈ, ਕਿਉਂਕਿ ਵੈਜੀਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ। ਸੋ ਕਿਰਪਾ ਕਰਕੇ ਜਿਹੜਾ ਇਲੀਗਲ ਫਾਇਰਵਰਕਸ ਆ, ਜਿੱਦਾਂ ਟਰੱਕਾਂ ਵਾਲੇ ਖਾਸ ਕਰਕੇ, ਉਹਨਾਂ ਨੂੰ ਮੈਂ ਕਹੂੰਗਾ ਜਿਹੜੀਆਂ ਦੂਜੀਆਂ ਸਟੇਟਸ ਦੇ ਵਿੱਚੋਂ ਤੁਸੀਂ ਫਾਇਰਵਰਕਸ ਲੈ ਆਉਣੇ ਆ ਜਿਹੜਾ ਕਿ ਇਲੀਗਲ ਆ ਕੈਲੀਫੋਰਨੀਆ ਦੇ ਵਿੱਚ, ਉਹ ਜ਼ਰੂਰ ਧਿਆਨ ਦਿਓ, ਉਹ ਬਿਲਕੁਲ ਨਾ ਕਰਿਓ, ਕਿਉਂਕਿ ਉਹਦੇ ਨਾਲ ਕਿਸੇ ਦੀ ਵੀ ਜਿਹੜੀ ਆ ਇਹ ਅੱਗ ਜਿਹੜੀ ਲੱਗਣੀ ਆ, ਔਰ ਅੱਗ ਦੇ ਨਾਲ ਤੁਹਾਨੂੰ ਪਤਾ ਨੁਕਸਾਨ ਕਿੰਨਾ ਹੁੰਦਾ। ਸੋ ਪਲੀਜ਼ ਇਹ ਚੀਜ਼ਾਂ ਜਿਹੜੀਆਂ ਇਹ ਜ਼ਰੂਰ ਨਾ, ਸ਼ੈਤਾਨੀ ਜਿਹੜੀ ਹੈ ਨਾ ਬਹੁਤ ਆਪਣੇ ਕਮਿਊਨਿਟੀ ਦੇ ਵਿੱਚ ਇਹ ਚੱਲਦੀ ਆ। ਫਾਇਰਵਰਕਸ ਜਿਹੜੇ ਆ ਸਟਰੀਟਸ ਦੇ ਉੱਤੇ, ਕਿਸੇ ਦੇ ਘਰ ਦੇ ਉੱਤੇ ਡਿੱਗ ਸਕਦਾ, ਕੁਛ ਹੋ ਸਕਦਾ। ਸੋ ਪਲੀਜ਼ ਜਿਹੜੇ ਇਲੀਗਲ ਫਾਇਰਵਰਕਸ ਆ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਕੋਸ਼ਿਸ਼ ਕਰੋ ਜੇ ਫਾਇਰਵਰਕਸ ਦੀ ਵਰਤੋਂ ਬਿਲਕੁਲ ਨਾ ਕਰੋ, ਕਿਉਂਕਿ ਆਪਣਾ ਪੋਲਿਊਸ਼ਨ ਵੀ ਵੱਧਦਾ ਉਹਦੇ ਨਾਲ, ਤੇ ਪਲੱਸ ਆਪਣੇ ਪੈਸੇ ਵੀ ਇੱਕ ਹਿਸਾਬ ਦੇ ਜਾਂਦੇ ਆ ਜੀ। ਖਾਸ ਕਰਕੇ ਏਰੀਆ ਦੇ ਵਿੱਚ ਰਹਿੰਦੇ ਆ। 9 ਵਜੇ ਹਰਜੋਤ ਜੀ ਮੈਂ ਦੱਸਦੇ ਜਾਵਾਂ, ਹੁਣੇ ਕਾਲ ਆਈ ਸੀ ਬੇ ਏਰੀਏ ਤੋਂ, ਫਰੀਮੌਂਟ ਦੇ ਇਲਾਕੇ ਤੋਂ, ਵੀ ਕੱਲ ਨੂੰ 9:30 ਵਜੇ ਜਿਹੜੀ ਉਹ ਕੱਲ ਨੂੰ ਨਹੀਂ 4th ਜੁਲਾਈ ਨੂੰ 4th of July ਨੂੰ 9:30 ਵਜੇ ਪਰੇਡ ਆ। ਸੋ ਵੱਧ ਤੋਂ ਵੱਧ ਜਿਹੜੇ ਉਹ ਫਰੀਮੌਂਟ ਵਾਲੇ ਉਹਨਾਂ ਨੇ ਕਿਹਾ ਵੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਬਾਕੀ ਵੀ ਸ਼ਹਿਰਾਂ ਦੇ ਵਿੱਚ ਤਕਰੀਬਨ ਇਹੀ ਟਾਈਮ ਹੋਣਾ ਆ, ਸੋ ਸਾਰੇ ਜਾਣੇ ਪਹੁੰਚਣ ਦੀ ਕੋਸ਼ਿਸ਼ ਕਰੋ ਜੀ। ਉੱਥੇ ਪੈਸੀਓ ਪੈਡਰੋ ਪਾਰਕਵੇ ਜਿਹੜਾ ਸਟਰੀਟ ਆ ਫਰੀਮੌਂਟ 'ਚ, ਉੱਥੇ ਲਾਇਬ੍ਰੇਰੀ ਆ, ਉੱਥੇ ਉਹਨੇ ਬੂਥ ਲਾਇਆ ਆ ਆਲਰੇਡੀ, ਪਾਣੀ ਦੀਆਂ ਬੋਤਲਾਂ ਸਾਰਾ ਪ੍ਰਬੰਧ ਉਹਨੇ ਕੀਤਾ ਹੋਣਾ।
ਸੋ ਜੇ ਇੱਕ ਜਗ੍ਹਾ ਸਾਰੇ ਵੱਧ ਤੋਂ ਵੱਧ ਇਕੱਠੇ ਹੋ, ਕਿਉਂਕਿ ਉਹਨਾਂ ਨੇ ਛੋਟੇ-ਛੋਟੇ ਜਿਹੜੇ ਇੱਕ ਤਰ੍ਹਾਂ ਨਾਲ ਬਾਕਸ ਹੁੰਦੇ ਆ, ਉਹਦੇ ਵਿੱਚ ਲੋਕਾਂ ਨੂੰ ਫੜਾਈ ਜਾਂਦੇ ਆ ਪਾਣੀ ਦੀਆਂ ਬੋਤਲਾਂ ਪਾ ਕੇ। ਸੋ ਸੇਵਾਦਾਰ ਵੀ ਚਾਹੀਦੇ ਆ, ਹਮੇਸ਼ਾ ਹੁੰਦੇ ਹੀ ਆ, 25-30 ਤਾਂ ਹੁੰਦੇ ਹੀ ਆ ਹਮੇਸ਼ਾ, ਮੈਂ ਦੇਖਿਆ। ਸੋ ਵੱਧ ਤੋਂ ਵੱਧ ਪਹੁੰਚੋ। ਹੋਰ ਵੀ ਜੇ ਕਿਸੇ ਸ਼ਹਿਰ ਦੇ ਵਿੱਚ ਕੋਈ ਪਾਰਟੀਸਿਪੇਟ ਕਰ ਰਿਹਾ ਜਾਂ ਹੋ ਰਿਹਾ, ਜਾਂ ਤੁਸੀਂ ਫੋਟੋ ਖਿੱਚੀ, ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਤੇ ਭੇਜਿਓ, ਆਪਾਂ ਸ਼ੇਅਰ ਕਰਾਂਗੇ, ਤਾਂ ਕਿ ਹੋਰ ਬੰਦੇ ਵੀ ਜਿਹੜੇ ਆ ਉਹ ਇਸ ਵੱਲ ਦੇਖ ਕੇ ਉਹਨਾਂ ਨੂੰ ਵੀ ਕੋਈ ਨਾ ਕੋਈ ਚਾਹਤ ਪੈਦਾ ਹੋਵੇ ਵੀ ਭਈ ਆਪਾਂ ਵੀ ਇਦਾਂ ਦਾ ਜਿਹੜਾ ਕੰਮ ਆ ਉਹ ਕਰੀਏ। ਜੀ, ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ। ਮਿਲਦੇ ਹਾਂ ਆਪਣੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।